वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा तुहाडी होस्ट अनिल कौर ते मैं टीवी फोर दे सारे दर्शकों ते ਸਰੋਤਿਆਂ ਨੂੰ जी आया कहंदी हां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਦੇ ਆਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ ਜੀ की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ ਜੀ की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ जी डॉक्टर साहब ਅੱਜ 22 ਜੂਨ 2022 8 ਹਾੜ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਗਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਤੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਈਅਰ ਸੀਤੂ ਸਰਦਾਰ ਦਲਜੀਤ ਸਿੰਘ ਹੋਰਾਂ ਵੱਲੋਂ। ਸੋ ਉਹਨਾਂ ਨੇ ਡਾਕਟਰ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਸਪਾਂਸਰ ਕੀਤਾ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਾਂਗਰਸ ਵੂਮਨ ਐਲਾਨ ਉਮਰ ਨੇ ਯੂਐਸ ਕਾਂਗਰਸ ਵਿੱਚ ਇੱਕ ਮਤਾ ਪੇਸ਼ ਕੀਤਾ ਹੈ ਜਿਸ ਵਿੱਚ ਮਨੁੱਖੀ ਹੱਕਾਂ ਦਾ ਘਾਣ ਕਰਕੇ ਭਾਰਤ ਦੀ ਨਿਖੇਧੀ ਕੀਤੀ ਗਈ ਕਰਨ ਕਰਕੇ ਭਾਰਤ ਦੀ ਜਿਹੜੀ ਨਿਖੇਧੀ ਕੀਤੀ ਗਈ ਔਰ ਇਸ ਮਤੇ ਨੂੰ ਦੋ ਹੋਰ ਕਾਂਗਰਸਮੈਨਾਂ ਨੇ ਕੋ ਸਪਾਂਸਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਵਿਛੋੜਾ ਕਮਿਊਨਿਟੀ ਦੇ ਵਿੱਚ ਹੁਣ ਤਾਂ ਕ੍ਰਾਸ ਕਮਿਊਨਿਟੀ ਅੱਜ ਰਾਜਾ ਰਜ਼ਾਕ ਬੀਬੀ ਫਰੀਦਾ ਜੀ ਜਿਹੜੇ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਅਹੁਦੇਦਾਰ ਨੇ ਔਰ ਹੋਰ ਬਹੁਤ ਸਾਰੇ ਸਾਡੇ ਪਾਕਿਸਤਾਨੀ ਭੈਣ ਭਰਾ ਜਿਨ੍ਹਾਂ ਦੇ ਲਗਾਤਾਰਤਾ ਨਾਲ ਮੈਸੇਜ ਆ ਰਹੇ ਨੇ ਜਿਉਂ-ਜਿਉਂ ਖਬਰ ਇਹ ਹਰ ਪਾਸੇ ਜਾ ਰਹੀ ਹੈ। ਅੱਛਾ। ਔਰ ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਅਸੀਂ ਦੱਸਿਆ ਸੀ ਕਿ ਸੈਚਰਡੇ 25 ਜੂਨ ਨੂੰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਫਾਈਨਲ ਉਹਨਾਂ ਨੂੰ ਟ੍ਰਿਬਿਊਟ ਅੰਤਮ ਅਰਦਾਸ ਉਹਨਾਂ ਦੀ ਯਾਦ ਵਿੱਚ ਹੋਏਗੀ 2 ਵਜੇ ਤੋਂ 5 ਵਜੇ ਤੱਕ। ਉਸ ਨੂੰ ਲੈ ਕੇ ਵੀ ਕਾਫੀ ਪਾਸਿਓਂ ਸਾਡੇ ਵੀਰ ਭੈਣਾਂ ਪਹੁੰਚ ਰਹੇ ਨੇ ਔਰ ਇਹ ਮੈਂ ਸਮਝਦਾ ਵੀ ਇੱਕ ਸੱਚੀ ਸੁੱਚੀ ਸ਼ਖਸੀਅਤ ਦਾ ਕਮਾਲ ਹੈ ਕਿ ਜਿਨ੍ਹਾਂ ਨੇ ਬਹੁਤ ਹਿਊਮਿਲਿਟੀ ਦੇ ਨਾਲ ਬੜੀ ਨਿਮਰਤਾ ਦੇ ਨਾਲ ਬਿਨਾਂ ਆਪਾ ਜਤਾਇਆ ਕੌਮ ਦੀ ਖਿਦਮਤ ਦੇ ਵਿੱਚ ਉਹਨਾਂ ਨੇ ਪਿਛਲੇ ਲਗਭਗ 35 ਵਰ੍ਹੇ ਗੁਜ਼ਾਰੇ ਔਰ ਉਹਨਾਂ ਦੀ ਇੱਜ਼ਤ ਉਹਨਾਂ ਲਈ ਕਿੰਨਾ ਪਿਆਰ ਕਮਿਊਨਿਟੀ ਦੇ ਵਿੱਚ ਔਰ ਦੂਸਰਿਆਂ 'ਚ ਹੈ ਉਹ ਅਸੀਂ ਇਹਨਾਂ ਪਿਛਲੇ ਸਾਰੇ ਦਿਨਾਂ ਤੋਂ ਜਦੋਂ ਤੋਂ ਉਹ ਇਸ ਜਹਾਨ ਤੋਂ ਰੁਖਸਤ ਹੋਏ ਨੇ ਅਸੀਂ ਦੇਖ ਸਕਦੇ ਹਾਂ। ਵੀਰ ਦਲਜੀਤ ਸਿੰਘ ਜਿਹੜੇ ਨਿਊ ਜਰਸੀ 'ਚ ਰਹਿੰਦੇ ਨੇ ਸਫਲ ਕਾਰੋਬਾਰੀ ਨੇ ਉਹਨਾਂ ਦਾ ਵੀ ਸਬੰਧ ਉਹਨਾਂ ਦਿਨਾਂ ਤੋਂ ਹੀ ਜਦੋਂ ਇਹ ਸਾਰੇ ਪੰਜਾਬ ਦੇ ਵਿੱਚ ਭਾਰਤੀ ਜ਼ੁਲਮ ਦੀ ਚੱਕੀ ਚੱਲ ਰਹੀ ਸੀ ਔਰ ਨੌਜਵਾਨ ਜਿਨ੍ਹਾਂ ਨੇ ਉੱਥੇ ਵੀ ਕੌਮ ਦੀ ਸੇਵਾ ਕੀਤੀ ਉੱਥੋਂ ਨਿਕਲ ਕੇ ਇੱਥੇ ਆਏ ਔਰ ਇੱਥੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਔਰ ਜਿਨ੍ਹਾਂ ਨੂੰ ਬੇਬੀ ਸਟੈਪਸ ਤੋਂ ਲੈ ਕੇ ਖੜਾ ਹੋਣਾ ਤੁਰਨਾ ਸਿਖਾਇਆ ਆਪਣੇ ਪੈਰਾਂ ਤੇ ਕੀਤਾ ਉਹਨਾਂ ਦੇ ਵਿੱਚ ਭਾਈ ਦਲਜੀਤ ਸਿੰਘ ਵੀ ਨੇ ਔਰ ਉਹ ਹਮੇਸ਼ਾ ਹੀ ਇਸ ਗੱਲ ਦੇ ਕਦਰਦਾਨ ਨੇ ਕਿ ਡਾਕਟਰ ਰਣਜੀਤ ਸਿੰਘ ਸਾਡੇ ਲਈ ਇੱਕ ਵੱਡੇ ਭਰਾ ਵਾਂਗ ਸਿਰ ਤੇ ਛਤਰੀ ਵਾਂਗ ਸਨ। ਔਰ ਡਾਕਟਰ ਸਾਹਿਬ ਦਾ ਵੀ ਜਿਨ੍ਹਾਂ ਦੇ ਉੱਤੇ ਕੁਛ ਦੇ ਉੱਤੇ ਖਾਸ ਦਾਅਵਾ ਰਿਹਾ ਔਰ ਜਦੋਂ ਮਰਜ਼ੀ ਉਹਨਾਂ ਨੇ ਜਿਸ ਕਿਸਮ ਦੀ ਮਰਜ਼ੀ ਜਿਹੜੀ ਹੈ ਉਹਨਾਂ ਨੂੰ ਆਪਣੀ ਜਿਹੜੀ ਹੈ ਗੱਲ ਕਹੀ ਜਿਨ੍ਹਾਂ ਦੇ ਉੱਤੇ ਔਰ ਜਿਹੜੇ ਉਹ ਗੁੱਸਾ ਵੀ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਡਾਕਟਰ ਸਾਹਿਬ ਇੱਕ ਵੱਡੇ ਭਰਾ ਵਾਂਗ ਇੱਕ ਗਾਰਡੀਅਨ ਵਾਂਗ ਨੇ ਔਰ ਵੀਰ ਦਲਜੀਤ ਸਿੰਘ ਉਹਨਾਂ ਦੇ ਅੰਤਮ ਜਿਹੜੇ ਸੰਸਕਾਰ ਵੇਲੇ ਵੀ ਅਰਦਾਸ ਵੇਲੇ ਵੀ ਡੈਲਸ ਪਹੁੰਚੇ ਔਰ
ਸਾਡੇ TV 84 ਦੇ ਜਿਹੜੇ ਪੱਕੇ ਤੌਰ ਦੇ ਉੱਤੇ ਖੈਰ ਖਵਾਹ ਔਰ ਡੋਨਰ ਨੇ, ਉਹਨਾਂ 'ਚ ਭਾਈ ਦਲਜੀਤ ਸਿੰਘ ਵੀ ਨੇ ਔਰ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਜੀ। ਔਰ ਅਸੀਂ ਇਹ ਸਮਝਦੇ ਹਾਂ ਕਿ ਗੱਲ ਕਦੀ ਇਹ ਨਹੀਂ ਹੈ ਕਿ ਤੁਸੀਂ ਕਿਸ ਬਾਰੇ ਕੀ ਕਿਹਦੇ ਨਾਲ ਤੁਹਾਡੇ ਕੀ ਸੰਬੰਧ ਰਹੇ। ਜਿਹੜੀ ਯਾਦ ਹੁੰਦੀ ਹੈ ਜਦੋਂ ਅਸੀਂ ਹਾਲਾਂ ਮਜ਼ਹਬੀ ਤੌਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹੈ ਕਿ ਉਸ ਨੇ ਜ਼ਿੰਦਗੀ 'ਚ ਅਸੀਂ ਕਿਵੇਂ ਜੀਵਨ ਬਿਤਾਇਆ, ਉਸ ਦਾ ਲੇਖਾ ਜੋਖਾ ਉਸਨੇ ਕਰਨਾ ਹੈ। ਬਿਲਕੁਲ। ਲੇਕਿਨ ਜ਼ਾਹਰਾ ਤੌਰ ਤੇ ਅਸੀਂ ਦੁਨਿਆਵੀ ਜੀਵ ਜਿਨ੍ਹਾਂ ਦੇ ਨਾਲ ਉਹਨਾਂ ਵਿਛੜੀਆਂ ਰੂਹਾਂ ਨੇ ਸਰੀਰ 'ਚ ਹੁੰਦਾ, ਵਕਤ ਗੁਜ਼ਾਰਿਆ ਹੁੰਦਾ, ਉਹ ਯਾਦ ਇੱਕ ਇੱਕ ਕਰਕੇ ਬਾਰ-ਬਾਰ ਜਿਹੜੀ ਹੈ ਤੁਹਾਨੂੰ ਬੇਚੈਨ ਕਰਦੀ। ਔਰ ਅਸੀਂ ਜਿਵੇਂ ਪਿਛਲੇ ਦਿਨਾਂ 'ਚ ਵੀਰ ਗੋਬਿੰਦਰ ਸਿੰਘ ਹੋਰਾਂ ਦੀ ਗੱਲ ਕੀਤੀ ਔਰ ਉਦੋਂ ਮੈਂ ਭੁੱਲ ਗਿਆ ਕਿ ਜਿਵੇਂ TV 84 ਦੇ ਲਈ ਜਿਹੜਾ ਇੱਕ ਸਪੋਰਟ ਬੇਸ ਡਾਲਸ ਦੇ ਵਿੱਚ ਖੜਾ ਕੀਤਾ ਵੀਰ ਗੋਬਿੰਦਰ ਸਿੰਘ ਹੋਰਾਂ ਦੇ ਨਾਲ, ਉਹ ਅਮਨਵੀਰ ਸਿੰਘ ਜਿਹੜੇ ਬੜੇ ਹੀ ਡੈਡੀਕੇਟਿਡ ਨੌਜਵਾਨ ਨੇ। ਔਰ ਡਾਕਟਰ ਸਾਹਿਬ ਜਦੋਂ ਉਹਨਾਂ ਨੂੰ ਮਿਲੇ ਪਹਿਲੀ ਵਾਰ ਤੇ ਉਹ ਕਹਿਣ ਲੱਗੇ ਕਿ ਵੀ ਇਸ ਨੌਜਵਾਨ ਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਚਮਕ ਹੈ ਔਰ ਇਸ ਦੇ ਢਿੱਡ ਦੇ ਵਿੱਚ ਕੌਮ ਲਈ ਕੁਝ ਕਰਨ ਦੀ ਭਾਵਨਾ ਜਿਹੜੀ ਹੈ ਉਹ ਉਛਲ ਰਹੀ ਹੈ। ਸੋ ਉਹਨਾਂ ਦਾ ਵੀ ਬਹੁਤ ਵੱਡਾ ਅਮਨਵੀਰ ਸਿੰਘ ਇਹ ਦੋਵੇਂ ਤਿੰਨੇ ਦਿਨ ਨਾਲ ਵੀ ਰਹੇ ਔਰ ਉਹ ਜਿਸ ਡੈਡੀਕੇਸ਼ਨ ਦੇ ਨਾਲ ਪੰਥ ਦੀ ਸੇਵਾ ਵਿੱਚ ਲੱਗੇ ਹੋਏ ਨੇ। ਔਰ ਮੈਂ ਸਮਝਦਾ ਵੀ ਅਸੀਂ ਠੀਕ ਹੈ ਕਿ ਕੋਈ ਵੀ ਸਾਡੇ ਕਿਸੇ ਕਮੈਂਟ ਦਾ ਮੁਹਤਾਜ ਨਹੀਂ ਹੈ, ਪਰ ਇੱਕ ਜ਼ਰੂਰੀ ਵੀ ਹੁੰਦਾ ਹੈ ਜਿਹਦੇ 'ਚ ਕਿ ਅਸੀਂ ਬਾਕੀਆਂ ਤੱਕ ਵੀ ਇਹ ਸੁਨੇਹਾ ਪਹੁੰਚਾਉਂਦੇ ਹਾਂ ਔਰ ਕਿ ਭਾਈ ਜਿੱਥੇ ਤੁਸੀਂ ਕੌਮ ਦੇ ਕੰਮ ਵੱਲ ਤੁਰਦੇ ਹੋ ਤੇ ਤੁਹਾਡੇ ਦੁੱਖ ਸੁੱਖ ਦੀ ਘੜੀ ਪਰਿਵਾਰਾਂ ਲਈ ਵੀ ਜਦੋਂ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਔਰ ਉੱਥੇ ਵੱਡੀ ਗਿਣਤੀ ਦੇ ਵਿੱਚ ਚਾਰ ਚੁਫੇਰਿਓਂ ਪਹੁੰਚੇ ਤਾਂ ਜ਼ਾਹਰ ਹੈ ਕਿ ਡਾਕਟਰ ਸਾਹਿਬ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ ਬੱਚੇ ਜਾਂ ਦੂਜੇ, ਉਹਨਾਂ ਨੂੰ ਇਹ ਮਹਿਸੂਸ ਹੋਇਆ ਔਰ ਉਹਨਾਂ ਦੀ ਬੇਟੀ ਨੇ ਕਿਹਾ ਕਿ ਵੀ ਇਹ ਅਸੀਂ ਸਾਡਾ ਅੱਧਾ ਕੰਮ ਤਾਂ ਭੁੱਲ ਗਿਆ ਕਿ ਹਾਊ ਮੈਨੀ ਪੀਪਲ ਲਵਡ ਆਵਰ ਡੈਡ। ਕਿ ਔਰ ਇਹ ਬਹੁਤ ਵਾਰ ਜਦੋਂ ਤੁਸੀਂ ਡੇ ਟੂ ਡੇ ਲਾਈਫ 'ਚ ਹੋ ਰਹੇ ਹੁੰਦੇ ਹੋ ਤੁਹਾਨੂੰ ਪਤਾ ਨਹੀਂ ਹੁੰਦਾ, ਕਿਉਂਕਿ ਬਹੁਤ ਵਾਰ ਜਦੋਂ ਜਿਹੜੇ ਲੋਕ ਸੋਸ਼ਲ ਜਾਂ ਪੋਲੀਟੀਕਲ ਜਾਂ ਧਾਰਮਿਕ ਤੌਰ ਤੇ ਕਮਿਊਨਿਟੀ ਤੌਰ ਤੇ ਕੋਈ ਕੰਮ ਕਰਦੇ ਨੇ, ਅਸਲ 'ਚ ਉਹ ਵਕਤ ਤਾਂ ਆਪਣੇ ਪਰਿਵਾਰ ਦਾ ਹੀ ਕੱਟ ਕੇ ਦੇ ਰਹੇ ਹੁੰਦੇ ਨੇ। ਔਰ ਜੇ ਇਹ ਵੀ ਨਾ ਹੋਏ ਕਿ ਭਾਈ ਕਮਿਊਨਿਟੀ ਜਿਹੜੀ ਹੈ ਫਿਰ ਕ੍ਰਾਈਸਿਸ ਵੇਲੇ ਜਾਂ ਦੁੱਖ ਵੇਲੇ ਜਾਂ ਕਿਸੇ ਵੀ ਲੋੜ ਵੇਲੇ ਨਾ ਖਲੋਏ ਤਾਂ ਫਿਰ ਇਹ ਇੱਕ ਆਪਣੇ ਆਪ ਦੇ ਵਿੱਚ ਵੀ ਇੱਕ ਜਿਹੜਾ ਹੈ ਉਹ ਨੈਗੇਟਿਵਿਟੀ ਬਣ ਜਾਂਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀਰ ਦਲਜੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਜਿਹੜਾ ਇਹ ਕਿਹਾ ਕਿ ਜਿਵੇਂ ਮੀਡੀਆ ਦਾ ਨੈਰੇਟਿਵ, ਡਾਕਟਰ ਰਣਜੀਤ ਸਿੰਘ ਹੋਰਾਂ ਦਾ ਡ੍ਰੀਮ ਪ੍ਰੋਜੈਕਟ, ਉਹਨਾਂ ਦਾ ਬ੍ਰੇਨ ਚਾਈਲਡ ਜਿਹਦੇ ਲਈ ਮੈਂ ਲਫ਼ਜ਼ ਇਸਤੇਮਾਲ ਕੀਤਾ ਸੀ TV 84, ਔਰ ਅਖੀਰਲੇ ਸਾਹ ਤੱਕ ਉਹ ਫਿਕਰਮੰਦ ਵੀ ਰਹੇ ਔਰ ਨਵੇਂ ਆਈਡੀਆਜ਼ ਦੇ ਨਾਲ ਭਰਪੂਰ ਵੀ ਰਹੇ ਕਿ ਅਸੀਂ ਇਹਨੂੰ ਇਵੇਂ ਅੱਗੇ ਲਿਜਾ ਸਕਦੇ ਹਾਂ, ਇਹਨੂੰ ਅਸੀਂ ਇਵੇਂ ਕਰ ਸਕਦੇ ਹਾਂ। ਇਸ ਸੰਬੰਧੀ ਉਹਨਾਂ ਨੇ ਈਵਨ ਹਸਨ ਜਲੀਲ ਸਾਹਿਬ ਵਾਸ਼ਿੰਗਟਨ 'ਚ ਨੇ, ਉਹਨਾਂ ਦੇ ਨਾਲ ਅੱਗੇ ਗੱਲਬਾਤ ਤੋਰੀ ਹੋਈ ਸੀ। ਉਹਨਾਂ ਨੂੰ ਵੀ ਜਦੋਂ ਪਤਾ ਲੱਗਾ ਉਹਨਾਂ ਨੇ ਪੂਰਾ 2 ਪੈਰਾਗ੍ਰਾਫ ਦਾ ਨੋਟ ਲਿਖਿਆ ਕਿ ਵੀ ਅਸੀਂ ਕਿਵੇਂ ਮਹਿਰੂਮ ਹੋਏ ਹਾਂ ਇੰਨੇ ਇੱਕ ਚੰਗੇ ਇਨਸਾਨ ਤੋਂ। ਸੋ ਅਸੀਂ ਵੀ ਦਲਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਟ੍ਰੈਜਡੀਜ਼ ਅਸੀਂ ਆਪਣੀ ਜ਼ਿੰਦਗੀ ਦੀਆਂ ਵੀ ਇੰਡੀਵਿਜੂਅਲ ਲਾਈਫਸ ਦੀਆਂ ਉਹਨਾਂ ਨੂੰ ਦੇਖਦੇ ਹਾਂ, ਪਰ ਜਦੋਂ ਕੁਦਰਤ ਵੱਲੋਂ ਕੋਈ ਕਹਿਰ ਵਾਪਰਦਾ ਹੈ, ਉਹ ਅਰਥਕੁਏਕ ਹੋਏ, ਉਹ ਸੁਨਾਮੀ ਹੋਏ, ਉਹ ਹਰੀਕੇਨ ਹੋਏ, ਉਹ ਕੋਈ ਹੋਰ ਗਲੇਸ਼ੀਅਰ ਆ ਜਾਏ, ਕੋਈ ਸੜਕ ਡਿੱਗ ਪਏ, ਕੋਈ ਹੋਰ ਹੋ ਜਾਏ। ਔਰ ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ ਈਸਟਰਨ ਜਾਂ ਈਸਟ ਅਫਗਾਨਿਸਤਾਨ ਦੇ ਜ਼ਿਲ੍ਹਾ ਖੋਸਤ ਦੇ ਵਿੱਚ ਇੱਕ ਬੜਾ ਮਾਰੂ ਜ਼ਲਜ਼ਲਾ ਜਿਹਨੂੰ ਭੂਚਾਲ ਅਸੀਂ ਕਹਿੰਦੇ ਹਾਂ, ਇੱਧਰਲੇ ਪੰਜਾਬ 'ਚ ਉਧਰ ਜ਼ਲਜ਼ਲਾ ਹੈ, ਅਰਥਕੁਏਕ ਆਇਆ ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 2000 ਦੇ ਕਰੀਬ ਮੌਤਾਂ ਹੋਈਆਂ ਨੇ, ਹਜ਼ਾਰਾਂ ਹੋਰ ਜ਼ਖਮੀ ਨੇ। ਔਰ ਅਫਸੋਸ ਇਸ ਗੱਲ ਦਾ ਹੈ ਕਿ ਇੱਕ ਪਾਸੇ ਜਦੋਂ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਭਾਈ ਪਿਛਲੇ ਲਗਭਗ 40 ਸਾਲ ਤੋਂ ਹੀ 1979 ਤੋਂ ਬਾਅਦ ਇੱਕ ਜੰਗ ਦੇ ਵਿੱਚ ਉਹ ਫਸੇ, ਔਰ ਅੱਜ ਵੀ ਜਦੋਂ ਕੋਈ ਵੀ ਟ੍ਰੈਜਡੀ ਵਾਪਰਦੀ ਹੈ ਜਿਵੇਂ ਗੁਰਦੁਆਰਾ ਕਰਤੇ ਪ੍ਰਵਾਨ 'ਚ ਹੋਇਆ, ਜਿਸ ਤੋਂ ਇਹ ਜ਼ਾਹਰ ਹੋਇਆ ਕਿ ਇਹਦੇ ਬਾਵਜੂਦ ਕਿ ਅਮਰੀਕਾ ਔਰ ਫੋਰਨ ਫੋਰਸਿਸ ਉੱਥੋਂ ਨਿਕਲ ਗਈਆਂ ਨੇ,
पर उन्हां दीयां एजेंसियां और भारत दी राह वर्गी एजेंसी उत्थे कुछ ना कुछ ਕਰਨ ਦੇ ਉੱਤੇ ਉਤਾਰੂ ਹੈ और उत्थे पीस नहीं होने और ਜਦੋਂ ਇਹ ट्रैजेडी वापरी ਹੁਣ ਕਿਉਂਕਿ ਅਫਗਾਨਿਸਤਾਨ ਪ੍ਰਤੀ ਇੱਕ ਜਿਹੜੀ ਪਰਸੈਪਸ਼ਨ ਵੀ ਦੁਨੀਆ 'ਚ ਬਣ ਗਈ ਜਾਂ ਬਣਾ ਦਿੱਤੀ ਗਈ ਕਿ ਭਾਈ ਇਹ ਤਾਂ ਕਿਸੇ ਦੇ ਨਾਲ ਕੋਆਪਰੇਟ ਨਹੀਂ ਕਰਦੇ, ਇਹਨਾਂ ਨੇ ਤਾਂ ਆਪਣਾ ਹੀ ਇਸਲਾਮਿਕ ਨਿਜ਼ਾਮ ਚਲਾਉਣਾ ਹੈ ਔਰ ਦੂਜਾ ਉਹਦਾ ਇੱਕ ਇੰਪੈਕਟ ਅਸੀਂ ਦੇਖਣ ਜਾਂਦੇ ਹਾਂ ਔਰ ਇਹ ਤਾਲਿਬਾਨ ਦੀ ਹਕੂਮਤ ਨੇ ਹਾਲ ਪਾਰਿਆ ਕੀਤੀ ਹੈ ਕਿ ਭਾਈ ਏਡਾ ਵੱਡਾ ਹੋਇਆ ਸਾਨੂੰ ਇੰਟਰਨੈਸ਼ਨਲ ਹੈਲਪ ਕਰੋ। ਯੂਨਾਈਟਿਡ ਨੇਸ਼ਨਸ ਨੂੰ ਵੀ ਉਹਨਾਂ ਨੇ ਕਿਹਾ, ਦੂਸਰਿਆਂ ਨੂੰ ਵੀ ਕਿਹਾ, ਪਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ 'ਚ ਵੀ ਡਿਸਕ੍ਰਿਮੀਨੇਸ਼ਨ ਵੈਸਟਰਨ ਕੰਟਰੀਜ਼ ਜਾਂ ਅਮਰੀਕਾ ਦੀ ਹੋ ਜਾਂਦੀ ਹੈ ਕਿ ਵੀ ਜਿੱਥੇ ਉਹ ਔਰ ਇਹ ਗੱਲ ਈਵਨ ਯੂਕਰੇਨ ਦੇ ਹਵਾਲੇ ਨਾਲ ਵੀ ਕਹੀ ਗਈ ਕਿ ਭਾਈ ਯੂਕਰੇਨ ਦੇ ਵਿੱਚ ਕਿਉਂਕਿ ਜਿਹੜੇ ਸਫਰ ਕਰ ਰਹੇ ਨੇ ਉਹ ਵਾਈਟ ਸਕਿਨਡ ਨੇ ਔਰ ਦੂਸਰੇ ਨੇ, ਉਹਨਾਂ ਦੇ ਲਈ ਹਰ ਪਾਸਿਓਂ ਮਦਦ ਜਾ ਰਹੀ ਹੈ। ਇਹ ਗੱਲ ਮੈਂ ਨਹੀਂ ਕਹਿੰਦਾ, ਈਵਨ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਉਹਨਾਂ ਨੇ ਅਫਰੀਕਾ ਦੇ ਹਵਾਲੇ ਨਾਲ ਗੱਲ ਕੀਤੀ ਕਿ ਭਾਈ ਉੱਥੇ ਇਸ ਕਿਸਮ ਦੇ ਕ੍ਰਾਈਸਿਸ ਨੇ ਔਰ ਉਹਦੇ ਲਈ ਕਮਿਟਮੈਂਟਸ ਕੀਤੀਆਂ ਹੋਈਆਂ ਕੰਟਰੀਜ਼ ਨੇ, ਲੇਕਿਨ ਉਹ ਜਿਹੜਾ ਉਹਨੂੰ ਫੁੱਲਫਿਲ ਨਹੀਂ ਕਰ ਰਹੇ। ਔਰ ਇਹੀ ਗੱਲ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਵੀ ਕਹਿੰਦੇ ਹਾਂ ਵੀ ਜਦੋਂ ਅਫਗਾਨਿਸਤਾਨ 'ਚੋਂ ਅਮਰੀਕਨ ਔਰ ਨੈਟੋ ਫੋਰਸਿਸ ਨਿਕਲੀਆਂ ਉਦੋਂ ਵੀ ਜ਼ਾਹਰ ਸੀ ਕਿ ਅਫਗਾਨਿਸਤਾਨ ਜਿਸ ਦੀ ਸਾਰੀ ਇਕਨੋਮੀ ਜਿਹੜੀ ਸ਼ਾਇਦ $20 ਬਿਲੀਅਨ ਦੀ ਸਾਰੀ ਇਕਨੋਮੀ ਹੈ ਉਹਦੇ 'ਚੋਂ 16 ਕਿ 17 ਬਿਲੀਅਨ ਤਾਂ ਫੋਰਨ ਏਡ ਦੇ ਉੱਤੇ ਖੜੀ ਹੈ ਕਿ ਬਾਹਰਲੀ ਏਡ ਹੈ ਤਾਂ ਨਹੀਂ। ਲੇਕਿਨ ਜਿਵੇਂ ਏਡ ਰੋਕੀ ਗਈ, ਜਿਵੇਂ ਜਿਹੜੇ ਪੈਸੇ ਉਹਨਾਂ ਦੀ ਏਡ ਦੇ ਹੀ ਸੀ ਭਾਵੇਂ ਅਮਰੀਕਾ ਦੇ ਹੀ ਦਿੱਤੇ ਹੋਏ ਸੀ ਉਹ ਉਹਨਾਂ ਨੂੰ ਫਰੀਜ਼ ਕਰ ਲਿਆ ਗਿਆ। ਹੁਣ ਪਤਾ ਨਹੀਂ ਕਿੰਨਾ ਕੁ ਰਿਲੀਜ਼ ਕੀਤਾ ਜਾਂ ਨਹੀਂ ਕੀਤਾ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਜੋ ਇਹ ਟ੍ਰੈਜੇਡੀ ਵਾਪਰੀ ਹੈ, ਇੱਕ ਸੱਜਣ ਜਿਹਨੇ BBC ਨੂੰ ਇੰਟਰਵਿਊ 'ਚ ਕਿਹਾ ਕਿ ਮੈਂ ਇਕੱਲੇ ਨੇ 80 ਡੈਡ ਬਾਡੀਜ਼ ਕੱਢੀਆਂ ਨੇ ਜ਼ਮੀਨ 'ਚੋਂ। ਔਰ ਜਦੋਂ ਇਸ ਕਿਸਮ ਦੀ ਟ੍ਰੈਜੇਡੀ ਹੁੰਦੀ ਹੈ ਲੋਕਲ ਲੈਵਲ ਦੇ ਉੱਤੇ ਅਫਗਾਨਿਸਤਾਨ ਹੋਏ ਜਾਂ ਈਵਨ ਪਾਕਿਸਤਾਨ ਵੀ ਜੇ ਮਦਦ ਕਰੇ, ਲੇਕਿਨ ਇਹ ਜਿਸ ਕਿਸਮ ਦੀ ਇਕਵਿਪਮੈਂਟ ਮਦਦ ਔਰ ਅਫਗਾਨਿਸਤਾਨ ਦੇ ਵਿੱਚ ਜੇ ਅਸੀਂ ਦੇਖੀਏ ਕਿ ਵੀ ਆਲਰੇਡੀ ਗੁਰਬਤ ਹੈ ਔਰ ਇਹ ਜਿਹੜਾ ਈਸਟਰਨ ਪ੍ਰੋਵਿੰਸ ਹੈ ਉਹਦੇ 'ਚ ਤਾਂ ਲੋਕ ਵਿਚਾਰੇ ਬਿਲਕੁਲ ਹੀ ਜਿਹੜੇ ਨੇ ਉਹ ਇਹ ਨਹੀਂ ਹੈ ਕਿ ਵੀ ਡੈਥਸ ਔਰ ਜ਼ਖਮੀ ਨੇ, ਹਜ਼ਾਰਾਂ ਘਰ ਜਿਹੜੇ ਡਿੱਗ ਪੈਂਦੇ ਨੇ, ਬੱਚੇ ਨੇ ਛੋਟੇ, ਔਰਤਾਂ ਨੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਵੱਧ ਤੋਂ ਵੱਧ ਮਦਦ ਹੋਏ। ਅਸੀਂ ਆਪਣੀ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਜਿਹੜੀ ਹਿਊਮੈਨਿਟੇਰੀਅਨ ਡਿਵੈਲਪਮੈਂਟ 'ਚ ਕੰਮ ਕਰਦੀ ਹੈ ਯੂਨਾਈਟਿਡ ਸਿਕਸ, ਉਹਨਾਂ ਨੂੰ ਵੀ ਇਹ ਕਿਹਾ ਕਿ ਭਾਈ ਫੌਰਨ ਜਿਹੜੀ ਵੀ ਜਿੰਨੀ ਵੀ ਮਦਦ ਪਹੁੰਚਾਈ ਜਾ ਸਕਦੀ। ਹਾਲਾਂਕਿ ਇਹ ਕੰਮ ਵੱਡੇ ਲੈਵਲ ਦੇ ਨੇ, ਲੇਕਿਨ ਜਿੱਥੇ ਜਿੱਥੇ ਵੀ ਜੋ ਵੀ ਕੁਝ ਕੀਤਾ ਜਾ ਸਕਦਾ ਸੋ ਅਸੀਂ ਮਾਰੇ ਗਿਆਂ ਲਈ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਔਰ ਜਿਹੜੇ ਸਫਰਿੰਗ ਲੋਕ ਨੇ ਉਹਨਾਂ ਦੇ ਲਈ ਦੁਆ ਕਰਦੇ ਹਾਂ ਕਿ ਰੱਬ ਉਹਨਾਂ ਨੂੰ ਹਿੰਮਤ ਦੇ ਇਸ ਟ੍ਰੈਜੇਡੀ 'ਚੋਂ ਪਾਰ ਨਿਕਲ ਸਕਣ। ਇਸ ਨੂੰ ਉਹ ਬਹਾਦਰੀ ਨਾਲ ਫੇਸ ਕਰ ਰਹੇ ਨੇ। ਅਫਗਾਨਾਂ 'ਚ ਕਰੈਕਟਰ ਤਾਂ ਉਹਨਾਂ ਪਰ ਇਹ ਵੀ ਕਈ ਵਾਰ ਰੱਬ ਦਾ ਭਾਣਾ ਹੈ ਕਿ ਸਮਝ ਤੋਂ ਬਾਹਰ ਹੋ ਜਾਂਦਾ ਹੈ ਕਿ ਕਿਵੇਂ ਉਹੀ ਲੋਕ ਬਾਰ-ਬਾਰ ਉਹੀ ਗਰੀਬ ਉਹੀ ਜਿਹੜੇ ਵਿਚਾਰੇ ਡਿਪਰਾਈਵਡ ਹੈਵ ਨਾਟ ਨੇ ਉਹ ਇੱਕ ਤੋਂ ਬਾਅਦ ਦੂਸਰੇ ਕ੍ਰਾਈਸਿਸ, ਕਿਤੇ ਮਹਿੰਗਾਈ ਹੋ ਜਾਏ ਤਾਂ ਵੀ ਉਹਨਾਂ ਨੇ ਸਫਰ ਕਰਨਾ ਹੈ, ਕੋਈ ਹੋਰ ਕ੍ਰਾਈਸਿਸ ਹੁੰਦਾ ਹੈ। ਹੁਣ ਗੱਲ ਅਸੀਂ ਜਿਹੜਾ ਸਾਡਾ ਮੇਨ ਤੁਸੀਂ ਟੌਪਿਕ ਡਿਸਕਸ ਕੀਤਾ ਹੈ, ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਦੇ ਹਾਂ। ਹੁਣ ਲਗਭਗ 3.5 ਜਾਂ 4 ਡੈਕੇਡਸ ਤੋਂ ਅਮਰੀਕਾ ਦੇ ਵਿੱਚ ਅਸੀਂ ਬੈਠੇ ਹੋਏ ਹਾਂ। ਅਮਰੀਕਾ ਦੀ ਜਿਹੜੀ ਹੈ ਉਹ ਸ਼ਹਿਰੀਅਤ ਨੂੰ ਮਾਣ ਰਹੇ ਹਾਂ, ਇਹਨਾਂ ਦੇ ਸੁੱਖ ਸੁਵਿਧਾਵਾਂ ਨੂੰ ਵੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅਮਰੀਕਾ ਆਉਣ ਦਾ ਫੈਸਲਾ 80s ਦੇ ਵਿੱਚ ਲਿਆ ਉਦੋਂ ਅਮਰੀਕਾ ਸੱਚਮੁੱਚ ਹਿਊਮਨ ਰਾਈਟਸ ਦਾ ਚੈਂਪੀਅਨ ਸੀ। ਹਾਲਾਂਕਿ ਇਹ ਨਹੀਂ ਹੈ ਵੀ ਅਮਰੀਕਾ ਨੇ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਆਪਣੀਆਂ ਉਸ ਕਿਸਮ ਦੀਆਂ ਜਿਹਨੂੰ ਦੁਸਾਹਸ ਕਿਹਾ ਜਾਂਦਾ ਹੈ ਕਿ ਭਾਈ ਐਵੇਂ ਦਿਲਵਦੀਆਂ ਨਹੀਂ ਦਿਖਾਈਆਂ। ਉਹ ਤਾਂ ਅਸੀਂ ਕੋਰੀਅਨ ਵਾਰ 'ਚ ਵੀ, ਵਿਤਨਾਮ ਵਾਰ 'ਚ ਵੀ, ਔਰ ਵਿਤਨਾਮ ਵਾਰ ਬਾਰੇ ਤਾਂ ਅਕਸਰ ਅਸੀਂ ਸਟੂਡੈਂਟ ਲਾਈਫ 'ਚ ਇਹ ਨਜ਼ਮਾਂ ਔਰ ਇਹ ਕਹਾਣੀਆਂ ਕਿ ਭਾਈ ਕਿਵੇਂ ਉੱਥੇ ਕਾਰਪੈਟ ਬੰਬਿੰਗ ਹੋ ਰਹੀ ਹੈ, ਕਿਵੇਂ ਅਮਰੀਕਨ ਸਾਈਬਰ ਜੈਟ ਉੱਥੇ ਕੀ ਕਰ ਰਹੇ ਨੇ। ਪਰ ਉਹ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਇੱਕਦਮ ਬਾਅਦ ਇੱਕ ਨਵੀਂ ਪੋਲਰਾਈਜੇਸ਼ਨ ਸ਼ੁਰੂ ਹੋਈ ਔਰ ਕੋਲਡ ਵਾਰ ਦੀ ਬਿਗਨਿੰਗ ਸੋਵੀਅਤ ਯੂਨੀਅਨ ਵਰਸਸ ਅਮਰੀਕਾ ਔਰ ਏਸ਼ੀਆ ਦੇ ਵਿੱਚ ਆਪਣਾ ਇਨਫਲੂਐਂਸ ਵਿਨ ਕਰਨ ਦੇ ਲਈ ਇਹ ਦੋਨੋਂ ਹੀ ਜੰਗਾਂ ਕੋਰੀਅਨ ਵਾਰ ਔਰ ਵਿਤਨਾਮ ਵਾਰ ਜਿਹੜੀਆਂ ਅਮਰੀਕਾ ਨੇ ਵਿੱਢੀਆਂ ਜਾਂ ਅਮਰੀਕਾ ਉਸ ਦਾ ਹਿੱਸਾ ਬਣਿਆ, ਜਿਹਦੇ 'ਚ ਵੱਡੀ ਗਿਣਤੀ ਦੇ ਵਿੱਚ ਅਮਰੀਕਨ ਸੋਲਜਰ ਮਾਰੇ ਗਏ। ਵਿਤਨਾਮ ਵਾਰ 'ਚ ਵੀ 60,000 ਦੇ ਕਰੀਬ ਅਮਰੀਕਨ ਸੋਲਜਰ ਮਰੇ, ਇੰਨਾ ਕੁ ਨੰਬਰ
ਕੋਰੀਅਨ ਵਾਰ 'ਚ ਵੀ ਸੀ। ਔਰ ਹਾਲਾਂਕਿ ਇਹ ਵਾਰਸ ਜਿਹੜੀਆਂ ਨੇ ਇਹ ਯੂਨਾਈਟਿਡ ਨੇਸ਼ਨਸ ਦੀ ਸੁਪਰਵਿਜ਼ਨ ਦੇ ਥੱਲੇ ਉਹਦੇ 'ਚ ਮਲਟੀਨੈਸ਼ਨਲ ਫੌਜ ਸੀ ਡਿਫਰੈਂਟ ਕੰਟਰੀਜ਼ ਦੀ ਕੋਰੀਅਨ ਵਾਰ 'ਚ। ਖਾਸ ਤੌਰ ਤੇ ਇੰਡੀਅਨ ਸੋਲਜਰ ਵੀ ਸੀ, ਪਾਕਿਸਤਾਨ ਦਾ ਨਹੀਂ ਮੈਨੂੰ ਪਤਾ ਹੈ, ਲੇਕਿਨ ਪਾਕਿਸਤਾਨੀ ਵੀ ਹੋਣਗੇ ਜ਼ਰੂਰ, ਕਿਉਂਕਿ ਉਦੋਂ ਪਾਕਿਸਤਾਨ ਪੂਰੀ ਤਰ੍ਹਾਂ ਜਿਹੜਾ ਉਹ ਅਮਰੀਕਾ ਦੇ ਖੈਮੇ 'ਚ ਸੀ। ਹੁਣ ਉਸ ਤੋਂ ਬਾਅਦ ਜਦੋਂ ਫੌਜਾਂ ਉੱਥੋਂ ਨਿਕਲ ਆਈਆਂ, ਫਿਰ ਇਹ ਲੱਗਾ ਵੀ ਅਮਰੀਕਾ ਜਿਹੜਾ ਹੈ ਉਹ ਹੁਣ ਬਾਹਰ ਖਾਸ ਤੌਰ ਤੇ ਫੋਰਨ ਪਾਲਿਸੀ ਦੇ ਮਾਮਲੇ ਦੇ ਵਿੱਚ ਜ਼ਿਆਦਾ ਡਿਸਕਰੀਟ ਹੋਏਗਾ, ਖਾਮਖਾਹ ਦੇ ਪੰਗੇ ਨਹੀਂ ਲਏਗਾ। ਲੇਕਿਨ ਬਹੁਤ ਜਲਦ ਅਸੀਂ 1991 ਤੱਕ ਪਹੁੰਚਦੇ ਹਾਂ ਪਰਸ਼ੀਅਨ ਗਲਫ, ਜਿਹਦੇ 'ਚ ਕਿ ਕੁਵੈਤ ਔਰ ਇਰਾਕ ਕੁਵੈਤ ਦੇ ਉੱਤੇ ਕਾਬਜ਼ ਹੁੰਦਾ, ਅਮਰੀਕਾ ਫੌਜ ਭੇਜਦਾ। ਔਰ ਉਸ ਤੋਂ ਬਾਅਦ ਜਿਹੜੀ ਅਨਵਾਂਟਡ ਵਾਰ ਜਿਹਨੂੰ ਮੈਂ ਕਹਿ ਸਕਦਾ ਹਾਂ, ਜਿਹੜੀ ਕਿ ਸਿਰਫ ਧੌਂਸ ਜਮਾਉਣ ਲਈ ਸੀ, 2003 ਦੇ ਵਿੱਚ ਜਦੋਂ ਇਰਾਕ ਦੇ ਉੱਤੇ ਅਮਰੀਕਾ ਨੇ ਅਟੈਕ ਕੀਤਾ। 9/11 ਦੇ ਹਾਦਸੇ ਤੋਂ ਬਾਅਦ ਅਫਗਾਨਿਸਤਾਨ ਵਾਲਾ ਪਾਰਟ ਸਮਝ ਆ ਸਕਦਾ ਹੈ, ਹਾਲਾਂ ਉਹਨੂੰ ਮੱਚ ਬਿਫੋਰ ਜਿਹੜਾ ਉਹ ਨਿਬੇੜਿਆ ਜਾ ਸਕਦਾ ਸੀ, ਖਾਸ ਤੌਰ ਤੇ ਜਦੋਂ ਉਸਾਮਾ ਬਿਨ ਲੈਡਨ ਲਗਭਗ 10 ਸਾਲ ਬਾਅਦ ਮਾਰਿਆ ਜਾਂਦਾ। ਉਸ ਤੋਂ ਬਾਅਦ ਅਗਲੇ 10 ਸਾਲ ਤੱਕ ਡਰੈਗ ਔਨ ਕਰਕੇ ਸਫਰਿੰਗ ਨੂੰ ਹੀ ਡਰੈਗ ਔਨ ਕੀਤਾ। ਪਰ ਮੈਂ ਇਹ ਜਦੋਂ ਇਸ ਪੀਰੀਅਡ ਨੂੰ ਦੇਖਦਾ ਹਾਂ, ਅਸੀਂ 80s ਦੇ ਵਿੱਚ ਇਹ ਦੇਖਦੇ ਸੀ ਕਿ ਭਈ ਇੱਕ ਪਾਸੇ ਸੋਵੀਅਤ ਯੂਨੀਅਨ ਪੂਰਾ ਕਮਿਊਨਿਸਟ ਬਲਾਕ ਹੈ ਜਿਹੜਾ ਕਿ ਸੈਂਟਰਲਾਈਜ਼ਡ ਹੈਜੇਮੋਨਿਕ ਰੂਲ ਹੈ, ਔਰ ਅਮਰੀਕਾ ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਦਾ ਹੈ ਉਹਦਾ ਚੈਂਪੀਅਨ ਹੈ। ਔਰ ਸਾਨੂੰ ਲੱਗਦਾ ਸੀ ਕਿ ਵੀ ਇੱਥੇ ਜਿਹੜਾ ਹੈ ਜੇ ਸਿੱਖਾਂ ਦੀ ਵੀ ਕੋਈ ਸੁਣਵਾਈ ਹੋਈ, ਸਾਡੇ ਕੌਮੀ ਘਰ ਦੀ ਗੱਲ ਨੂੰ ਕੋਈ ਜਿਹੜੀ ਹੈ ਉਹ ਪਜ਼ੀਰਾਈ ਮਿਲੀ ਤੇ ਉਹ ਇੱਥੇ ਹੀ ਮਿਲੇਗੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਹਿਲੇ ਦੌਰ ਦੇ ਵਿੱਚ ਇੱਥੇ ਉਸ ਕਿਸਮ ਦਾ ਮਾਹੌਲ ਵੀ ਨਜ਼ਰ ਆਉਂਦਾ ਸੀ। ਪਰ ਇਹ ਸਭ ਕੁਝ ਬਦਲਿਆ ਜਦੋਂ 1999-90 ਤੱਕ ਪਹੁੰਚਦੇ ਹਾਂ। ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟ ਗਿਆ ਔਰ ਅਮਰੀਕਾ ਦਾ ਇੰਟਰਸਟ ਵੀ ਜਿਹੜਾ ਸੀ ਫਿਰ ਛੋਟੇ ਮੁਲਕ ਕ੍ਰੀਏਟ ਕਰਨ ਦੀ ਥਾਂ ਦੇ ਉੱਤੇ ਉਹ ਜਿਹੜਾ ਉਹਦਾ ਖਲਾਰਾ ਸੀ ਉਹਨੂੰ ਸਾਂਭਣ ਤੇ ਹੀ ਲੱਗ ਗਿਆ ਥੋੜਾ ਬਹੁਤ। ਅਸੀਂ ਯੂਗੋਸਲਾਵੀਆ ਵੀ ਟੁੱਟਿਆ ਨਾਲ, ਸਰਬ ਫੌਜਾਂ ਜਿਹੜੀਆਂ ਨੇ ਉਹ ਕਰੋਸ਼ੀਆ ਰਾਹੀਂ ਬੋਸਨੀਆ ਹਰਜ਼ੇਗੋਵੀਨਾ, ਔਰ ਉੱਥੇ ਕਿੰਨੀ ਦੇਰ ਉਸ ਲੜਾਈ ਦੇ ਵਿੱਚ ਜੈਨੋਸਾਈਡਲ ਲਾਈਨ ਸ਼ੁਰੂ ਹੋਈ। ਸੋ ਉਸ ਸਾਰੇ ਤੋਂ ਬਾਅਦ ਅਮਰੀਕਾ ਨੇ ਇੱਕ ਜਿਹੜਾ ਕਿ ਨਵਾਂ ਵਰਲਡ, ਅਮਰੀਕਾ ਇੱਕੋ ਇੱਕ ਓਨਲੀ ਸੁਪਰ ਪਾਵਰ ਦੇ ਤੌਰ ਤੇ ਉਸ ਦਾ ਉਭਾਰ ਹੋਇਆ ਔਰ ਖੈਮੇ ਬਦਲਣੇ ਸ਼ੁਰੂ ਹੋਏ। ਇੰਡੀਆ ਜਿਸ ਬਾਰੇ ਅਮਰੀਕਾ ਦੀ ਬਹੁਤ ਸਖਤ ਪਹੁੰਚ ਸੀ ਡਿਊਰਿੰਗ ਦਾ ਕੋਲਡ ਵਾਰ, ਜੇ ਤੁਸੀਂ ਡੀਕਲਾਸੀਫਾਈਡ ਡਾਕੂਮੈਂਟ ਦੇਖੋ ਕਿ ਰੀਗਨ ਜਾਂ ਹੈਨਰੀ ਕਿਸਿੰਜਰ ਜਾਂ ਉਹ ਦੂਸਰੇ ਸਾਰੇ ਭਾਰਤ ਬਾਰੇ, ਇੰਦਰਾ ਗਾਂਧੀ ਬਾਰੇ ਕੀ ਵਿਚਾਰ ਰੱਖਦੇ ਸੀ। ਭਾਰਤ ਨੇ ਐਮਰਜੈਂਸੀ ਲਾਈ, ਇੰਦਰਾ ਗਾਂਧੀ ਨੇ 1975 ਚ ਅਮਰੀਕਾ ਨੇ ਕਿਵੇਂ ਵਿਰੋਧ ਕੀਤਾ। ਲੇਕਿਨ ਜਿਉਂ ਹੀ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ ਔਰ ਇੰਡੀਆ ਨੇ ਆਪਣਾ ਖੈਮਾ ਬਦਲਣਾ ਸ਼ੁਰੂ ਕੀਤਾ ਔਰ ਹੌਲੀ ਬਦਲਦੇ ਆ 9/11 ਤੋਂ ਬਾਅਦ ਅਮਰੀਕਨ ਖੈਮੇ ਦੇ ਵਿੱਚ ਇਸ ਕਦਰ ਆਏ ਕਿ ਜਿਹੜਾ ਪ੍ਰੈਸਲਰ ਅਮੈਂਡਮੈਂਟ ਦੇ ਥੱਲੇ ਸੈਂਕਸ਼ਨਸ ਲੱਗੀਆਂ ਸੀ, ਨਿਊਕਲੀਅਰ ਜਿਹੜਾ ਇਹਨਾਂ ਦੇ ਧਮਾਕੇ ਕਰਨ ਤੋਂ ਬਾਅਦ ਜੂਨੀਅਰ ਬੁਸ਼ ਨੇ ਇੰਡੀਆ ਨੂੰ ਉਸ ਖੂਹ ਚੋਂ ਕੱਢਿਆ, ਨਿਊਕਲੀਅਰ ਸਪਲਾਇਰ ਗਰੁੱਪ ਦੇ ਨਾਲ ਤਾਲਮੇਲ ਕਰਕੇ ਉਹਨੂੰ ਉਸ ਬਿਨਾ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਸਾਈਨ ਕਰਨ ਦੇ ਨਾ ਹੀ ਇੰਡੀਆ ਨੇ ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਸਾਈਨ ਕੀਤੀ। ਪਰ ਇੰਡੀਆ ਨਾਲ ਉਹਨਾਂ ਨੇ ਟੈਕਨੋਲੋਜੀਕਲ ਐਡਵਾਂਸਮੈਂਟ ਐਂਡ ਇੰਡੋ US ਨਿਊਕਲੀਅਰ ਡੀਲ ਜਿਹਦੇ ਥੱਲੇ ਉਹਨਾਂ ਨੂੰ ਰਿਐਕਟਰ ਸਪਲਾਈ ਔਰ ਆਮ ਵਾਂਗ ਸਾਰਾ ਵਰਤਾਰਾ ਹੋਇਆ। 2014 ਤੱਕ ਪਹੁੰਚਦੇ ਹਾਂ ਅਸੀਂ। ਜੇ ਹੁਣ ਇਨੀਸ਼ੀਅਲ ਪਾਰਟ ਦੇਖੀਏ ਕਿ 2002 ਦੇ ਵਿੱਚ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਬਣਦਾ ਹੈ, ਹਜ਼ਾਰਾਂ ਮੁਸਲਮਾਨਾਂ ਦੀ ਉਹ ਨਸਲਕੁਸ਼ੀ ਕਰਦਾ ਹੈ ਔਰ ਅਮਰੀਕਾ ਦੇ ਵਿੱਚ US ਸਰਫ ਦੀ ਰਿਕਮੈਂਡੇਸ਼ਨ ਦੇ ਉੱਤੇ ਮੋਦੀ ਦੀ ਅਮਰੀਕਾ ਐਂਟਰੀ ਤੇ ਬੈਨ ਲੱਗ ਜਾਂਦਾ ਹੈ। ਇਹੀ ਕੈਨੇਡਾ 'ਚ ਵੀ ਰਹਿੰਦਾ ਹੈ, UK 'ਚ ਵੀ ਰਹਿੰਦਾ। ਹੁਣ ਇਹ ਉਹ ਪੀਰੀਅਡ ਸੀ ਕਿ ਬੇਸ਼ੱਕ 9/11 ਹੋ ਚੁੱਕਾ ਸੀ ਪਰ ਅਮਰੀਕਾ ਨੂੰ ਅਜੇ ਵੀ ਹਿਊਮਨ ਰਾਈਟਸ ਨਾਲ ਸੰਬੰਧਿਤ ਜਿਹੜਾ ਥੋੜਾ ਬਹੁਤ ਆਪਣਾ ਉਹ ਰੈਪੂਟੇਸ਼ਨ ਕਾਇਮ ਰੱਖਣਾ ਚਾਹੁੰਦੇ ਸੀ ਔਰ ਖਾਸ ਤੌਰ ਤੇ ਜਦੋਂ ਕੋਈ ਖੁੱਲ੍ਹੇਆਮ ਹੀ ਨਸਲਕੁਸ਼ੀ ਕਰ ਰਿਹਾ ਹੋਵੇ। ਲੇਕਿਨ 2014 ਤੱਕ ਪਹੁੰਚਦੇ ਆ, ਭਾਰਤ ਹੋਰ ਫਰਮਲੀ ਡਿਊਰਿੰਗ ਦਾ ਮਨਮੋਹਨ ਸਿੰਘ ਗਵਰਨਮੈਂਟ ਦੇ ਪੀਰੀਅਡ ਦੇ 10 ਸਾਲ ਮਨਮੋਹਨ ਸਿੰਘ ਜਿਹੜਾ ਉਹ ਪ੍ਰਾਈਮ ਮਿਨਿਸਟਰ ਰਿਹਾ 2004 ਤੋਂ 2014 ਤੱਕ। ਔਰ ਜਦੋਂ ਮੋਦੀ
ਜਿਹੜਾ 2014 ਚ ਪ੍ਰਧਾਨ ਮੰਤਰੀ ਬਣਿਆ ਅਮਰੀਕਾ ਦੀ ਨੀਤੀ ਟੋਟਲੀ ਬਦਲ ਚੁੱਕੀ ਸੀ ਔਰ ਇਹ ਸਾਰੇ ਪੀਰੀਅਡ ਚ ਜਿਵੇਂ ਫਿਰ ਮੋਦੀ ਅਮਰੀਕਾ ਦਾ ਡਾਰਲਿੰਗ ਬਣਿਆ, ਜਿਵੇਂ ਉਹਨੂੰ ਜਿਹੜਾ ਉਹ ਰੈੱਡ ਕਾਰਪੇਟ ਵੈਲਕਮ ਮਿਲਦੀ ਰਹੀ, ਟਰੰਪ ਦੇ ਪੀਰੀਅਡ ਤੱਕ ਪਹੁੰਚਦੇ ਆ ਤੇ ਫਿਰ ਹਾਊਡੀ ਮੋਡੀ ਵਾਲਾ ਉਹ ਸਾਰਾ ਸਿਨੈਰੀਓ ਹਿਊਸਟਨ ਦੇ ਸ਼ਹਿਰ ਦੇ ਵਿੱਚ, ਜਿੱਥੇ ਕਿ ਉਹ ਖੁੱਲ੍ਹ ਕੇ ਮੋਦੀ ਵੋਟਾਂ ਮੰਗ ਰਿਹਾ ਟਰੰਪ ਦੇ ਲਈ ਕਿ ਅਬ ਕੀ ਬਾਰ ਫਿਰ ਕੀ ਬਾਰ ਟਰੰਪ ਸਰਕਾਰ, ਔਰ ਹਿੰਦੂ ਫਾਊਂਡੇਸ਼ਨ ਇੱਥੇ ਮਿਲੀਅਨਸ ਆਫ ਡਾਲਰਸ ਇਕੱਠਾ ਕਰਕੇ ਟਰੰਪ ਨੂੰ ਦੇ ਰਹੀ ਹੈ ਤੇ ਟਰੰਪ ਵੀ ਕਹਿ ਰਿਹਾ ਆਈ ਲਾਈਕ ਹਿੰਦੂਜ਼। ਸੋ ਉਹ ਫਿਰ ਵਾਈਟ ਹਾਊਸ ਹੋਏ, ਯੂਐਸ ਲਾਅ ਮੇਕਰ ਹੋਣ, ਇਹਦੇ ਬਾਵਜੂਦ ਕਿ 2014 ਤੋਂ 2022 ਤੱਕ ਪਹੁੰਚਦੇ ਆ ਇਹਨਾਂ 8 ਸਾਲਾਂ 'ਚ ਜਿਸ ਲੈਵਲ ਦੇ ਉੱਤੇ ਘੱਟ ਗਿਣਤੀਆਂ ਦੀ, ਜਿਨ੍ਹਾਂ 'ਚ 20 ਕਰੋੜ ਮੁਸਲਮਾਨ ਸ਼ਾਮਲ ਨੇ, 3 ਕਰੋੜ ਦੇ ਕਰੀਬ ਸਿੱਖ ਨੇ, ਇੰਨੇ ਈਸਾਈ ਨੇ ਔਰ 10 ਕਰੋੜ ਤੋਂ ਜ਼ਿਆਦਾ ਦਲਿਤ ਨੇ, ਇੰਨੇ ਹੀ ਜਿਹੜੇ ਨੇ ਉਹ ਸ਼ਡਿਊਲ ਟ੍ਰਾਈਬ ਨੇ, ਆਲਮੋਸਟ 10-11% ਪਾਪੂਲੇਸ਼ਨ। ਉਹਨਾਂ ਦੇ ਨਾਲ ਕੀ ਵਰਤਾਰਾ ਚੱਲ ਰਿਹਾ ਹੈ, ਕਿਹੜੇ ਕਾਨੂੰਨ ਉਹਨਾਂ ਨੇ ਪਾਸ ਕੀਤੇ, ਕਿਵੇਂ ਅੱਜ ਤਾਂ ਹਾਲ ਇਹ ਹੈ ਕਿ ਜਿਹਦਾ ਮਰਜ਼ੀ ਜਾ ਕੇ ਘੱਟ ਗਿਣਤੀ ਵਾਲੇ ਦਾ ਘਰ ਯੂਪੀ ਦਾ ਗੁੰਡਾ ਚੀਫ ਮਿਨਿਸਟਰ ਢਾਹ ਦਿੰਦਾ ਹੈ। ਔਰ ਇਹੀ ਨਹੀਂ ਕਿ ਉਹਨਾਂ ਨਾਲ ਜੋ ਇੱਕ ਸਿੱਖ ਗੁਰਦੁਆਰਾ ਜਿਹੜਾ ਯੂਪੀ ਦੇ ਵਿੱਚ ਢਾਇਆ ਗਿਆ ਕਿ ਜੀ ਇਹ ਵਾਧੂ ਕੰਸਟਰਕਸ਼ਨ ਕੀਤੀ ਹੋਈ ਹੈ, ਜਦੋਂ ਮਰਜ਼ੀ ਜਿਹੜੀ ਹੈ ਉਹ ਵਾਇਲੈਂਸ ਜਿਹਦੇ ਮਰਜ਼ੀ ਖਿਲਾਫ ਕਰ ਦੇਣ, ਜਿਸ ਕਿਸਮ ਦੀ ਗੁੰਡਾਗਰਦੀ ਔਰ ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਫਰਾਡ, ਜਿਸ ਕਿਸਮ ਦਾ ਜ਼ਬਰ ਚੱਲ ਰਿਹਾ। ਲੇਕਿਨ ਜੇ ਅਮਰੀਕਾ ਦਾ ਅਸੀਂ ਸਰਕਾਰੀ ਲੈਵਲ ਤੇ ਰਿਸਪੌਂਸ ਦੇਖੀਏ, ਜਿਹੜੇ ਇਹਨਾਂ ਦੀਆਂ ਹਿਊਮਨ ਰਾਈਟਸ ਬਾਡੀ ਨੇ, ਜਿਵੇਂ ਯੂਐਸਐਫ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਬਾਈ ਪਾਰਟੀਸਨ ਕਮਿਸ਼ਨ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਸਕਸੈਸਿਵ 2022 ਤੀਸਰਾ ਸਾਲ ਹੈ ਜਦੋਂ ਉਹਨਾਂ ਦੀ ਰਿਕਮੈਂਡੇਸ਼ਨ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਰੈੱਡ ਸਿਗਨਲ ਐਲਾਨਿਆ ਜਾਏ। ਪਰ ਕਿਉਂਕਿ ਇਹ ਰਿਪੋਰਟ ਬਾਈਂਡਿੰਗ ਨਹੀਂ ਹੈ ਔਰ ਪ੍ਰੈਜ਼ੀਡੈਂਸ਼ੀਅਲ ਡਿਸਕ੍ਰਿਸ਼ਨ ਦੇ ਥੱਲੇ ਉਸ ਰਿਪੋਰਟ ਨੂੰ ਮੰਨਦੇ ਨਹੀਂ ਤਾਂ ਇੰਡੀਆ ਨੂੰ ਆਫ ਦਾ ਹੁੱਕ ਕਰ ਦਿੰਦੇ ਨੇ। ਇਸੇ ਤਰ੍ਹਾਂ ਪਿਛਲੇ ਪੀਰੀਅਡ ਦੇ ਵਿੱਚ ਖਾਸ ਤੌਰ ਤੇ ਕੈਲੀਫੋਰਨੀਆ ਤੋਂ ਜਿਹੜੇ ਇੱਕ ਹਿਊਮਨ ਰਾਈਟਸ ਦੇ ਕਾਫੀ ਚੈਂਪੀਅਨ ਟੌਮ ਲੈਂਟੋਸ ਕਾਂਗਰਸਮੈਨ ਸੀ ਸੈਕਰਾਮੈਂਟੋ ਤੋਂ, ਸਿੱਖਾਂ ਨਾਲ ਵੀ ਉਹਨਾਂ ਦਾ ਬਹੁਤ ਲਗਾਵ ਸੀ ਔਰ ਉਹ ਸਿੱਖਾਂ ਦੇ ਇਸ਼ੂਜ਼ ਨੂੰ 80s ਦੇ ਵਿੱਚ ਚੁੱਕਦੇ ਰਹੇ ਔਰ ਉਹਨਾਂ ਦੇ ਨਾਂ ਦੇ ਉੱਤੇ ਹੀ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਯੂਐਸ ਕਾਂਗਰਸ ਦੇ ਵਿੱਚ ਬਣਿਆ ਹੋਇਆ, ਉਹਦੀਆਂ ਬਰੀਫਿੰਗਸ ਹੀਅਰਿੰਗਸ ਹੁੰਦੀਆਂ ਨੇ, ਉਹਦੇ ਵਿੱਚ ਵੀ ਇੰਡੀਆ ਨੂੰ ਬਲਾਸਟ ਕੀਤਾ ਜਾਂਦਾ ਹੈ। ਬਾਕੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਤਾਂ ਕਰਦੀਆਂ, ਲੇਕਿਨ ਜਿਹੜਾ ਵਾਈਟ ਹਾਊਸ ਹੈ ਔਰ ਜਿਹੜੇ ਉਹਨਾਂ ਦਾ ਜੇ ਪਾਲਿਸੀ ਮੇਕਰ ਨੇ, ਜ਼ਾਹਰ ਹੈ ਕਿ ਉਹ ਤਾਂ ਚਾਈਨਾ ਦੇ ਖਿਲਾਫ ਇੰਡੀਆ ਦੇ ਨਾਲ ਆਸਟ੍ਰੇਲੀਆ, ਜਾਪਾਨ, ਕੁਆਡ ਔਰ ਉਹ ਸਾਰੇ ਦੇ ਥੱਲੇ ਉਹ ਕਿਸੇ ਦੇ ਕੰਨਾਂ ਤੇ ਜਿਹੜੀ ਹੈ ਉਹ ਜੂੰ ਨਹੀਂ ਸਰਕਦੀ। ਔਰ ਮੈਂ ਇਹ ਸਮਝਦਾ ਵੀ ਜਦੋਂ ਅਸੀਂ ਵਿਦਨ ਸਿਸਟਮ ਆਪਣੇ ਬੱਚਿਆਂ ਦੀ ਪੋਲੀਟੀਕਲ ਸਿਸਟਮ 'ਚ ਪਾਰਟਿਸਿਪੇਸ਼ਨ ਦੀ ਗੱਲ ਕਰਦੇ ਹਾਂ ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਲਟੀਮੇਟਲੀ ਤੁਹਾਡੀ ਆਵਾਜ਼ ਤੁਹਾਡੇ ਆਪਣੇ ਹੀ ਲੋਕਾਂ ਨੇ ਜਿਹੜੇ ਕੌਮ ਨਾਲ ਜਾਂ ਆਪਣੇ ਮਜ਼ਹਬ ਨਾਲ ਸਿੰਸੀਅਰ ਨੇ, ਜ਼ਾਹਰ ਹੈ ਇਹਨਾਂ ਮੁਲਕਾਂ ਦੇ ਨਾਲ ਵੀ ਉਹਨਾਂ ਦੀ, ਕਿਉਂਕਿ ਐਵਰੀ ਇੰਚ ਉਹ ਪੈਟਰੀਓਟ ਹੋਣੇ ਚਾਹੀਦੇ ਨੇ, ਉਹਨਾਂ ਨੇ ਹੀ ਚੁੱਕਣੀ। ਔਰ ਇਹ ਗੱਲ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖੀ, ਹਾਲਾਂ ਜਿਹੜੇ ਕੁਛ ਨੇ ਉਹਦੇ ਡਰਦੇ ਮਾਰਦੇ ਬੋਲਦੇ ਨਹੀਂ ਹੈ, ਲੇਕਿਨ ਜਗਮੀਤ ਸਿੰਘ ਜਿਹੜੇ ਐਨਡੀਪੀ 'ਚ ਲੀਡਰ ਬਣੇ, ਜੇ ਕੋਈ ਵੀ ਆਵਾਜ਼ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹੁੰਦੀ ਆ ਉਹਨਾਂ ਰਾਹੀਂ ਅਸੀਂ ਦੇਖਦੇ ਹਾਂ। ਯੂਕੇ ਦੇ ਵਿੱਚ ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਉਹ ਆਵਾਜ਼ ਬਣੇ ਨੇ, ਇਕੱਲੀ ਸਿੱਖਾਂ ਦੇ ਨਹੀਂ, ਮਾਈਨੋਰਿਟੀਜ਼ ਦੀ। ਇਸ ਵੇਲੇ ਯੂਐਸ ਕਾਂਗਰਸ ਦੇ ਵਿੱਚ 3 ਜਿਹੜੇ ਨੇ ਕਾਂਗਰਸਮੈਨ ਜਾਂ ਕਾਂਗਰਸ ਵੂਮੈਨ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ ਔਰ ਉਹਨਾਂ 'ਚ ਜਿਹੜੀ ਸਭ ਤੋਂ ਪਾਵਰਫੁਲ ਵੋਕਲ ਜਿਹਨੇ ਜਿਹੜੀ ਪੱਗ ਬੰਨ੍ਹ ਕੇ ਅਫਰੀਕਨ ਮੂਲ ਦੀ ਹੈ ਉਹ ਕਾਂਗਰਸ ਜਾਂਦੀ ਹੈ ਔਰ ਬੜੀ ਵੋਕਲ ਆਵਾਜ਼ ਹੈ ਇਲਹਾਨ ਉਮਰ। ਔਰ ਇਲਹਾਨ ਉਮਰ ਨੇ ਜਿਵੇਂ ਵਕਤਨ ਬਾ ਵਕਤਨ ਆਵਾਜ਼ ਚੁੱਕੀ ਔਰ ਮੈਂ ਇਹ ਦੇਖਦਾ ਕਿ ਹੁਣ ਈਵਨ ਜਦੋਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਉਹਦੇ 'ਚ ਇਲਹਾਨ ਉਮਰ ਦੇ ਰੈਜ਼ੋਲੂਸ਼ਨ ਜਿੱਥੇ ਮੁਸਲਮਾਨਾਂ ਦੀ ਗੱਲ ਪ੍ਰੋਮੀਨੈਂਟਲੀ ਹੁੰਦੀ ਹੈ, ਜ਼ਾਹਰ ਹੈ ਉਹਨਾਂ ਦੀ ਗਿਣਤੀ ਵੀ 20 ਕਰੋੜ ਹੈ ਔਰ ਉਹ ਸਾਰਿਆਂ ਨੂੰ ਇਲਹਾਨ ਉਮਰ ਡੇਰਿੰਗ ਕਾਂਗਰਸ ਵੂਮਨ ਹੈ, ਦੁਬਾਰਾ ਚੁਣ ਕੇ ਆਈ ਹੈ ਔਰ ਉਹ ਪਾਕਿਸਤਾਨ ਵੀ ਗਈ। ਪਾਕਿਸਤਾਨ 'ਚ ਖਾਸ ਤੌਰ ਤੇ ਆਜ਼ਾਦ ਕਸ਼ਮੀਰ ਔਰ ਉਸ ਬਾਰਡਰ ਦੇ ਉੱਤੇ ਜਿਹੜਾ ਕਿ ਦੂਜੇ ਪਾਸੇ ਚੱਲਦਾ ਹੈ, ਇੰਡੀਆ ਨੇ ਬੜੀਆਂ ਚੀਕਾਂ ਮਾਰੀਆਂ ਕਿ ਜੀ ਇਹ ਤਾਂ ਇਹ ਟੈਰੀਟਰੀ ਤੇ ਫਲਾਣਾ ਢਿਮਕਾ, ਔਰ ਉਹ ਜਿਹੜੀ ਹੈ ਉਹ ਇਸ ਦੇ ਉੱਤੇ ਆਵਾਜ਼ ਚੁੱਕਦੀ ਹੈ, ਵੋਕਲ ਹੈ ਔਰ ਦਲੀਲਾਂ ਦੇ ਨਾਲ ਗੱਲ ਕਰਦੀ ਹੈ। ਦਰਸ਼ਕ
ਉਸ ਦੀ ਪਿਕਚਰ ਵੀ ਦੇਖ ਸਕਦੇ ਨੇ। ਅੱਛਾ। ਔਰ ਉਸ ਨੇ ਇਲਹਾਨ ਉਮਰ ਨੇ ਪਿਛਲੇ ਦਿਨਾਂ 'ਚ 2-3 ਇਸ਼ੂਜ਼ ਦੇ ਉੱਤੇ ਆਪਣਾ ਲੋਹਾ ਮਨਵਾਇਆ, ਜਿਸ ਤਰ੍ਹਾਂ ਜਿਹੜੀ ਉਹਨਾਂ ਨੇ ਇੱਕ ਕਾਂਗਰੈਸ਼ਨਲ ਹੀਅਰਿੰਗ ਹੈ ਇਸਲਾਮੋਫੋਬੀਆ ਦੇ ਉੱਤੇ, ਕਿਉਂਕਿ ਇਹ ਆਲਰੇਡੀ ਇਸਲਾਮੋਫੋਬੀਆ ਦੇ ਉੱਤੇ ਤਾਂ UN ਨੇ ਰੈਜ਼ੋਲੂਸ਼ਨ ਕੀਤਾ ਔਰ ਭਾਰਤ ਦੇ ਵਿੱਚ ਜਿਵੇਂ ਨੂਪੁਰ ਸ਼ਰਮਾ ਨੇ ਬੀਜੇਪੀ ਦੀ ਸਪੋਕਸਵੂਮਨ ਨੇ ਪ੍ਰੋਫੈਟ ਮੁਹੰਮਦ ਸਾਹਿਬ ਦੇ ਖਿਲਾਫ ਜੋ ਬਕਵਾਸ ਕੀਤਾ ਉਸ ਨੂੰ ਆਧਾਰ ਬਣਾ ਕੇ ਇੰਡੀਆ ਨੂੰ ਰਗੜਾ ਦੇਣ ਲਈ ਕਿ ਇਸ ਨੂੰ ਭਾਵੇਂ ਉਹਨਾਂ ਨੇ ਕਿਹਾ ਜੀ ਅਸੀਂ ਉਹਨੂੰ ਕੱਢਤਾ ਇਹ ਜਿਹੜਾ ਕਾਂਗਰੈਸ਼ਨਲ ਹੀਅਰਿੰਗ ਇਸ ਦੇ ਉੱਤੇ ਰੱਖੀ ਹੈ, ਜਿਹਦੇ 'ਚ ਕਿ ਜ਼ਾਹਰ ਹੈ ਕਿ ਵੀ ਇਹਦੇ 'ਚ ਕਾਫੀ ਭਾਰਤ ਦਾ ਖਿਚਾਅ ਹੋਏਗਾ। ਇਸ ਤੋਂ ਪਹਿਲਾਂ ਇਹ ਬੀਬੀ ਉਮਰ ਦੇ ਐਫਰਟ ਦੀ ਬਦੌਲਤ ਇੱਕ ਆਲਰੇਡੀ ਬਾਈ ਪਾਰਟੀਸਨ ਜਿਹੜਾ ਟੌਮ ਲੈਂਟੋਸ ਕਮਿਸ਼ਨ ਹੈ ਉਹਦੇ 'ਚ ਵੀ ਰੈਜ਼ੋਲੂਸ਼ਨ ਆਇਆ ਹੋਇਆ, ਉਹਦੀ ਵੀ ਮੈਂ ਗੱਲ ਕਰਾਂਗਾ। ਪਰ ਨਾਲ ਦੀ ਨਾਲ ਜਿਹੜੀ ਹੈ ਕਾਂਗਰੈਸ਼ਨਲ ਹੀਅਰਿੰਗ ਜਿਹੜੀ ਹੈ ਇਸਲਾਮੋਫੋਬੀਆ ਦੇ ਉੱਤੇ ਵੀ ਇਸ ਦੇ ਵਿੱਚ ਹੋਈ ਹੈ ਔਰ ਇਸ ਦੇ ਰਾਹੀਂ US ਕਾਂਗਰਸ ਨੇ ਪਾਸ ਕੀਤਾ ਹੈ ਕਿ ਭਾਈ ਇਹ ਜਿਹੜਾ ਇਸਲਾਮੋਫੋਬੀਆ ਔਰ ਦੂਸਰਾ ਇਸ ਦੇ ਖਿਲਾਫ ਕਿ ਵੀ ਸਟੇਟ ਡਿਪਾਰਟਮੈਂਟ ਨੂੰ ਇਹ ਕਿਹਾ ਗਿਆ ਕਿ ਵਿਦਿਨ ਅਮਰੀਕਾ ਵੀ ਇੱਕ ਸਪੈਸ਼ਲ ਡੈਸਕ ਬਣਾਇਆ ਜਾਏ ਜਿਹਦੇ 'ਚ ਕਿ ਇਸਲਾਮੋਫੋਬੀਆ ਦੇ ਉੱਤੇ ਨਜ਼ਰਸਾਨੀ ਕੀਤੀ ਜਾਏ ਜਿੱਥੇ ਵੀ ਹੁੰਦਾ ਹੈ। ਹਾਲਾਂਕਿ ਇਹ ਹੁਣ ਰੈਜ਼ੋਲੂਸ਼ਨ ਸੈਨੇਟ ਦੇ ਵਿੱਚ ਗਿਆ ਹੈ ਔਰ ਉੱਥੇ ਪਾਸ ਹੋਣ ਦੀ ਸੰਭਾਵਨਾ ਤਾਂ ਨਹੀਂ ਹੈ, ਕਿਉਂਕਿ ਸੈਨੇਟ ਦੇ ਵਿੱਚ ਕਿਸੇ ਵੀ ਰੈਜ਼ੋਲੂਸ਼ਨ ਦੇ ਪਾਸ ਹੋਣ ਲਈ 60 ਟੋਟਲ 100 ਸੈਨੇਟਰਸ ਨੇ, 60 ਸੈਨੇਟਰਸ ਦੀ ਹਮਾਇਤ ਚਾਹੀਦੀ ਹੈ। ਲੇਕਿਨ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ ਇਸ ਬੀਬੀ ਦੀ ਕਿ ਇਸ ਨੇ US ਕਾਂਗਰਸ ਦੇ ਵਿੱਚ ਇਹ ਕਰਵਾਇਆ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਸਪੈਸ਼ਲ ਡੈਸਕ ਹੋਏ ਜਿਹੜਾ ਇਸਲਾਮੋਫੋਬੀਆ ਦੇ ਉੱਤੇ ਨਜ਼ਰਸਾਨੀ ਕਰੇ। ਹੁਣ ਜਿਸ ਰੈਜ਼ੋਲੂਸ਼ਨ ਦੀ ਗੱਲ ਤੁਸੀਂ ਕੀਤੀ ਹੈ ਇਹ 3 ਕਾਂਗਰਸਮੈਨਾਂ ਨੇ, ਉਹਨਾਂ 'ਚ ਜ਼ਾਹਰ ਹੈ ਕਿ ਖੁਦ ਜਿਹੜੇ ਨੇ ਬੀਬੀ ਇਲਹਾਨ ਉਮਰ ਸ਼ਾਮਲ ਨੇ ਔਰ ਦੂਸਰਾ ਬੜਾ ਪਾਵਰਫੁਲ ਕਾਂਗਰਸਮੈਨ ਮੈਕਗਵਰਨ ਇਹ ਕੋ-ਚੇਅਰ ਹੈ ਉਹ ਬਾਈ ਪਾਰਟੀਸਨ ਜਿਹੜਾ ਟੌਮ ਲੈਂਟੋਸ ਕਮਿਸ਼ਨ ਦੀ ਮੈਂ ਗੱਲ ਕੀਤੀ ਹੈ ਔਰ ਉਹਨਾਂ ਦੇ ਨਾਲ ਇੱਕ ਹੋਰ ਜਿਹੜੀ ਹੈ ਕੋ ਸਪਾਂਸਰ ਰਸ਼ੀਦਾ ਤਾਲਿਬ ਜਿਹੜੀ ਹੈ ਇਹ ਵੀ ਜਿਵੇਂ ਮੈਂ ਕਿਹਾ 3 ਮੁਸਲਮਾਨ ਕਾਂਗਰਸਮੈਨ ਨੇ, ਉਹ ਰਸ਼ੀਦਾ ਤਾਲਿਬ ਵੀ ਸ਼ਾਮਲ ਹੈ ਔਰ ਇਹਦੇ 'ਚ ਕਿਉਂਕਿ ਉਹਨਾਂ ਦੇ ਇੰਡੀਅਨ ਮੀਡੀਆ ਨੇ ਵੀ ਜਿਹੜੀ ਹੈ ਇਸ ਨੂੰ ਇਵੇਂ ਹੀ ਖਬਰ ਬਣਾਇਆ ਇਲਹਾਨ ਉਮਰ ਮੂਵਜ਼ US ਕਾਂਗਰਸ ਰੈਜ਼ੋਲੂਸ਼ਨ ਕੰਡੈਮਿੰਗ ਹਿਊਮਨ ਰਾਈਟਸ ਇਨ ਇੰਡੀਆ ਕਿ ਇਹ ਰੈਜ਼ੋਲੂਸ਼ਨ ਹੈ ਤਿੰਨਾਂ ਨੇ ਉਹਨੂੰ ਕੋ ਸਪਾਂਸਰ ਕੀਤਾ ਹੈ। ਇਸ ਦੇ ਪਾਸ ਹੋਣ ਦੀ ਸੰਭਾਵਨਾ ਤਾਂ ਨਹੀਂ ਹੈ ਕਿਉਂਕਿ ਅਜੇ ਤੱਕ ਇੰਡੀਆ ਦਾ ਇਨਫਲੂਐਂਸ ਉਹਨਾਂ ਦੀ ਆਪਣੀ ਕਾਕਸ ਰਾਹੀਂ ਔਰ ਜਿਵੇਂ ਉਹ ਪੈਸੇ ਵੰਡਦੇ ਨੇ ਔਰ ਖਾਸ ਤੌਰ ਤੇ ਅਮਰੀਕਨਾਂ ਦਾ ਝੁਕਾਅ ਇੰਡੀਆ ਵੱਲ ਹੈ। ਪਰ ਜਦੋਂ ਮੈਂ ਕਿਹਾ ਕਿ ਜੇ ਤੁਹਾਡੇ ਆਪਣੇ ਬੱਚੇ ਬੱਚੀਆਂ ਸਿਆਸਤ ਦਾ ਹਿੱਸਾ ਨੇ ਤੇ ਤੁਹਾਡੀ ਆਵਾਜ਼ ਠੀਕ ਹੈ, ਜਦੋਂ ਤੱਕ ਸਾਡੇ ਕੋਲ ਆਪਣੇ ਨਹੀਂ ਨੇ ਅਸੀਂ ਦੂਸਰਿਆਂ ਦਾ ਸਹਾਰਾ ਲੈਂਦੇ ਹਾਂ, ਉਹਨਾਂ ਦੇ ਕਾਫਰਸ ਨੂੰ ਭਰਦੇ ਹਾਂ ਫੰਡ ਰੇਜ਼ਿੰਗ ਕਰਕੇ ਔਰ ਦੂਸਰਿਆਂ ਦੀ, ਪਰ ਅਲਟੀਮੇਟਲੀ ਸਾਨੂੰ ਇਸ ਪਾਸੇ ਵੱਲ ਧਿਆਨ ਦੇਣਾ ਹੋਏਗਾ ਔਰ ਇਹ ਸਾਰੇ 'ਚ ਜਿਹੜਾ ਇਹ ਉਹਨਾਂ ਦਾ ਆਪਣਾ ਮੀਡੀਆ ਵੀ ਇੰਡੀਅਨ ਕਹਿੰਦਾ ਹੈ in an indication of continuing Western pressure on India on human rights aspects, the US Congress has listed a resolution condemning human rights violations and violations of international religious freedom in India. So already a resolution ਜਿਹੜਾ ਉਸ ਦੇ ਵਿੱਚ ਰਿਕਾਰਡ ਹੋਇਆ ਔਰ ਉਹਦੇ 'ਚ ਇਹ ਬੜਾ ਕਲੀਅਰਲੀ ਕਿਹਾ ਗਿਆ ਇਸ ਰੈਜ਼ੋਲੂਸ਼ਨ ਦੀ ਲਾਈਨ ਹੈ Muslims, Christians, Sikhs, Dalits, Adivasis and other religious and cultural minorities are being targeted in India ਕਿ ਭਾਈ ਇਹ ਕਰ ਰਹੇ ਨੇ ਔਰ ਅਸੀਂ ਇਹ ਸਮਝਦੇ ਹਾਂ ਕਿ ਇੱਥੇ ਵੀ ਸਾਨੂੰ ਟੁਗੈਦਰਨੈਸ ਦੇ ਨਾਲ ਭਾਰਤ ਦੇ ਵਿੱਚ ਵੀ ਮਾਈਨੋਰਟੀਜ਼ ਨੂੰ ਨੇੜੇ ਆਣਾ ਇੱਕ ਦੂਜੇ ਦੇ ਪਏਗਾ, ਕੁਝ ਭਾਵੇਂ ਚੀਜ਼ਾਂ ਬਾਰੇ ਅਸੀਂ ਨਾ ਵੀ ਇੱਕ ਦੂਜੇ ਨਾਲ ਸਹਿਮਤ ਹੁੰਦੇ ਹੋਈਏ ਔਰ ਇਹੀ ਤਰੀਕਾ ਹੁੰਦਾ ਔਰ ਜੇ ਟੁਗੈਦਰਨੈਸ ਹੈ ਹੁਣ ਬੇਸ਼ੱਕ ਅਸੀਂ ਕੋਈ ਕਾਂਗਰਸਵੂਮਨ ਇਲਹਾਨ ਉਮਰ ਦਾ ਕੋਈ ਫੰਡ ਰੇਜ਼ਰ ਨਹੀਂ ਕੀਤਾ ਹੋਇਆ ਸਿੱਖਾਂ ਨੇ, ਪਰ ਇਹਦੇ ਬਾਵਜੂਦ ਜੇ ਭਾਰਤ ਨੂੰ ਬਲਾਸਟ ਕਰਨਾ ਹੈ, ਉਹਨਾਂ ਨੂੰ ਐਕਸਪੋਜ਼ ਕਰਨਾ ਹੈ ਤੇ ਉਹਨਾਂ ਨੂੰ ਜਿਹੜਾ ਹੈ ਉਹ ਜਦੋਂ ਤੁਸੀਂ ਟੁਗੈਦਰਨੈਸ ਨਾਲ ਗੱਲ ਕਰਦੇ ਹੋ ਕਿ ਭਾਈ ਜੋ ਉੱਥੇ ਮੁਸਲਮਾਨਾਂ ਨਾਲ ਹੋ ਰਿਹਾ ਉਹੀ ਕੁਝ ਸਿੱਖਾਂ ਨਾਲ ਹੋ ਰਿਹਾ, ਉਹੀ ਕੁਝ ਕ੍ਰਿਸਚਨਸ ਨਾਲ ਹੋ ਰਿਹਾ, ਉਹੀ ਕੁਝ ਦਲਿਤਸ ਨਾਲ ਹੋ ਰਿਹਾ, ਆਦੀਵਾਸੀਜ਼ ਨਾਲ ਹੋ ਰਿਹਾ ਔਰ ਦੂਸਰੇ ਜਿਹੜੇ ਵੀ ਉਹਨਾਂ ਦੀ ਲਾਈਨ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਉਹ ਟਾਰਗੇਟ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਕਾਂਗਰਸਵੂਮਨ ਇਲਹਾਨ ਉਮਰ ਔਰ ਉਹਨਾਂ ਦੇ ਸਾਥੀ ਕਾਂਗਰਸਮੈਨ
ਵਧਾਈ ਦੇ ਹੱਕਦਾਰ ਨੇ ਕਿ ਇਸ ਸਾਰੇ ਮਾਹੌਲ 'ਚ ਜਦੋਂ ਅਮਰੀਕਨ ਮੇਜਰ ਪਾਲਿਸੀ ਜਿਹੜੀ ਵਾਈਟ ਹਾਊਸ ਦੀ ਜਾਂ ਪੈਂਟਾਗਨ ਦੀ ਉਹ ਬਿਲਕੁਲ ਭਾਰਤ ਦੇ ਵੱਲ ਝੁਕੀ ਹੋਈ ਹੈ, ਉਦੋਂ ਘੱਟੋ ਘੱਟ ਉਹਨਾਂ ਨੇ ਇਹ ਇਨਸਾਫ ਦਾ ਝੰਡਾ ਤਾਂ ਬੁਲੰਦ ਕੀਤਾ ਹੈ ਕਿ ਭਾਈ ਉਹ ਇੰਡੀਆ ਜਿਹਦੇ ਨਾਲ ਤੁਸੀਂ ਇਵੇਂ ਬਗਲਗੀਰ ਹੋਏ ਹੋ ਉਹਦੀ ਪਹਿਲਾਂ ਅਸਲ ਕਰਤੂਤ ਤਾਂ ਦੇਖੋ ਕਿ ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਐਮਿਸ਼ਨ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਜ਼ੁਲਮ ਢਾਹ ਕੇ ਆਪਣੇ ਆਪ ਨੂੰ ਸ਼ੇਰ ਸਮਝਣ ਵਾਲਾ ਭਾਰਤ ਚੀਨ ਦੇ ਸਾਹਮਣੇ ਬੱਕਰੀ ਵਾਂਗ ਮਿਆਂਕਣ ਲੱਗ ਜਾਂਦਾ ਹੈ। ਸੋ 20 ਜੂਨ ਨੂੰ ਗਰਮਾਨ ਵੈਲੀ ਵਿੱਚ ਮਾਰੇ ਗਏ 20 ਭਾਰਤੀ ਫੌਜੀ ਅਫਸਰਾਂ ਤੇ ਜਵਾਨਾਂ ਦੀ ਮੌਤ ਨੂੰ 2 ਸਾਲ ਹੋ ਗਏ ਨੇ। ਸੋ ਭਾਰਤ ਨੇ ਇਸ ਉੱਤੇ ਇੱਕ ਵੀ ਲਫ਼ਜ਼ ਨਹੀਂ ਬੋਲਿਆ। ਸੋ ਸਿਰੇ ਦਾ ਇਹ ਗਿੱਦੀਪੁਣਾ ਨਹੀਂ ਹੈ ਤਾਂ ਹੋਰ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਵੈਸੇ ਜਿਹੜੇ ਤੁਸੀਂ 2 ਅਲਫਾਜ਼ ਇਸਤੇਮਾਲ ਕੀਤੇ, ਮਿਆਂਕਣਾ ਤੇ ਗਿੱਦੀਪੁਣਾ, ਜੀ, ਇਹਨਾਂ ਦੀ ਠੀਕ ਅੰਗਰੇਜ਼ੀ ਨਹੀਂ ਬਣ ਸਕਦੀ। ਹੁਣ ਇਹ ਮਿਆਂਕਣਾ ਉਹੀ ਸਮਝ ਸਕਦਾ ਹੈ ਜਿਹਨੇ ਦੇਖਿਆ ਕਿ ਭਾਈ ਬੱਕਰੀ ਕੀ ਕਰਦੀ ਹੈ, ਕਿਵੇਂ ਉਸ ਦੀ ਆਵਾਜ਼ ਕੀ ਹੁੰਦੀ ਹੈ। ਤੇ ਗਿੱਦੀਪੁਣਾ ਹੁਣ ਸ਼ਾਇਦ ਲਫ਼ਜ਼ ਤਾਂ ਗਿੱਦੜ ਤੋਂ ਹੀ ਆਇਆ ਹੋਵੇਗਾ ਕਿ ਭਾਈ ਉਹ ਕਿਵੇਂ ਦੌੜਦਾ ਹੈ ਕਿਸੇ ਵੀ ਸ਼ੇਰ ਦੀ ਭਬਕਾਰ ਦੇ ਸਾਹਮਣੇ। ਜਿਨ੍ਹਾਂ ਨੇ ਡਿਸਕਵਰੀ ਚੈਨਲ ਤੇ ਗਿੱਦੜ ਦੌੜਦਾ ਦੇਖਿਆ ਉਹੀ ਦੇਖ ਸਕਦਾ ਹੈ ਕਿ ਭਾਈ ਇਹ ਮਿਆਂਕਣਾ ਕੀ ਹੈ, ਭੀੜ ਬਣਨਾ ਕੀ ਹੈ ਤੇ ਇਹ ਗਿੱਦੀਪੁਣਾ ਕੀ ਹੈ। ਔਰ ਇਹ ਇਸ ਲਈ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਵੀ ਇਹ ਜਿਹੜੇ ਜਦੋਂ ਬਹੁਤ ਵਾਰ ਜਿਹੜੇ ਬੁਲੀ ਕਿਸਮ ਦੇ ਹੁੰਦੇ ਨੇ ਉਹ ਆਪਣਿਆਂ ਨੂੰ ਕੁੱਟ ਰਹੇ ਹੁੰਦੇ ਨੇ, ਪਰ ਜਦੋਂ ਐਨ ਸਾਹਮਣੇ ਹੁੰਦੇ ਨੇ ਤਾਂ ਫਿਰ ਉਹ ਕਾਵਰਡ ਬਣੇ ਹੁੰਦੇ ਨੇ, ਉਹ ਭੱਜੇ ਹੁੰਦੇ ਨੇ। ਤੇ ਉਹਦੇ 'ਚ ਫਿਰ ਆਪਣੇ ਵੀ ਕਈ ਵਾਰੀ ਮਾਪਿਓ ਕਹਿੰਦੇ ਨੇ ਘਰ 'ਚ ਹੀ ਸ਼ੇਰ ਹੈ, ਬਾਹਰ ਨਹੀਂ ਹੈ। ਹੁਣ ਜੋ ਇਹਨਾਂ ਦਾ ਭਾਰਤ ਦੀ ਬਹੁ ਗਿਣਤੀ ਜਾਂ ਵੱਡ ਗਿਣਤੀ ਦਾ ਵਰਤਾਰਾ ਹੈ ਔਰ ਉਹਨਾਂ ਦੀ ਖਾਸ ਤੌਰ ਤੇ RSS ਜਮਾਤ, ਹਿੰਦੂ ਤਵੀਆਂ ਦਾ ਅਕਲੀਅਤਾਂ ਪ੍ਰਤੀ, ਘੱਟ ਗਿਣਤੀਆਂ ਪ੍ਰਤੀ, ਜਾਂ ਜਿਹੜੇ ਈਵਨ ਹਿੰਦੂ ਧਰਮ 'ਚ ਮੰਨਣ ਵਾਲੇ ਵੀ ਉਹਨਾਂ ਦੇ ਜਿਹੜੇ ਉਸ ਨੈਰੇਟਿਵ ਦੇ ਨਾਲ ਇਤਫਾਕ ਨਹੀਂ ਰੱਖਦੇ ਜਾਂ ਉਹਨਾਂ ਦੇ ਧੱਕੇ ਦਾ ਵਿਰੋਧ ਕਰਦੇ ਨੇ,
ਉਹਨਾਂ ਨੂੰ ਕਿਵੇਂ ਹਰਾਸ ਕੀਤਾ ਜਾਂਦਾ ਹੈ, ਉਹਨਾਂ ਨੂੰ ਕਿਵੇਂ ਟਰੋਲ ਕੀਤਾ ਜਾਂਦਾ ਹੈ, ਉਹਨਾਂ ਨੂੰ ਕਿਵੇਂ ਦੇਸ਼ ਧਰੋਹੀ ਔਰ ਦੂਸਰਾ ਕੀਤਾ ਜਾਂਦਾ ਹੈ। ਲੇਕਿਨ ਹਕੀਕਤ ਦੇ ਵਿੱਚ ਇਹਨਾਂ ਦਾ ਪੈਟਰੀਓਟਿਜ਼ਮ, ਇਹਨਾਂ ਦੀ ਮੁਲਕ ਪ੍ਰਸਤੀ ਜਾਂ ਦੇਸ਼ ਭਗਤੀ ਉਹ ਗਾਇਬ ਹੋ ਜਾਂਦੀ ਹੈ ਜਦੋਂ ਅਸੀਂ ਦੇਖ ਰਹੇ ਹਾਂ ਵੀ ਅੱਜ ਵੀ ਇੱਕ ਸਟੋਰੀ ਹੈ ਕਿ ਸਭ ਤੋਂ ਵੱਡਾ ਪਤਾ ਨਹੀਂ 38,000 ਕਰੋੜ ਦਾ ਜਿਹੜਾ ਬੈਂਕ ਫਰਾਡ ਵਾਲਾ ਇੱਕ ਕਿ ਜੀ ਉੱਥੇ ਛਾਪੇ ਮਾਰੇ, ਇੱਥੇ ਮਾਰੇ। ਉਹਨਾਂ 'ਚ ਤੁਹਾਨੂੰ ਸਾਰੇ ਹੀ ਇਹ ਹਿੰਦੂਤਵੀ ਨਜ਼ਰ ਆਉਣਗੇ। ਉਹ ਤੁਸੀਂ ਸਾਰੀ ਪੂਰੀ ਲਿਸਟ ਦੇਖੋ ਕਿ ਕਿਵੇਂ ਕਿੰਨਾ ਪੈਸਾ ਲੈ ਕੇ ਦੌੜੇ। ਕੱਲ ਅਸੀਂ ਡਿਸਕਸ ਕੀਤਾ ਸੀ ਕਿ ਵੀ 8,000 ਦੇ ਉਹਨਾਂ ਦੀ ਆਪਣੀ ਰਿਪੋਰਟਿੰਗ ਹੈ ਔਰ ਇੱਕ ਗਲੋਬਲ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੇ ਰਿਪੋਰਟ ਕੀਤਾ ਕਿ 8,000 ਸੁਪਰ ਰਿਚ ਇੰਡੀਅਨ, ਜਦੋਂ ਸੁਪਰ ਰਿਚ ਕਿਹਾ ਜਾਂਦਾ ਹੈ ਉਹ ਕਰੋੜਾਂ ਵਾਲੇ ਨਹੀਂ ਨੇ, ਅਰਬਾਂ ਵਾਲੇ ਨੇ, ਉਹ ਇਸ 2022 ਦੇ ਵਿੱਚ ਨਿਕਲ ਕੇ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੋ ਰਹੇ ਨੇ। ਔਰ ਇਹ ਸਭ ਤੋਂ ਵੱਡੀ ਫਿਗਰ ਹੈ ਦੁਨੀਆ 'ਚ ਕਿਤੇ ਵੀ ਜਿੱਥੋਂ ਕਿ ਮਨੀ ਦਾ ਐਕਸੋਡਸ ਹੋ ਰਿਹਾ। ਔਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਇਹ ਹੈ ਜੀ ਕਿ ਉਹ ਸਟਰੋਂਗ ਪਾਸਪੋਰਟ ਦੇ ਤਲਬਗਾਰ ਨੇ ਔਰ ਉਹ ਸਿਕਿਉਰਿਟੀ, ਐਜੂਕੇਸ਼ਨਲ ਐਂਡ ਹੈਲਥ ਇਸ਼ੂਜ਼ ਕਰਕੇ ਆਪਣੇ ਬੱਚਿਆਂ ਨੂੰ ਸਿਕਿਉਰ ਦੇਖਣਾ ਚਾਹੁੰਦੇ ਨੇ। ਹੁਣ ਉੱਥੇ ਤੁਸੀਂ ਉਹਨਾਂ ਦਾ ਪ੍ਰੋਪੇਗੈਂਡਾ ਦੇਖੋ, ਉਹਨਾਂ ਨੇ ਕਿਵੇਂ ਉਹ ਇੱਕ ਫਰਾਡੀਆ ਜਿਹਾ ਰਾਮਦੇਵ ਲੰਗੜਾ ਵੀ ਤੇ ਭੈਂਗਾ ਵੀ ਉਹਨੂੰ ਮਲਟੀ ਬਿਲੀਅਨਰ ਬਣਾ ਦਿੱਤਾ ਹੈ। ਉਹਦੀ ਸਵਾਹ ਜਈ ਤੇ ਹੱਡੀਆਂ ਦਾ ਚੂਰਾ ਵੇਚ-ਵੇਚ ਕੇ ਕਿ ਜੀ ਇਹ ਜਿਹੜਾ ਇਹ ਪਤੰਜਲੀ ਇਹਨੇ ਬਣਾਤਾ, ਦੂਜਾ ਫੌਜ ਤੱਕ ਉਹਦੀ ਸਪਲਾਈ ਹੈ। ਉਹਨੂੰ ਜਿਹੜਾ ਉਹ ਹੀਰੋ, ਉਹ ਇੱਕ ਹੋਰ ਫਰਾਡੀਆ ਸ਼੍ਰੀ ਰਵੀ ਸ਼ੰਕਰ, ਉਹਨੂੰ ਵੱਡਾ। ਔਰ ਤੁਸੀਂ ਇਹ ਦੇਖੋਗੇ ਵੀ ਇਹ ਸਾਰੇ ਕਿਵੇਂ RSS ਦੇ ਉਸ ਟਰੀ 'ਚ ਫਿੱਟ ਹੁੰਦੇ ਨੇ। ਜਦੋਂ ਕੋਈ ਇਹਨਾਂ ਦੀ ਸੋ ਕਾਲਡ ਸਕੀਮ, ਜਿਹੜਾ RSS ਦਾ ਏਜੰਡਾ ਕਾਫੀ ਚਰਨ ਕਰਨ ਤੋਂ ਬਾਅਦ ਨਿਕਲਦਾ ਹੈ, ਉਹਦਾ ਜਦੋਂ ਵਿਰੋਧ ਸ਼ੁਰੂ ਹੁੰਦਾ ਹੈ ਗਲੀਆਂ ਦੇ ਵਿੱਚ ਜਾਂ ਲੋਕ ਨਿਕਲਦੇ ਨੇ ਤੇ ਇਹ ਇੱਕ ਇੱਕ ਕਰਕੇ ਫਿਰ ਜਿਹੜੇ ਇਹਨਾਂ ਦੇ ਹਰ ਖੈਮੇ 'ਚ ਬਿਠਾਏ ਹੋਏ ਲੋਕ ਨੇ ਉਹ ਬਾਹਰ ਨਿਕਲ ਆਉਂਦੇ ਨੇ। ਔਰ ਕਿਉਂਕਿ ਮੀਡੀਆ ਉਹੀ ਅਡਾਨੀ ਅੰਬਾਨੀ ਉਹਨਾਂ ਦੀ ਮਲਕੀਅਤ ਹੈ, ਉਸ ਤੇ ਬੈਠ ਕੇ ਫਿਰ ਉਹ ਫਾਇਦੇ ਗਿਣਾ ਰਹੇ ਹੁੰਦੇ ਨੇ ਜੀ, ਇਹਦੇ ਇੰਨੇ ਫਾਇਦੇ, ਇਹਦੇ ਇੰਨੇ ਫਾਇਦੇ। ਇਹੀ ਗੱਲ 3 ਕਿਸਾਨ ਕਾਨੂੰਨਾਂ ਵੇਲੇ ਸੀ। ਬਿਲਕੁਲ। ਹਾਲਾਂ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ ਇੰਟਰਨੈਸ਼ਨਲੀ ਕਿ ਥੁੱਕਿਆ ਚੱਟਣਾ ਪਿਆ ਉਹਨਾਂ ਨੂੰ। ਪਰ ਤੁਸੀਂ ਉਹ 13 ਮਹੀਨਿਆਂ ਦੇ ਪੀਰੀਅਡ 'ਚ ਦੇਖ ਲਓ ਕਿ ਸਾਰੇ ਹੀ ਇਹ ਜਿਹੜਾ ਉਹਨਾਂ ਦਾ ਇਹ ਸਾਰਾ ਉਹਨਾਂ ਨੇ ਸ਼ਿਵ ਜੀ ਦੀ ਬਰਾਤ ਇਕੱਠੀ ਕੀਤੀ ਹੁੰਦੀ ਹੈ, ਉਹ ਸਾਰੇ ਕਿਵੇਂ ਚੀਕਾਂ ਮਾਰ ਰਹੇ ਹੁੰਦੇ ਨੇ ਆ ਕੇ। ਇਹੀ ਗੱਲ ਹੁਣ ਜਦੋਂ ਕਿ ਇਹ ਅਗਨੀ ਪਥ ਔਰ ਅਗਨੀ ਵੀਰ ਆਇਆ ਔਰ ਲੋਕ ਆਮ ਮੱਧ ਪ੍ਰਦੇਸ਼, ਯੂਪੀ, ਬਿਹਾਰ 'ਚ ਬਾਹਰ ਨਿਕਲੇ, ਰਾਮਦੇਵ ਵੀ ਆ ਕੇ ਉਹਦੇ ਫਾਇਦੇ ਗਿਣਾ ਰਿਹਾ ਕਿ ਇਹ ਤਾਂ ਬਹੁਤ ਬਹਾਦਰ ਔਰ ਬੜਾ ਫਲਾਣਾ। ਉਹ ਸ਼੍ਰੀ ਰਵੀ ਸ਼ੰਕਰ ਵੀ ਨਿਕਲ ਆਇਆ। ਇਹਨਾਂ ਦੇ ਉਹ ਜਿਹੜੇ ਈਵਨ ਮਹਿੰਦਰਾ ਇਹ ਉਹ ਜਿਹੜੇ ਫਿਰ ਕਿਉਂਕਿ ਜਿਨ੍ਹਾਂ ਨੂੰ ਇਹਨਾਂ ਨੇ ਫਾਇਦੇ ਪਹੁੰਚਾਏ ਹੁੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਕਰੋ ਜੀ ਬਿਆਨਬਾਜ਼ੀਆਂ। ਉਹਨਾਂ ਦੇ ਇੰਡਸਟਰੀਲਿਸਟ ਆ ਗਏ, ਬਹੁਤ ਫਾਇਦੇ, ਬਹੁਤ ਫਲਾਣੇ, ਇਹ ਤਾਂ ਬਹੁਤ ਜਿਹੜਾ ਉਹਦੇ ਨਾਲ ਲਹਿਰਾਂ ਬਹਿਰਾਂ ਹੋ ਜਾਣਗੀਆਂ, ਉਹਦੇ ਫਾਇਦੇ ਗਿਣਾ ਰਹੇ ਨੇ। ਹੁਣ ਵਿਦ ਇਨ ਕੰਟਰੀ ਔਰ ਜਿਹੜਾ ਉਹਦਾ ਵਿਰੋਧ ਕਰਦਾ ਹੈ ਉਹਨੂੰ ਬੀਜੇਪੀ ਲੀਡਰ ਜਾਂ ਜੇ ਉਹ ਦੇਸ਼ ਧਰੋਹੀ ਕਹਿ ਰਹੇ ਨੇ, ਜਾਂ ਉਹਨਾਂ ਨੂੰ ਇਹੀ ਗੱਲ ਕਿਸਾਨ ਅੰਦੋਲਨ ਵੇਲੇ ਜਿਹੜੇ ਕਿਸਾਨ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰਦੇ ਸੀ ਉਹਨਾਂ ਨੂੰ ਜਿਹਾਦੀ ਤੇ ਦੇਸ਼ ਧਰੋਹੀ ਕਹਿੰਦੇ ਸੀ। ਹੁਣ ਇੱਕ ਜਿਹੜਾ ਸਵਾਲ ਅਸੀਂ ਕਾਮਨ ਕਰ ਰਹੇ ਹਾਂ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 22 ਜੂਨ ਦਾ ਦਿਨ ਹੈ। 2 ਵਰੇ ਪਹਿਲਾਂ 15 ਜੂਨ ਤੋਂ ਲੈ ਕੇ 20 ਜੂਨ ਤੱਕ ਕੀ ਹੋਇਆ ਗਲਵਾਨ ਵੈਲੀ 'ਚ ਉਹ ਦੁਹਰਾਉਣ ਦੀ ਲੋੜ ਨਹੀਂ। 2nd ਐਨੀਵਰਸਰੀ ਹੈ, 2 ਸਾਲ ਹੋ ਗਏ ਨੇ ਕਿ ਕਿਵੇਂ ਗਲਵਾਨ ਵੈਲੀ ਦੇ ਵਿੱਚ ਡੰਡਿਆਂ ਸੋਟਿਆਂ ਦੂਜਿਆਂ ਨਾਲ ਉਹਨਾਂ ਨੇ ਚੀਨਿਆਂ ਨੇ ਜਿਸ ਕਿਸਮ ਦੇ ਵੀ ਇਹਨਾਂ ਦੇ 20 ਫੌਜੀ ਅਫਸਰ ਜਿਹੜਾ ਇੱਕ ਉਹਨਾਂ ਦਾ ਕਮਾਂਡਰ ਸੀ ਉਹਦੇ ਸਮੇਤ ਔਰ ਜਵਾਨ ਮਾਰੇ। 15 ਤੋਂ 20 ਉਹਨਾਂ ਨੇ ਜਿਨ੍ਹਾਂ 'ਚ ਅਗੇਨ ਆਫੀਸਰ ਸੀ ਪ੍ਰਿਜ਼ਨਰ ਆਫ ਵਾਰ ਬਣਾਏ ਜਿਨ੍ਹਾਂ ਨੂੰ ਉਹਨਾਂ ਨੇ ਬਾਅਦ 'ਚ ਵਾਪਸ ਕੀਤਾ। ਔਰ ਇਕੱਲਾ ਇਹੀ ਨਹੀਂ ਕਿ ਇਹ ਮਾਮਲਾ ਗਲਵਾਨ ਵੈਲੀ ਤੱਕ ਰਿਹਾ। ਅਸੀਂ ਦੇਖਦੇ ਹਾਂ ਕਿ ਗਲਵਾਨ ਵੈਲੀ ਇੱਕ ਸ਼ੁਰੂਆਤ ਸੀ, ਕੀਤਾ ਹੀ ਇਹਨਾਂ ਨੇ ਸ਼ੁਰੂਆਤ, ਲੇਕਿਨ ਉਸ ਤੋਂ ਬਾਅਦ ਜਿਹੜੇ ਸਪੌਟ ਇਸ ਸਾਰੇ ਦੇ ਵਿੱਚ ਆਏ, ਪੈਂਗੋਂਗ ਲੇਕ, ਗੋਗਰਾ, ਗਲਵਾਨ, ਇਹ ਮੇਜਰ ਬਣੇ। ਲੇਕਿਨ ਇਸ ਦੇ ਨਾਲ ਫਿਰ ਡੈਪਸੋਂਗ, PP-15, ਗੋਗਰਾ, ਹੌਟ ਸਪ੍ਰਿੰਗਸ, ਡੈਮ ਚੌਕ, ਹੁਣ ਇਹ ਸਾਰਿਆਂ 'ਚ ਚੀਨ ਨੇ ਐਡਵਾਂਸ ਕੀਤਾ। ਇਹਨਾਂ ਦੀ ਫੌਜ ਜਿਹੜੀ ਆ ਉਹ ਭੱਜਣ ਤੇ ਮਜਬੂਰ ਕੀਤੀ। ਹਾਲਾਂਕਿ ਉਸ ਤੋਂ ਪਹਿਲਾਂ 2 ਸਾਲ ਡੋਕਲਾਮ ਦੇ ਵਿੱਚ ਇਹ ਇੰਡੀਆ, ਹਾਲਾਂਕਿ ਡੋਕਲਾਮ ਨਾਲ ਇੰਡੀਆ ਦਾ ਬਾਰਡਰ ਨਹੀਂ ਲੱਗਦਾ, ਲੇਕਿਨ ਭੂਟਾਨ ਨੂੰ ਸ਼ਹਿ ਦੇ ਕੇ ਇਹਨਾਂ ਨੇ ਉੱਥੇ ਜਿਹੜੀ ਦਿਲਵਦੀ ਕੀਤੀ ਸੀ। ਉੱਥੇ ਅੱਜ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਰਿਪੋਰਟਸ ਦੱਸਦੀਆਂ ਨੇ ਔਰ ਜਿਹੜੇ ਸੈਟੇਲਾਈਟ ਇਮੇजेस ਨੇ ਕਿ ਚੀਨ ਨੇ ਤਾਂ ਉੱਥੇ ਪਰਮਾਨੈਂਟ ਬੰਕਰ ਹੀ ਨਹੀਂ, ਉਹਨਾਂ ਤੇ ਪਿੰਡ ਵਸਾ ਲਏ। ਸੋ ਮਤਲਬ ਉਦੋਂ ਤੁਹਾਨੂੰ ਹੁਣ ਪਿਛਲੇ
3 ਸਾਲ ਤੋਂ ਜਿਹੜਾ ਉਹ ਡੋਕਲਾਮ ਲਫ਼ਜ਼ ਨਹੀਂ ਸੁਣਨ ਚ ਆਉਂਦਾ, ਨਹੀਂ ਤਾਂ ਇਹਨਾਂ ਦਾ ਮੀਡੀਆ ਜਾਂ ਦੂਜਾ ਨੈਰੇਟਿਵ ਬਣਾ ਰਿਹਾ ਸੀ ਪਤਾ ਨਹੀਂ ਡੋਕਲਾਮ 'ਚ ਇਹਨਾਂ ਨੇ ਚੀਨ ਨੂੰ ਅੱਗੇ ਲਾ ਲਿਆ। ਹੁਣ ਇਹੀ ਹਾਲ ਅਸੀਂ ਇਹ ਦੇਖ ਰਹੇ ਹਾਂ ਕਿ ਗਲਵਾਨ ਦੇ 2nd ਐਨੀਵਰਸਰੀ ਤੁਸੀਂ ਘੱਟੋ ਘੱਟ ਕੋਈ ਤੁਹਾਡੀ ਫੋਰਨ ਮਿਨਿਸਟਰੀ, ਕੋਈ ਤੁਹਾਡੀ ਡਿਫੈਂਸ ਮਿਨਿਸਟਰੀ ਜਾਂ ਉਹ ਤੁਹਾਡਾ ਪਿਓ ਜਿਹੜਾ ਉੱਤੇ ਬਿਠਾਇਆ ਹੋਇਆ ਸ਼ਰਾਰਤ ਦੀ ਜੜ ਅਜੀਤ ਡੋਭਾਲ, ਕੋਈ 2 ਲਫ਼ਜ਼ ਸ਼ਰਧਾਂਜਲੀ ਦੇ ਦਿਓ ਆਪਣੇ ਬਹਾਦਰ ਸੂਰਮਿਆਂ ਨੂੰ ਜਿਹੜੇ 20 ਤੁਹਾਡੇ ਜਿਨ੍ਹਾਂ ਨੂੰ ਤੁਸੀਂ ਪਤਾ ਨਹੀਂ ਕਿਹੜੇ ਹੁਣ ਅਜੇ ਜਿਹੜੇ ਬਣਾਏ ਨਹੀਂ 4 ਸਾਲ ਦੀ ਟ੍ਰੇਨਿੰਗ ਦੇਣੇ ਉਹਨੂੰ ਤਾਂ ਤੁਸੀਂ ਅਗਨੀ ਵੀਰ ਬਣਾਤਾ ਹੈ। ਤਾਂ ਜਿਹੜੇ ਤੁਹਾਡੇ ਵੀਰ ਅਗਨੀ ਵੀਰ ਜਿਹੜੇ ਅੱਗ ਨਾਲ ਖੇਡੇ ਉਹਨਾਂ ਨੂੰ ਯਾਦ ਕਰ ਲਓ। ਪਰ ਇੰਨਾ ਖੌਫ ਇਹਨਾਂ ਦੇ ਵਿੱਚ ਚੀਨ ਦਾ ਹੈ, ਇਹਨਾਂ 2 ਸਾਲਾਂ 'ਚ ਨਾ ਪ੍ਰਾਈਮ ਮਿਨਿਸਟਰ ਨੇ, ਨਾ ਉਹਨਾਂ ਦੇ ਹੋਮ ਮਿਨਿਸਟਰ ਨੇ, ਨਾ ਡਿਫੈਂਸ ਮਿਨਿਸਟਰ ਨੇ, ਨਾ ਕਿਸੇ ਫੌਜੀ ਜਰਨਲ ਨੇ ਇਹ ਕਿਹਾ ਹੀ ਨਹੀਂ ਹੈ ਕਿ ਇੰਡੀਆ ਕਿ ਚੀਨ ਨੇ ਇੰਡੀਆ ਤੇ ਜਿਹੜਾ LAC 'ਚ ਸਾਡੀ ਟੈਰੀਟਰੀ ਖੋਈ ਹੈ ਉਹ ਸਾਨੂੰ ਵਾਪਸ ਕਰਵਾਓ ਔਰ ਚੀਨ ਨੂੰ ਕੰਡੈਮ ਕੀਤਾ ਹੋਏ। ਉਦੋਂ ਰੌਲਾ ਪਾਇਆ ਜੀ ਅਸੀਂ ਐਪਾਂ ਬੰਦ ਕਰਤੀਆਂ ਚੀਨ ਦੀਆਂ, ਹੀ ਨਹੀਂ ਐਪਸ ਦੂਜੀਆਂ। ਅੱਜ ਵੀ $120 ਬਿਲੀਅਨ ਦਾ ਟ੍ਰੇਡ ਚੀਨ ਦੇ ਨਾਲ ਭਾਰਤ ਦਾ ਹੈਗਾ ਔਰ ਪਿਛਲੇ 2 ਸਾਲਾਂ 'ਚ ਵਧਿਆ। ਹੁਣ ਜਿਹੜੇ ਬਾਹਰ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੋਏ, ਵਾਈਟ ਹਾਊਸ, ਉਹ ਤਾਂ ਚੀਨ ਨੂੰ ਧਮਕੀਆਂ ਦੇ ਰਹੇ ਨੇ ਕਿ ਜੀ ਇਹ ਤੁਸੀਂ ਜਿਹੜੀ ਅਗਰੈਸਿਵਨੈਸ LAC ਤੇ ਦਿਖਾਈ ਹੈ ਇਹ ਟੋਲਰੇਟ ਨਹੀਂ ਹੋਏਗੀ, ਇਹ ਖਤਰਾ ਹੋਏਗਾ। ਪਰ ਜਿਨ੍ਹਾਂ ਦੇ ਟੈਰੀਟਰੀ ਲਈ ਹੈ ਉਹਨਾਂ ਦੇ ਮੂੰਹ 'ਚ ਕਿਉਂ ਘੂਣੀਆਂ ਪਈਆਂ ਹੋਈਆਂ ਇਹ ਜਿਹੜੇ ਸ਼ੇਰ, ਕਾਗਜ਼ੀ ਸ਼ੇਰ ਬਣੇ ਹੋਏ ਨੇ, ਬੜੇ ਦੇਸ਼ ਭਗਤ ਬਣੇ ਹੋਏ ਨੇ। ਹੁਣ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ 2nd ਐਨੀਵਰਸਰੀ ਦੇ ਮੌਕੇ ਜੋ ਗਲਵਾਨ ਵੈਲੀ ਦੇ ਵਿੱਚ ਹੋਇਆ, ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਰਿਚਰਡ ਮਾਰਲਸ ਦਿੱਲੀ ਬੈਠਾ ਹੋਇਆ ਔਰ ਆਸਟ੍ਰੇਲੀਆ 'ਚ ਚੇਂਜ ਹੋਈ ਹੈ। ਜ਼ਾਹਰ ਹੈ ਕਿ ਸਕਾਟ ਮਾਰਿਸਨ ਦੀ ਗਵਰਨਮੈਂਟ ਗਈ ਔਰ ਇਹ ਡਿਪਟੀ ਪ੍ਰਾਈਮ ਮਿਨਿਸਟਰ ਵੀ ਹੈ ਰਿਚਰਡ ਮਾਰਲਸ ਔਰ ਉਹਨਾਂ ਦਾ ਡਿਫੈਂਸ ਮਿਨਿਸਟਰ ਵੀ ਹੈ। ਹੁਣ ਇਹ ਉੱਥੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਨੈਸ਼ਨਲ ਡਿਫੈਂਸ ਕਾਲਜ ਦਿੱਲੀ 'ਚ ਹੈ ਉਹਨੂੰ ਐਡਰੈਸ ਕਰ ਰਿਹਾ। ਉਹਨੇ ਐਡਰੈਸ ਦੇ ਵਿੱਚ ਕੀ ਕਿਹਾ, ਉਹਨਾਂ ਦਾ ਆਪਣਾ ਮੀਡੀਆ ਉਹਨੂੰ ਹੈਡਲਾਈਨ ਬਣਾ ਰਿਹਾ, ਚਾਈਨਾ ਸ਼ੁੱਡ ਕਮਿਟ ਟੂ ਰਿਜ਼ੋਲਵ ਬਾਰਡਰ ਰੋ ਵਿਦ ਇੰਡੀਆ ਥਰੂ ਡਾਇਲੋਗ ਕੰਸਿਸਟੈਂਟ ਵਿਦ ਇੰਟਰਨੈਸ਼ਨਲ ਲਾਅ। ਹੁਣ ਇਹ ਕਹਿ ਰਿਹਾ ਉੱਥੇ ਬੈਠ ਕੇ ਉਹਨਾਂ ਦੀ ਕੋਈ ਮਿਨਿਸਟਰੀ ਜਾਂ ਕਿਸੇ ਨੇ ਨਹੀਂ ਕਿਹਾ ਕਿ ਜੀ ਸਾਡੀ ਟੈਰੀਟਰੀ ਲੈ ਲਈ ਔਰ ਇਹ ਇੰਟਰਨੈਸ਼ਨਲ ਲਾਅ ਨੂੰ ਵਾਇਓਲੇਟ ਕਰਤਾ। ਔਰ ਦੂਜਾ ਉਹ ਕਹਿ ਰਿਹਾ ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਕਿ ਵੀ ਇਹ ਬਾਰਡਰ ਰੋ ਜਿਹੜੀ ਇੰਡੀਆ ਦੇ ਨਾਲ ਹੈ ਇਹਨੂੰ ਜਿਹੜਾ ਡਾਇਲੋਗ ਇੰਟਰਨੈਸ਼ਨਲ ਲਾਅ ਦੇ ਥੱਲੇ ਕਰੋ। ਔਰ ਇਹ ਨੈਸ਼ਨਲ ਡਿਫੈਂਸ ਕਾਲਜ ਬੋਲਦੇ ਉਹਨੇ ਕਿਹਾ ਦਾ ਅਸੌਲਟ ਔਨ ਇੰਡੀਅਨ ਫੋਰਸਿਸ, ਅਸੌਲਟ ਹਮਲਾ ਜਿਹੜਾ ਇੰਡੀਆ ਨੇ ਅੱਜ ਤੱਕ ਨਹੀਂ ਕਿਹਾ ਵੀ ਹਮਲਾ ਕੀਤਾ, ਇਹ ਤੋਂ ਵੱਡੀ ਗਿੱਦੀਪੁਣੇ ਦੀ ਗੱਲ ਔਰ ਮਿਆਂਕਣਾ ਇਹਨਾਂ ਦਾ ਕੀ ਹੋ ਸਕਦਾ। ਇਹ ਕਹਿ ਰਿਹਾ ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਦਿੱਲੀ 'ਚ ਖਲੋ ਕੇ ਦਾ ਅਸੌਲਟ ਔਨ ਇੰਡੀਅਨ ਫੋਰਸਿਸ along the line of actual control in 2020 was a warning we should all heed ਕਿ ਸਾਨੂੰ ਸਭ ਨੂੰ ਕੰਨ ਹੋਣੇ ਚਾਹੀਦੇ ਨੇ, ਇਹ ਚੇਤਾਵਨੀ ਹੈ ਕਿ ਕੀ ਹੈ। ਔਰ ਉਹਨਾਂ ਨੇ ਕਿਹਾ ਆਸਟ੍ਰੇਲੀਆ ਸਟੂਡ ਅਪ ਫਾਰ ਇੰਡੀਆ ਸੋਵਰਟੀ ਦੈਨ ਐਂਡ ਕੰਟੀਨਿਊਸ ਟੂ ਡੂ ਸੋ ਨਾਓ ਕਿ ਉਦੋਂ ਆਸਟ੍ਰੇਲੀਆ ਖਲੋਤਾ ਇੰਡੀਆ ਦੀ ਸੋਵਰਟੀ ਲਈ, ਹੁਣ ਵੀ ਖੜਾ। ਉਹ ਇੰਡੀਆ ਆਪ ਤਾਂ ਖੜਾ ਨਹੀਂ ਹੈ ਆਪਣੀ ਸੋਵਰਨਟੀ ਲਈ। ਉਹਨਾਂ ਨੇ ਤਾਂ ਅੱਜ ਤੱਕ ਨਹੀਂ ਕਿਹਾ ਵੀ ਸਾਡੀ ਸੋਵਰਨਟੀ ਵਾਇਓਲੇਟ ਕੀਤੀ ਹੈ, ਕਿਉਂਕਿ ਜੇ ਕਹਿਣ ਵਾਇਓਲੇਟ ਕੀਤੀ ਹੈ ਤੇ ਫਿਰ ਆਪਣੇ ਲੋਕਾਂ ਨੂੰ ਜਿਨ੍ਹਾਂ ਨੂੰ ਝੂਠ ਵੇਚ ਕੇ ਪੁਰਾਣੀਆਂ ਹਕੂਮਤਾਂ ਨਹਿਰੂ ਤੋਂ ਲੈ ਕੇ ਸਭ ਨੂੰ ਇਹ ਕਹਿ ਕੇ ਜੀ ਕਿਵੇਂ ਜਿਹੜਾ ਹੈ ਉਹਨਾਂ ਨੇ ਸਾਡੇ ਇੰਟਰਸਟ ਵੇਚੇ, ਕਿਵੇਂ 1962 ਦੇ ਵਿੱਚ ਨਹਿਰੂ ਨੇ 38,000 ਸਕੁਅਰ ਮਾਈਲ ਟੈਰੀਟਰੀ ਗਵਾਈ। ਫਿਰ ਤਾਂ ਇਹ ਆਏਗਾ ਚਲੋ ਨਹਿਰੂ ਤਾਂ ਜੋ ਕੋਵਿਡਲੀ ਕਰ ਗਿਆ, ਤੁਸੀਂ ਕਿੱਥੋਂ ਦੇ ਪੁੱਤਰ ਹੋ ਦੇਸ਼ ਭਗਤ ਕਿ ਤੁਹਾਡੀ ਟੈਰੀਟਰੀ ਚੀਨ ਨੇ। ਔਰ ਇਹ ਡਿਪਟੀ ਪ੍ਰਾਈਮ ਮਿਨਿਸਟਰ ਕਹਿ ਰਿਹਾ ਉਹਨਾਂ ਦਾ ਕਿ ਸੋਵਰਨਟੀ ਵਾਇਓਲੇਟ ਕੀਤੀ, ਪਰ ਇਹਨਾਂ 'ਚ ਕੋਈ ਹਿੰਮਤ ਤੱਕ ਨਹੀਂ ਹੈ ਕਿ ਇਹ ਉਸ ਦੀ ਗੱਲ ਕਰ ਸਕਣ। ਔਰ ਈਵਨ ਇਹਨਾਂ ਦਾ ਕਿਉਂਕਿ ਹੁਣ ਇੱਕ ਬ੍ਰਿਕਸ ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਉਹਨਾਂ ਦੀ ਇੱਕ ਵਰਚੁਅਲ ਕਾਨਫਰੰਸ ਹੋਣ ਜਾ ਰਹੀ ਹੈ ਔਰ ਉਸ ਨੂੰ ਲੈ ਕੇ ਜਿਹੜਾ ਇਹ ਉਹਨਾਂ ਦੀ ਫੋਰਨ ਮਿਨਿਸਟਰੀ ਜਾਂ ਦੂਜਿਆਂ ਨੇ ਇੱਕ ਬਰੀਫ ਤਿਆਰ ਕੀਤੀ ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਜੀ ਇਸ ਸਭ ਦੇ ਬਾਵਜੂਦ ਕਿ 2 years on after June 2020 clash, military commanders and diplomats have negotiated disengagement at several points ਕਿ ਜੀ ਬਹੁਤ ਸਾਰੀਆਂ ਥਾਵਾਂ ਤੇ ਡਿਸਐਂਗੇਜਮੈਂਟ ਦੀ ਗੱਲ ਤੁਰੀ, ਲੇਕਿਨ ਅਜੇ ਵੀ ਉਹ ਡੈਪਸੋਂਗ
PP15 ਗੋਗਰਾ ਹੌਟ ਸਪ੍ਰਿੰਗਸ ਏਰੀਆ ਡੈਮ ਚੌਕ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ, ਨਹੀਂ ਚੀਨ ਉੱਥੇ ਹੀ ਬੈਠਾ ਹੈ। ਜੀ 15 ਮੀਟਿੰਗਸ ਇਹਨਾਂ ਦੀਆਂ ਕਮਾਂਡਰ ਲੈਵਲਸ ਦੀਆਂ ਔਰ ਦੂਸਰੀਆਂ ਤੀਸਰੀਆਂ ਹੋ ਚੁੱਕੀਆਂ ਨੇ ਔਰ ਇਸ ਦੇ ਬਾਵਜੂਦ ਕਿ ਇਹ ਕਹਿਣ ਨੂੰ ਤਿਆਰ ਨਹੀਂ ਕਿ ਵੀ ਚਾਈਨਾ ਐਗਰੈਸਰ ਹੈ, ਪਰ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਦੇਖੋ meanwhile in what is emerging as another flashpoint, India has slammed China for blocking a proposal to list Pakistani terror convict in Lashkar-e-Toiba Jamaat-e-Dawa Deputy Chief Abdul Rahman Makki as a UN Security Council designated terrorist। ਪਿਛਲੇ ਦਿਨਾਂ 'ਚ 2-3 ਦਿਨ ਪਹਿਲਾਂ UN Security Council 'ਚ ਇੰਡੀਆ ਨੇ ਮੂਵ ਕੀਤਾ ਕਿ ਇਸ ਨੂੰ ਜਿਹੜਾ ਅਬਦੁਲ ਰਹਿਮਾਨ ਮੱਕੀ ਇਹਨੂੰ ਇੰਟਰਨੈਸ਼ਨਲ ਟੈਰਰਿਸਟ ਬਣਾਇਆ ਜਾਏ। ਚਾਈਨਾ ਨੇ ਵੀਟੋ ਕੀਤਾ ਟੈਕਨੀਕਲ ਗਰਾਊਂਡ ਦੇ ਉੱਤੇ ਔਰ ਉਸ ਨੂੰ ਰੋਕ ਦਿੱਤਾ ਔਰ ਇਹ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਚਾਈਨਾ ਦੇ ਐਕਸ਼ਨ ਜਿਹੜਾ ਉਹ ਦੱਸਦਾ ਹੈ ਕਿ ਚੀਨ ਦਹਿਸ਼ਤਗਰਦੀ ਦੇ ਖਿਲਾਫ ਆਵਾਜ਼ ਨਹੀਂ ਚੁੱਕ ਰਿਹਾ। ਹੁਣ ਇਸ ਸਭ ਦੇ ਉੱਤੇ ਇਹ ਨਹੀਂ ਹੈ ਕਿ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ। ਹੁਣ ਉਹਨਾਂ ਦਾ ਇੱਕ ਬੜਾ ਸੀਨੀਅਰ ਡਿਪਲੋਮੈਟ ਔਰ ਐਂਬੈਸਡਰ ਸ਼ਿਆਮ ਸਰਨ ਉਹਨੇ ਹਿੰਦੂ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ ਦਾ ਹਿੰਦੂ ਇਨ ਏ ਕਨਵਰਸੇਸ਼ਨ ਵਿਦ ਦਾ ਹਿੰਦੂ former foreign secretary Shyam Saran shared his thoughts on the situation along the LAC on the 2 years anniversary of Galwan clash and said New Delhi must continue to push for return to status quo ante ਕਿ ਜਿਹੜਾ 20 ਜੂਨ 2020 ਤੋਂ ਪਹਿਲਾਂ ਸਿਚੁਏਸ਼ਨ ਸੀ ਉਹ ਰੀਸਟੋਰ ਕਰੋ। ਉਹਨਾਂ ਦੇ ਡਿਪਲੋਮੈਟ ਕਹਿ ਰਹੇ ਨੇ, ਆਸਟ੍ਰੇਲੀਆ ਦਾ ਡਿਪਟੀ ਪ੍ਰਾਈਮ ਮਿਨਿਸਟਰ ਕਹਿ ਰਿਹਾ ਹੈ, ਅਮਰੀਕਾ ਦਾ ਵਾਈਟ ਹਾਊਸ ਕਹਿ ਰਿਹਾ ਹੈ, ਪਰ ਇੰਡੀਆ ਦਾ ਸਾਰਾ ਹੀ ਸਿਸਟਮ ਉੱਤੋਂ ਥੱਲੇ ਤੱਕ ਨਾ ਉਹਨਾਂ ਦੇ ਉਹ ਜਿਹੜੇ ਉਹਨਾਂ ਦੀਆਂ 3-3 ਫੁੱਟੀਆਂ ਐਂਕਰਾਂ ਜਿਹੜੀਆਂ 9-9 ਫੁੱਟ ਉਛਲਦੀਆਂ ਨਾ ਉਹ ਬੋਲਦੀਆਂ, ਨਾ ਉਹ ਅਰਨਾਬ ਗੋਸਵਾਮੀ ਨੂੰ ਉੱਥੇ ਚੇਤਾ ਆਉਂਦਾ ਹੈ ਕਿ ਭਾਈ ਇਹਨਾਂ ਨੂੰ ਇਹੀ ਕਹਿ ਦਿਓ ਕਿ ਇੰਨਾ ਹੀ ਮੂੰਹੋਂ ਕਹਿ ਦਿਓ ਵੀ ਚੀਨ ਨੇ ਹਮਲਾ ਕਰਕੇ LAC ਦਾ ਜਿਹੜਾ ਸਟੇਟਸ ਕੋ ਬਦਲਿਆ ਨਾ। ਔਰ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਇਹ ਕਿਸ ਕਿਸਮ ਦੇ ਸ਼ੇਰ ਨੇ। ਔਰ ਇਹ ਠੀਕ ਹੈ ਕਿ ਭਾਈ ਨੈਰੇਟਿਵ ਬਣਾ ਕੇ ਤੁਸੀਂ ਉੱਥੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ। ਉਹ ਤੁਹਾਡੇ ਸਾਰੇ ਜਿਹੜੇ ਨੇ ਉਹ ਆਪੋਜੀਸ਼ਨ ਨੂੰ ਧਰਾਸ਼ਾਹੀ ਕਰ ਦਿੱਤਾ ਹੈ ਜੋ ਇੰਡੀਆ ਨੇ ਹਾਲਾਤ ਬਣਾਏ ਹੋਏ ਨੇ। ਮਹਾਰਾਸ਼ਟਰ 'ਚ ਵੀ ਜਿਹੜੀ ਉਹਦੀ ਸੀ ਸ਼ਿਵ ਸੈਨਾ ਬਾਲ ਠਾਕਰੇ ਨੇ ਬਣਾਈ, ਉਹਦਾ ਉਧਵ ਜਿਹੜਾ ਠਾਕਰੇ ਉਹ ਕਲਾਕਾਰਾ ਰਹਿ ਗਿਆ ਕਿਉਂਕਿ ਉਹਨਾਂ ਨੇ ਪੈਸੇ ਦੀ ਖੇਡ ਈਡੀ ਦੀ ਖੇਡ ਇਹ ਸਾਰੀ ਕਰ ਰਹੇ ਨੇ। ਔਰ ਇਸ ਵੇਲੇ ਆਪੋਜੀਸ਼ਨ ਨਾਂ ਦੀ ਕੋਈ ਚੀਜ਼ ਲੱਗਦਾ ਵੀ ਆਉਣ ਵਾਲੇ ਪੀਰੀਅਡ ਜਿਹੜੇ ਰਹਿ ਗਏ ਨੇ ਉਹ ਵੀ ਉਹਨਾਂ ਨੇ ਧਰਾਸ਼ਾਹੀ ਕਰ ਦੇਣੇ ਨੇ। ਲੇਕਿਨ ਕਦੋਂ ਤੱਕ ਇਹ ਬੱਕਰੇ ਦੀ ਮਾਂ ਖੈਰ ਮਨਾਏਗੀ? ਅਲਟੀਮੇਟਲੀ ਇਹ ਇਹਨਾਂ ਦਾ ਜਿਹੜਾ ਫਾਲਸਹੁੱਡ ਦਾ ਸਾਰਾ ਖੜਾ ਕੀਤਾ ਹੋਇਆ ਆਡੰਬਰ ਹੈ ਇਹ ਧਰਾਸ਼ਾਹੀ ਹੋਏਗਾ। ਔਰ ਇਹ ਬਿਲਕੁਲ ਜਿਹੜਾ ਇਹ ਰੋਲ ਜੋ ਅੱਜ ਹਿੰਦੂ ਤੋਂ ਵੀ ਕਰ ਰਹੇ ਨੇ ਇਹ ਬਿਲਕੁਲ ਉਸੇ ਲਾਈਨ ਤੇ ਹੀ ਹੈ ਜਿਸ ਲਾਈਨ ਦੇ ਉੱਤੇ ਸੋਵੀਅਤ ਯੂਨੀਅਨ ਯੂਗੋਸਲਾਵੀਆ ਦਾ ਕਲੈਪਸ ਹੋਇਆ। ਉਹ ਲੋਕਾਂ ਨੂੰ ਅੰਦਰੋਂ ਇਹੀ ਦਾ ਬਾਹਰਲੀ ਦੁਨੀਆ ਨੂੰ ਇਹੀ ਲੱਗਦਾ ਸੀ ਕਿ ਸੋਵੀਅਤ ਯੂਨੀਅਨ ਕਿੰਨੀ ਪ੍ਰੋਗਰੈਸ ਕਰ ਰਿਹਾ ਹੈ, ਬੰਦਾ ਚੰਦਰਮਾ ਤੇ ਪਹੁੰਚ ਗਿਆ, ਟੈਕਨੋਲੋਜੀ ਨਿਊਕਲੀਅਰ ਦੂਜੇ ਤੀਜੇ, ਪਰ ਅੰਦਰੋਂ ਸਿਸਟਮ ਕਲੈਪਸ ਸੀ। ਇਹਨਾਂ ਦੇ ਤਾਂ ਨਾ ਅੰਦਰ ਕੁਝ ਪੱਲੇ ਹੈ ਨਾ ਇਹਨਾਂ ਦੇ ਬਾਹਰ ਪੱਲੇ ਹੈ। ਸੋ ਇਹ ਆਪ ਤਾਂ ਡੁੱਬਣ ਗਏ, ਜਿਹਨੂੰ ਕਹਿੰਦੇ ਨੇ ਕਿ ਆਪ ਤਾਂ ਡੁੱਬੇ ਜਜਮਾਨ ਵੀ ਡੁੱਬੇ, ਇਹ ਬਾਕੀ ਸਾਰਿਆਂ ਨੂੰ ਵੀ ਡੋਬਣ ਦੇ ਰਾਹ ਦੇ ਉੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ।
ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक ऑन प्रोग्राम। सो व्यूअर्स गलबात करांगे योगा डे के हवाले नाल कि जिहड़ा कि कल सी 21 जून नूं। सो 21 जून नूं भारती हाकमां ते उन्हां दे दुम छल्लियां ने दुनिया भर विच इंटरनैशनल योगा डे दी जिहड़ी है नौटंकी कीती। सो लेकिन मालदीव्स मुल्क दी राजधानी मेल विखे हज़ारां लोकां ने उस स्टेडियम ते धावा बोलिया जिथे भारतीय डिप्लोमैट अपनी होर दुमशमलियां नाल योगा कर रहे सन और योगा विच ही छड्ड के उन्हां नूं भजन ते मजबूर होना पिया। सो इस बारे आपां गलबात करन जा रहे हां। सो असीं चाहांगे कि तुसां नाल इसे तरह बने रहना, देखण सुनने या लिखण लई तुहाडा सभ दा बहुत बहुत धन्नवाद जी। डॉक्टर साहब की कहना चाहोगे? देखो असीं कल जदों कि इन्हां ने इंटरनेशनल योगा डे दी नौटंकी न्यूयॉर्क तो लैके दिल्ली तक हर पासे कीती, क्योंकि ऑलरेडी जिवें असीं कल डिस्कस किया सी कि यूनाइटेड नेशनस च इन्हां ने अपना इन्फ्लुएंस वरत के इस 21 जून का दिन इंटरनेशनल योगा डे वजों रैकगनाइज करवाया होया और सरकारी पैसे और सारियां स्टेटां दे विच जबरदस्ती जिहड़े ने सरकारी ऑर्डरां दे थल्ले स्कूलां कॉलेजां यूनिवर्सिटियां और सारे अदारियां दे विच उन्हां नूं मजबूर किया जांदा है। और असीं कल डिस्कस किया सी कि किवें 18,000 तो ज़्यादा ਜਿਹੜੇ इस्लामिक स्कूल मदरसे यूपी ਦੇ ਉਹਨਾਂ ਨੂੰ ਮਦਰਸਾ ਬੋਰਡ ਵੱਲੋਂ ਆਇਆ और मैं ਅੱਜ देख ਰਿਹਾ ਸੀ ਕਿ ਇਕੱਲਾ ਇੱਕ ਦਿਨ ਨਹੀਂ ਉਹਨਾਂ ਨੂੰ ਇੱਕ ਹਫ਼ਤਾ ਕਰਨ ਲਈ ਕਿਹਾ ਗਿਆ और ਉਸ ਤੋਂ ਪਹਿਲਾਂ 2-3 ਹਫ਼ਤੇ ਪਹਿਲਾਂ ਉਹਨਾਂ ਦੇ ਬਾਹਮਣਾਂ ਨੇ ਆ ਕੇ ਜਿਹੜਾ ਉਹਨਾਂ ਨੂੰ ਟ੍ਰੇਨਡ ਕੀਤਾ ਯੋਗਾ ਬ੍ਰਾਹਮਣਾਂ ਨੇ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਸੋ ਉਹਨਾਂ ਨੂੰ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਕਿਉਂਕਿ ਪੰਜਾਬ ਦੇ ਹਵਾਲੇ ਨਾਲ ਕੱਲ ਕੋਈ ਖਬਰ ਨਹੀਂ ਸੀ। ਅੱਜ ਮੈਂ ਜਦੋਂ ਦੇਖਿਆ ਕਿ ਈਵਨ ਪੰਜਾਬ ਗਵਰਨਮੈਂਟ ਨੇ ਵੀ ਇਹ ਸਰਕੂਲਰ ਕੱਢ ਕੇ ਆਪਣੇ ਸਕੂਲਾਂ और ਜਿਹੜੇ ਅਕੈਡਮਿਕ ਅਦਾਰੇ ਸੀ ਉਹਨਾਂ ਦੇ ਵਿੱਚ ਯੋਗਾ ਕਰਵਾਇਆ और मैं हैरान है कि इस मुद्दे ਦੇ ਉੱਤੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਅਦਰਵਾਈਜ਼ ਤਾਂ ਗਿਆਨੀ ਹਰਪ੍ਰੀਤ ਸਿੰਘ ਚੰਗੀ ਐਕਟਿੰਗ ਕਰ ਲੈਂਦੇ ਨੇ, ਪਰ ਇਸ ਦੇ ਉੱਤੇ ਉਹਨਾਂ ਨੇ ਕਿਉਂ ਨਹੀਂ ਕਿਹਾ ਵੀ ਜਿਸ ਪੰਜਾਬ ਦੇ ਵਿੱਚ ਜਿੱਥੇ ਸਿੱਖ ਕੌਮ ਦੀ ਜਿਹੜੀ ਹੈ ਰੂਹੇ ਰਵਾਂ ਜੇ ਹੈ ਤੇ ਉਹ ਪੰਜਾਬ ਦੀ ਧਰਤੀ ਹੈ कि जे तां पंजाब दी हुकूमत गतके नूं कंपलसरी हालां जदों ये इंटरनेशनल योगा डे की शुरुआत की गई श्रोमणी अकाली दल अमृतसर ने सर सिमरनजीत सिंह मान की कमांड थले इस नूं कहा सी भी असीं इहनूं नहीं मानते और इहनूं असीं इंटरनेशनल गतका डे वजों मनावांगे और उस वरे दे विच इहनूं मनाया भी गया। पर हुण हौली हौली जिहड़ा हालां ये ठीक है भी अज जदों असीं गल कर रहे हैं ऑलरेडी संगरूर दे विच सवेर हो चुकी है 23 जून की और संगरूर पार्लीमेंटरी हल्के दियां अज वोटां पै रहीआं ने। असीं कामना करते हैं कि सर सिमरनजीत सिंह मान चंगी स्ट्रांग पोजीशन दे नाल अगे आउण और इस बार ये इंटरनेशनल गतका डे वाली एक्टिविटी शायद क्योंकि पार्टी उधर रुझी होएगी, लेकिन ये श्रोमणी कमेटी और सिख संस्थावां दा फर्ज बनदा है कि वो ऑलरेडी 47 दे दौर च ਅਸੀਂ ਇਸ ਕਨਫਿਊਜ਼ਨ ਚ ਆਪਣੀ ਲੀਡਰਸ਼ਿਪ ਨੇ ਸਾਡੀ ਅਡਰੀ ਹੋਣ ਦੀ ਥਾਂ ਤੇ ਇਹ ਜਿਹੜਾ ਕਾਂਗਰਸ ਦੇ ਨਾਲ ਸਮਝੌਤਾ ਕਰਕੇ ਆਪਣਾ ਵਕਾਰ ਹੋਂਦ ਗਵਾਣ ਦੇ ਵਾਰੰਟਾਂ ਤੇ ਦਸਤਖਤ ਕੀਤੇ ਔਰ ਹੁਣ ਔਰ ਅਸੀਂ ਇਹ ਦੇਖਦੇ ਹਾਂ ਕਿ ਇਹੀ ਹਾਲ ਕਸ਼ਮੀਰ ਦੇ ਮੁੱਦੇ ਤੇ ਆਰਟੀਕਲ 370 ਖਤਮ ਕਰਨ ਵੇਲੇ ਅਕਾਲੀ ਦਲ ਦਾ ਕੀ ਰੋਲ ਸੀ। ਔਰ ਜੇ ਅਸੀਂ ਆਵਾਜ਼ ਨਹੀਂ ਚੁੱਕਦੇ ਦਾ ਮਤਲਬ ਹੈ ਕਿ ਯੋਗਾ ਜਿਹੜਾ ਕਿ ਹਿੰਦੂ ਡਿਸਪਲਿਨ ਦਾ ਹਿੱਸਾ ਹੈ ਆਲਰੇਡੀ ਜਿਹੜਾ ਆਰਟੀਕਲ 25(20) ਇਹਨਾਂ ਦਾ ਹਿੰਦੂਆਂ ਬੌਧੀਆਂ ਜੈਨੀਆਂ ਦੇ ਨਾਲ ਸਿੱਖਾਂ ਨੂੰ ਵੀ ਜਿਹੜਾ ਹਿੰਦੂ ਮੰਨਦਾ ਅਸੀਂ ਫਿਰ ਉਹਦਾ ਹਿੱਸਾ ਬਣ ਜਾਂਦੇ ਹਾਂ। ਔਰ ਪੰਜਾਬ ਦੇ ਵਿੱਚ ਅੱਜ ਖਬਰ ਮੈਂ ਦੇਖੀ ਕੱਲ ਮੇਰੇ ਨੋਟਿਸ ਨਹੀਂ ਸੀ ਕਿ ਭਗਵੰਤ ਮਾਨ ਦੀ ਸਰਕਾਰ ਨੇ ਵੀ ਆਦੇਸ਼ ਦੇ ਕੇ ਉਹਨਾਂ ਦੇ ਐਜੂਕੇਸ਼ਨ ਮਿਨਿਸਟਰੀ ਨੇ ਇਸ ਦਿਨ ਨੂੰ ਜਿਹੜਾ ਉਹ ਇੰਟਰਨੈਸ਼ਨਲ ਯੋਗਾ ਡੇ ਵਜੋਂ ਸਕੂਲਾਂ ਕਾਲਜਾਂ 'ਚ ਨਿੱਕੇ ਨਿੱਕੇ ਬੱਚੇ ਦੂਜੇ ਤੀਜੇ ਫਿਰ ਕੱਲ ਨੂੰ ਤੁਸੀਂ ਉਹਨਾਂ ਨੂੰ ਕਿਹੜਾ ਪ੍ਰਾਈਡ ਆਪਣੀ ਵੱਖਰੀ ਹੋਣ ਦਾ ਦਿਓਗੇ ਜੇ ਤੁਸੀਂ ਉਹਨਾਂ ਤੋਂ ਹਿੰਦੂ ਤਵੀਆਂ ਦੀ ਆਰਤੀ ਵੀ ਉਤਾਰ ਦੇਣ। ਹੁਣ ਜਦੋਂ ਵੀ ਕੋਈ VIP ਆਉਂਦਾ ਉਹ ਲੈ ਕੇ ਥਾਲੀ ਜਿਹੀ ਘੁਮਾਉਣ ਲੱਗ ਜਾਂਦੇ ਨੇ ਉਹੀ ਤੁਹਾਨੂੰ ਅੱਧਿਆਂ ਜ਼ਿਆਦਾ ਦੇ ਗੁੱਟ ਦੇ ਉੱਤੇ ਲਾਲ ਧਾਗੇ ਬੰਨੇ ਨਜ਼ਰ ਆਉਂਦੇ, ਪਤਾ ਨਹੀਂ ਕੌਣ ਬੰਨ੍ਹਦਾ। ਇੱਕ ਤਾਂ ਦੇਖਿਆ ਸੀ ਕਦੇ ਕਿ ਜੀ ਉਹ ਰੱਖੜੀ ਵੀ ਵਿੱਚ ਵੜੀ ਹੋਈ ਸੀ ਕਿ ਜੀ ਰੱਖੜੀ ਦਾ, ਪਰ ਉਹ ਇੱਕ ਅੱਧਾ ਦਿਨ ਹੁੰਦੇ ਸੀ। ਫਿਰ ਉਹ ਹੁਣ ਮੈਂ ਇਹ ਦੇਖਦਾ ਕਿ ਬਹੁਤ ਸਾਰੇ ਜਿਹੜੇ ਨੇ ਕਈਆਂ ਨੇ ਕੜਾ ਵੀ ਪਾਇਆ ਹੁੰਦਾ ਸੱਜੇ ਹੱਥ ਖੱਬੇ ਹੱਥ 'ਚੋਂ ਧਾਗਾ ਵੀ ਬੰਨਿਆ ਹੁੰਦਾ ਲਾਲ ਜਿਹਾ ਉਹਦਾ ਦੇਵੀ ਦਾ, ਔਰ ਕਈਆਂ ਦੇ ਤਾਂ ਇਕੱਲਾ ਹੀ ਧਾਗਾ ਰਹਿ ਗਿਆ। ਹੁਣ ਇਹੀ ਯੋਗਾ ਜਾਂ ਦੂਜੇ ਦਾ ਪਾਰਟ ਹੈ। ਹੁਣ ਮੁਸਲਮਾਨ ਤਾਂ ਉਹਨਾਂ ਦੇ ਇਹ ਨਹੀਂ, ਮੈਂ ਨਹੀਂ ਦੇਖਿਆ ਵੀ ਉਹਨਾਂ ਦੇ ਕੋਈ ਅਪਰ ਲੈਵਲ ਦੇ ਉਲਮਾ ਜਾਂ ਸਕਾਲਰਸ ਨੇ ਇਸ ਗੱਲ ਦੇ ਖਿਲਾਫ
ਕਿਹਾ ਹੋਏ, ਹਾਲਾਂ ਪਹਿਲਾਂ ਬਿਆਨ ਵੀ ਹੁਣ ਆਉਂਦੇ ਰਹੇ ਨੇ, ਪਰ ਹੁਣ ਇੰਨੀ ਇੱਕ ਦਹਿਸ਼ਤ ਔਰ ਡਰ ਪੈਦਾ ਕਰ ਦਿੱਤਾ, ਉਹ ਤਾਂ ਬੋਲੇ ਨਹੀਂ ਹੈ। ਔਰ ਪੰਜਾਬ 'ਚ ਵੀ ਮੈਨੂੰ ਕਿਸੇ ਸਿੱਖ ਲੀਡਰਸ਼ਿਪ ਦੀ ਧਾਰਮਿਕ ਜਾਂ ਦੂਜੇ ਲੈਵਲ ਤੇ ਕਿ ਭਾਈ ਇਹ ਯੋਗਾ ਦਿਵਸ ਅਸੀਂ ਨਹੀਂ ਮੰਨਦੇ, ਇਹ ਘੱਟ ਗਿਣਤੀਆਂ ਨੂੰ ਤੁਸੀਂ ਆਪਣੇ ਜਜ਼ਬ ਕਰਨ ਦੇ ਲਈ ਇਹ ਇੱਕ ਆਪਣੇ ਧਾਰਮਿਕ ਡਿਸਪਲਿਨ ਨੂੰ ਫਿਜ਼ੀਕਲ ਐਕਸਰਸਾਈਜ਼ ਦੇ ਨਾਂ ਥੱਲੇ ਵੇਚ ਰਹੇ ਹੋ। ਇਹ ਮੈਸੇਜ ਹੋਰ ਕਿਤੇ ਦਿੱਤਾ ਗਿਆ ਕਿ ਨਹੀਂ। ਹੁਣ ਮਾਲਦੀਵ ਛੋਟਾ ਜਿਹਾ ਮੁਲਕ ਹੈ, ਭਾਰਤ ਦੇ ਨਾਲ ਲੱਗਦਾ, ਹਾਲਾਂ ਮੁਸਲਮਾਨ ਮੈਜੋਰਟੀ ਮੁਲਕ ਹੈ, ਲੇਕਿਨ ਸ਼ੁਰੂ ਤੋਂ ਇੰਡੀਆ ਦੇ ਇਨਫਲੂਐਂਸ ਰਿਹਾ। ਵਿਚਕਾਰ 2-4 ਸਾਲ ਦਾ ਪੀਰੀਅਡ ਆਇਆ ਜਦੋਂ ਚਾਈਨਾ ਨੇ ਜਿਹੜਾ ਉਹ ਆਪਣਾ ਥੋੜਾ ਬਹੁਤ ਇਨਫਲੂਐਂਸ ਵਧਾਇਆ, ਲੇਕਿਨ ਇੰਡੀਅਨ ਰਾ ਆਪਰੇਸ਼ਨ ਜਿਵੇਂ ਉਹ ਬੰਗਲਾਦੇਸ਼ 'ਚ ਕੋਈ ਹੋਰ ਆਵਾਜ਼ ਨਹੀਂ ਉੱਠਣ ਦਿੰਦੇ, ਉਹੀ ਮੁਜੀਬੁਰ ਰਹਿਮਾਨ ਪਹਿਲਾਂ ਇਹਨਾਂ ਦਾ ਖੜਾ ਕੀਤਾ ਸੀ, ਫਿਰ ਉਹ ਸ਼ੇਖ ਹਸੀਨਾ ਉਹਨਾਂ ਦੀ ਖੜੀ ਕੀਤੀ ਹੋਈ ਹੈ। ਤੇ ਮਾਲਦੀਵਸ ਦੇ ਵਿੱਚ ਤਾਂ ਇੰਡੀਆ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੈ, ਉੱਥੇ ਤਾਂ ਇਹਨਾਂ ਦੇ ਹੀ, ਔਰ ਇਹ ਛੋਟਾ ਜਿਹਾ ਮੁਲਕ ਹੈ, ਟੂਰਿਜ਼ਮ ਲਈ ਕਾਫੀ ਅਹਿਮੀਅਤ ਰੱਖਦਾ ਹੈ, ਔਰ ਲਗਭਗ 20% ਟੂਰਿਸਟ ਜਿਹੜੇ ਨੇ ਆਉਂਦੇ ਹੀ ਇੰਡੀਆ ਤੋਂ ਨੇ, ਔਰ ਇਸ ਕਰਕੇ ਉਹਨਾਂ ਦਾ ਪੂਰਾ ਇਨਫਲੂਐਂਸ ਹੈ। ਪਰ ਜਿਹੜੀ ਉੱਥੇ ਮੁਸਲਮਾਨ ਨੇ ਮਾਲਦੀਵਸ ਦੇ, ਮੈਜੋਰਟੀ ਮੁਸਲਿਮ ਮੁਲਕ ਹੈ, ਛੋਟਾ ਜਿਹਾ ਮੁਲਕ, ਉਹਨਾਂ ਨੂੰ ਆਪਣੀਆਂ ਰਵਾਇਤਾਂ, ਆਪਣੀਆਂ ਜਿਹੜਾ ਮਜ਼ਹਬ ਨਾਲ ਰਿਲੇਟਡ ਚੀਜ਼ਾਂ ਬਾਰੇ ਮੱਚ ਮੋਰ ਉਹ ਕੌਸ਼ੀਅਸ ਨੇ। ਔਰ ਜਿਹੜੀ ਖਬਰ ਅੱਜ ਬਣੀ ਇਹਨਾਂ ਦੇ ਮੀਡੀਆ ਦੀ ਵੀ ਮਜਬੂਰੀ ਬਣੀ ਦੇਣਾ ਕਿ ਨਹੀਂ ਹੈ ਵੀ ਦੁਨੀਆ ਭਰ 'ਚ ਇਹਨਾਂ ਦਾ ਇਹ ਸੋ ਕਾਲਡ ਇੰਟਰਨੈਸ਼ਨਲ ਯੋਗਾ ਡੇ ਇਹ ਅਨਚੈਲੰਜਡ ਗਿਆ, ਉੱਥੇ ਪਾਵਰਫੁਲ ਚੈਲੰਜ ਹੋਇਆ, ਔਰ ਚੈਲੰਜ ਵੀ ਉਹਨਾਂ ਦੀ ਰਾਜਧਾਨੀ ਮਾਲਦੀਵਸ ਦੀ ਮੇਲ ਹੈ। ਉੱਥੇ ਇੱਕ ਵੱਡੇ ਸਟੇਡੀਅਮ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ, ਉਹਨਾਂ ਦਾ ਸਟਾਫ ਤੇ ਲੋਕਲ ਜਿਹੜੇ, ਕਿਉਂਕਿ ਉੱਥੇ ਜਿਹੜੀ ਹੁਣ ਗਵਰਨਮੈਂਟ ਹੈ ਉਹ ਰਾਹ ਨਹੀਂ ਖੜੀ ਕੀਤੀ ਹੋਈ ਹੈ, ਪ੍ਰੋ ਇੰਡੀਆ, ਉਹਨਾਂ ਦੀਆਂ ਗਵਰਨਮੈਂਟ ਏਜੰਸੀਆਂ ਮਤਲਬ ਗਵਰਨਮੈਂਟ ਆਫੀਸ਼ੀਅਲਸ ਵੀ ਸੀ, ਔਰ ਹਜ਼ਾਰਾਂ ਲੋਕਾਂ ਦੇ ਹਜੂਮ ਨੇ ਆ ਕੇ ਸਟੇਡੀਅਮ ਤੇ ਧਾਵਾ ਬੋਲਿਆ, ਜਿਹਦੀ ਲੱਤ ਉੱਤੇ ਸੀ ਉੱਤੇ ਰਹਿਣ ਦੇ ਥੱਲੇ ਆ ਗਈ, ਸਭ ਕੁਝ ਵਿੱਚੇ ਛੱਡ ਕੇ ਵਿੱਚੇ ਹੀ ਆਪਣਾ ਜਿਹੜਾ ਉਹ ਦੌੜੇ ਕਿਸੇ ਨੂੰ ਇਸ ਦਰਵਾਜ਼ਿਓਂ ਕੋ ਉਸ ਦਰਵਾਜ਼ਿਓਂ, ਔਰ ਉਹ ਸਾਰਾ ਹੀ ਜਿਹੜਾ ਉਹਨਾਂ ਦਾ ਕੰਮ, ਔਰ ਫਿਕਰ ਪੈ ਗਿਆ ਉਹਨਾਂ ਦੀਆਂ ਏਜੰਸੀਆਂ ਨੂੰ ਕਿ ਵੀ ਇਹ ਤਾਂ ਇੰਡੀਅਨ ਡਿਪਲੋਮੈਟ ਔਰ ਦੂਜਿਆਂ ਨੂੰ ਕੁੱਟ ਪੈਗੀ, ਉਹ ਉਹਨਾਂ ਦੀ ਸੇਫਟੀ ਰਿੰਗ ਉਹਨਾਂ ਨੇ ਬਣਾਈ। ਇਹਨਾਂ ਦੀ ਆਪਣੀ ਖਬਰ ਹੈ ਕਿ ਭਾਈ ਇਹ ਜਿਹੜੀ ਹੈ ਇੰਨੀ ਡਿਸਰਪਟ ਕਰਤਾ ਉਹਨਾਂ ਨੇ ਸਾਰਾ। ਮਾਲਦੀਵ ਟੇਕ ਸੀਰੀਅਸ ਵਿਊ ਆਫ ਅਟੈਕ ਔਨ ਯੋਗਾ ਡੇ ਇਵੈਂਟ, anti-India protests in Maldives have acquired sinisterly violent edge over since the two countries moved closer on maritime security and political fronts। ਉਹਨਾਂ ਨੇ ਕਿਹਾ ਜੀ ਉਹ ਹੁਣ ਸਰਕਾਰ ਨੂੰ ਵਕਤ ਪੈ ਗਿਆ ਕਿ ਭਈ ਇਹ ਕੀ ਹੋ ਗਿਆ, ਔਰ ਇਹ ਉਹਨਾਂ ਦੀ ਕੈਬਨਿਟ ਨੇ ਜਿਹੜਾ ਇਸ ਦਾ ਬੜਾ ਸੀਰੀਅਸ ਨੋਟਿਸ ਲਿਆ ਕਿ ਡਿਸਰਪਸ਼ਨ ਆਫ ਦਾ ਯੋਗਾ ਡੇ ਸੈਲੀਬ੍ਰੇਸ਼ਨ ਇਨ ਦਾ ਮੇਲ, ਔਰ ਇਹਦੇ 'ਚ ਜਿਹੜੀ ਉਹਨਾਂ ਨੇ ਮੀਟਿੰਗ ਵੀ ਕੀਤੀ, ਉਹਦੇ 'ਚ ਉਹਨਾਂ ਦੇ ਮਿਨਿਸਟਰ ਔਰ ਅਟਰਨੀ ਜਨਰਲ ਔਰ ਸਾਰੇ ਸ਼ਾਮਲ ਹੋਏ, ਔਰ ਇਹਨਾਂ ਦੀ ਰਿਪੋਰਟਿੰਗ ਇਹ ਹੈ ਕਿ ਮੌਬ ਇਨ ਦਾ ਮਾਲਦੀਵੀਅਨ ਕੈਪੀਟਲ ਆਫ ਮੇਲ ਔਨ ਟਿਊਜ਼ਡੇ carrying flags of opposition Progressive Party of Maldives stormed the yoga event as protesters raced aggressively towards the yoga enthusiasts. There were fears for the safety of Indian High Commissioner and other diplomats present। ਹੁਣ ਇਸ ਤੋਂ ਅੰਦਾਜ਼ਾ ਲਾਓ ਉੱਥੇ ਕੀ ਸਿਨੈਰੀਓ ਬਣਿਆ ਹੋਏਗਾ, ਔਰ ਇਸ ਸਾਰੇ ਜੋ ਮੈਂ ਸਮਝਦਾ ਵੀ ਅਸੀਂ ਤਾਂ ਵਧਾਈ ਦੇ ਸਕਦੇ ਹਾਂ ਕਿ ਵੀ ਜਿੱਥੇ ਬੜੇ ਬੜੇ ਧਾਰਮਿਕ ਮਜ਼ਹਬੀ ਗੁਰੂ ਔਰ ਦੂਸਰੇ ਲੋਕ ਜਿਹੜਾ ਉਹ ਬਿਲਕੁਲ ਉਹਨਾਂ ਨੇ ਚੁੱਪੀ ਸਾਧੀ ਹੋਈ ਹੈ, ਤੇ ਛੋਟੇ ਜਿਹੇ ਮੁਲਕ ਦੇ ਜਿਹੜੇ ਆਪਣੇ ਮਜ਼ਹਬ ਦੇ ਵਿੱਚ ਯਕੀਨ ਰੱਖਣ ਵਾਲੇ ਨੇ ਉਹਨਾਂ ਨੇ ਇਹ ਮੈਸੇਜ ਦਿੱਤਾ ਕਿ ਨਹੀਂ, ਇਸ ਤਰ੍ਹਾਂ ਨਹੀਂ, ਇਹ ਸਾਡਾ ਹਿੱਸਾ ਨਹੀਂ ਹੈ। ਔਰ ਇਹ ਚੈਲੰਜ ਜਿਹੜਾ ਹੈ, ਕਾਸ਼ ਕਿ ਭਾਰਤ ਦੇ ਵਿੱਚ ਵੀ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੀ ਲੀਡਰਸ਼ਿਪ ਹੈ ਉਹ ਸਿੰਬੋਲਿਕ ਹੀ ਕਰਦੀਆਂ। ਜੇ ਪੰਜਾਬ ਦੇ ਵਿੱਚ ਗੱਤਕਾ ਡੇ ਦੇ ਤੌਰ ਤੇ ਐਲਾਨ ਕੀਤਾ ਸੀ ਵੀ ਇਹ ਯੋਗਾ ਸਾਡਾ ਨਹੀਂ ਹੈ, ਔਰ ਅਸੀਂ ਜਿਹੜਾ 21 ਜੂਨ ਹੈ ਉਸ ਨੂੰ ਜਿਹੜਾ ਗੱਤਕਾ ਡੇ ਵਜੋਂ ਮਨਾਵਾਂਗੇ, ਸੋ ਘੱਟੋ ਘੱਟ ਇਹ ਇੰਟਰਨੈਸ਼ਨਲੀ ਸਿੱਖਾਂ ਨੂੰ ਇਸ ਦੇ ਉੱਤੇ ਫੋਕਸ ਕਰਨਾ ਚਾਹੀਦਾ। ਬਿਲਕੁਲ ਆਸ਼ਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਆ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 5830 424।
ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਛਿਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਿੱਬਤ ਦੀ ਜਲਾਵਤਨ ਸਰਕਾਰ ਵੱਲੋਂ ਵਾਸ਼ਿੰਗਟਨ ਡੀਸੀ ਵਿਖੇ 8ਵੀਂ ਵਰਲਡ ਪਾਰਲੀਮੈਂਟ ਕਨਵੈਨਸ਼ਨ ਕਰਵਾਏਗੀ, ਜਿਸ ਨੂੰ ਹਾਊਸ ਸਪੀਕਰ ਨੈਂਸੀ ਪੈਲੋਸੀ ਅਤੇ ਦਲਾਈ ਲਾਮੇ ਨੇ ਵੀਡੀਓ ਮੈਸੇਜ ਰਾਹੀਂ ਜਿਹੜਾ ਸੰਬੋਧਨ ਕੀਤਾ। ਸੋ ਵੇਖਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਤਿੱਬਤ ਦੇ ਕਲਚਰ ਅਤੇ ਜ਼ੁਬਾਨ ਨੂੰ ਲੈ ਕੇ ਬੜਾ ਫਿਕਰਮੰਦ ਹੈ। ਹਾਲਾਂਕਿ ਤਿੱਬਤ ਨੂੰ ਅਮਰੀਕਾ ਚੀਨ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਔਰ ਅਮਰੀਕਾ ਵੱਲੋਂ ਇਹੋ ਜਿਹਾ ਫਿਕਰ ਸਿੱਖ ਕੌਮ ਅਤੇ ਸਿੱਖ ਕਲਚਰ ਬਾਰੇ ਕਿਉਂ ਨਹੀਂ ਕੀਤਾ ਜਾਂਦਾ, ਜਿਸ ਦੇ ਖਿਲਾਫ ਭਾਰਤ ਸਰਕਾਰ ਨੇ ਅਣਐਲਾਨੀਆਂ ਟੋਟਲ ਵਾਰ ਵਿੱਢੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਦਲਾਈ ਲਾਮਾ ਜਾਂ ਤਿੱਬਤ ਨਾਲ ਮੇਰਾ ਵੀ ਜਿਹੜਾ, ਕਿਉਂਕਿ ਇਹ ਸਾਰੀ ਮੂਵਮੈਂਟ ਜਦੋਂ 60s ਦੇ ਵਿੱਚ ਹੁੰਦੀ ਹੈ, ਬਚਪਨ ਦੀਆਂ ਕੁਝ ਯਾਦਾਂ ਬਵਸਤਾ ਨੇ। ਇਹ ਉਹ ਪੀਰੀਅਡ ਸੀ ਜਦੋਂ ਕਿ ਇਹ 14-15 ਸਾਲ ਦੇ ਦਲਾਈ ਲਾਮੇ ਨੂੰ ਇੰਟੈਲੀਜੈਂਸ ਬਿਊਰੋ ਔਰ CIA ਉਹਨਾਂ ਦੇ ਜੁਆਇੰਟ ਆਪਰੇਸ਼ਨ ਥੱਲੇ ਉੱਥੋਂ ਤਿੱਬਤ ਚੋਂ ਕੱਢਿਆ ਗਿਆ ਸੀ। ਹੁਣ ਉਹਦੀ ਉਮਰ ਲਗਭਗ 88 ਸਾਲ ਹੈ ਦਲਾਈ ਲਾਮੇ ਦੀ। ਉਹਨੂੰ ਧਰਮਸ਼ਾਲਾ ਜਿਹੜਾ ਮੈਕਲੋਇਡਗੰਜ ਦੇ ਵਿੱਚ ਹੈ, ਹਿਮਾਚਲ ਪ੍ਰਦੇਸ਼ ਦਾ ਹਿੱਸਾ ਹੈ, ਉੱਥੇ ਇਹਨਾਂ ਦਾ ਤਿੱਬਤਨ ਦਾ ਹੈੱਡਕੁਆਰਟਰ ਬਣਾਇਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਤਿੱਬਤਨ ਉੱਥੇ ਰੈਫਿਊਜੀ ਸਟੇਟਸ ਦੇ ਥੱਲੇ ਰਹਿੰਦੇ ਨੇ। ਉਹਨਾਂ ਦੀ ਫੰਡਿੰਗ ਮੋਸਟਲੀ ਪਹਿਲਾਂ ਯੂਨਾਈਟਿਡ ਨੇਸ਼ਨਸ ਕਰਦੀ ਰਹੀ ਕਈ ਦਹਾਈਆਂ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਆਉਣ ਤੋਂ ਬਾਅਦ ਬਾਕੀ ਐਡਮਿਨਿਸਟ੍ਰੇਸ਼ਨ ਵੀ ਕਰਦੇ ਰਹੇ, ਪਰ ਉਹ ਫੰਡਿੰਗ ਇੱਕਦਮ ਵਧਾ ਦਿੱਤੀ ਗਈ ਹੈ। ਉਹਨਾਂ ਨੇ ਆਪਣੇ ਸਕੂਲ ਐਸਟੈਬਲਿਸ਼ ਕੀਤੇ ਹੋਏ ਨੇ, ਆਪਣੀਆਂ ਉਹਨਾਂ ਦੀਆਂ ਮਾਰਕੀਟਸ ਨੇ, ਔਰ ਆਪਣਾ ਦਲਾਈ ਲਾਮੇ ਨੂੰ ਉਹ ਇੱਕ ਪੋਲੀਟੀਕਲ ਡਿਸੀਡੈਂਟ ਦੇ ਤੌਰ ਦੇ ਉੱਤੇ ਚੀਨ ਦੇ ਖਿਲਾਫ ਜਿਹੜਾ ਉਹ 60 ਤੋਂ ਹੀ, ਜਦੋਂ ਕਿ 59 ਜਿਹਨੂੰ ਉੱਥੋਂ ਕੱਢਿਆ ਔਰ ਉਸ ਨੂੰ ਭੁਗਤਾਉਂਦੇ ਰਹੇ। ਕਿਉਂਕਿ ਜਦੋਂ ਦਲਾਈ ਲਾਮੇ ਨੂੰ ਉੱਥੋਂ ਕੱਢਿਆ ਗਿਆ, ਉਹ ਪੀਰੀਅਡ ਸੀ ਕਿ ਚਾਈਨਾ ਔਰ ਬਾਕੀ ਦੁਨੀਆ ਦੇ ਵਿਚਕਾਰ ਆਇਰਨ ਕਰਟਨ ਸੀ। ਚੀਨ 'ਚ ਕੀ ਹੋ ਰਿਹਾ ਕਿਸੇ ਨੂੰ ਕੋਈ ਪਤਾ ਨਹੀਂ ਸੀ, ਕਿਉਂਕਿ ਉਸ ਤੋਂ ਪਹਿਲਾਂ ਡਿਊਰਿੰਗ ਦਾ ਸੈਕੰਡ ਵਰਲਡ ਵਾਰ ਔਰ ਉਸ ਤੋਂ ਵੀ ਪਹਿਲਾਂ ਜਿਹੜਾ ਸਾਰਾ ਪੱਛਮੀ ਜਗਤ ਹੈ, ਜਿਨ੍ਹਾਂ 'ਚ ਅਮਰੀਕਾ ਔਰ ਯੂਰਪ, ਇਹ ਚਿਆਂਗ ਕਾਈ ਸ਼ੇਕ ਦੀ ਹਮਾਇਤ ਕਰਦੇ ਸੀ। ਜਿਹੜਾ ਚਿਆਂਗ ਕਾਈ ਸ਼ੇਕ ਇਹਨਾਂ ਦਾ ਹੀ ਹੱਥ ਠੋਕਾ ਸੀ। ਔਰ ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਮਾਓ ਸੇ ਤੁੰਗ, ਚੌ ਐਨ ਲਾਈ ਔਰ ਉਹਨਾਂ ਨੇ ਲੌਂਗ ਮਾਰਚ ਕੀਤਾ ਔਰ ਕਿਵੇਂ ਉਹਨਾਂ ਨੇ ਹੌਲੀ 1948 ਤੱਕ ਪਹੁੰਚਦੇ ਆ ਇੱਕ ਉਹਨੂੰ ਫਾਰਮੂਸਾ ਨੂੰ ਛੱਡ ਕੇ, ਜਿਹਨੂੰ ਅੱਜ ਤਾਈਵਾਨ ਕਿਹਾ ਜਾਂਦਾ ਹੈ, ਸਾਰੇ ਚੀਨ ਦੇ ਉੱਤੇ ਕਮਿਊਨਿਸਟ ਪਾਰਟੀ ਦਾ ਕੰਟਰੋਲ ਹੋਇਆ। ਔਰ ਫਿਰ ਕਿਵੇਂ ਜਿਹੜੀ ਅਮਰੀਕਾ ਨੇ ਚੀਨ ਨੂੰ ਘੇਰਨ ਲਈ ਕੋਰੀਅਨ ਵਾਰ 1953 ਦੇ ਪੀਰੀਅਡ 'ਚ ਵਿੱਢੀ ਔਰ ਉੱਥੇ ਵੀ ਵਿਦਡਰਾ ਕਰਨਾ ਪਿਆ। ਔਰ ਚਾਈਨਾ ਨੇ ਆਪਣਾ ਅੰਦਰ ਬਾਕੀਆਂ ਨਾਲੋਂ ਕਲੋਜ਼ ਕਰ ਲਿਆ ਔਰ ਉਸ ਪੀਰੀਅਡ 'ਚ ਚੀਨ ਦੇ ਖਿਲਾਫ ਤਿੱਬਤ ਦਾ ਕਾਰਡ ਖੇਲਣ ਲਈ ਦਲਾਈ ਲਾਮੇ ਨੂੰ ਉੱਥੋਂ ਜਿਹੜਾ ਕੱਢਿਆ ਗਿਆ ਤਿੱਬਤ 'ਚੋਂ ਔਰ ਇੰਡੀਆ 'ਚ ਲਿਆ ਕੇ ਬਿਠਾਇਆ ਗਿਆ। ਇਹ ਉਹ ਪੀਰੀਅਡ ਸੀ ਕਿ ਅਮਰੀਕਾ ਔਰ ਇੰਡੀਆ ਉਹ ਇਸ ਮੁੱਦੇ ਦੇ ਉੱਤੇ, ਹਾਲਾਂ ਇੰਡੀਆ ਅਦਰਵਾਈਜ਼ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਲੇਕਿਨ ਇਸ ਮੁੱਦੇ ਦੇ ਉੱਤੇ ਇੰਟੈਲੀਜੈਂਸ ਬਿਊਰੋ ਔਰ CIA ਔਰ ਇਹਨਾਂ ਦੀਆਂ ਨੀਤੀਆਂ ਇੱਕੋ ਹੀ ਸੀ। ਇਹੀ ਕਾਰਨ ਹੈ ਕਿ 62 'ਚ ਜਦੋਂ ਚਾਈਨਾ ਇੰਡੀਆ ਵਾਰ ਹੁੰਦੀ ਹੈ, ਸੋਵੀਅਤ ਯੂਨੀਅਨ ਉਸ ਵੇਲੇ ਉਹ ਨਿਊਟਰਲ ਹੋ ਗਿਆ ਸੀ, ਕਿਉਂਕਿ ਉਹ ਉਹਨਾਂ ਦਾ ਇਹ ਕਹਿਣਾ ਸੀ ਕਿ ਚਾਈਨਾ ਸਾਡਾ ਬ੍ਰਦਰ ਹੈ। ਹੁਣ ਦਲਾਈ ਲਾਮੇ ਤੋਂ ਨੂੰ ਉਹ ਉਸ ਪੀਰੀਅਡ ਤੋਂ 1959 ਤੋਂ ਲੈ ਕੇ ਆਲਮੋਸਟ 1970s ਤੱਕ ਖੁੱਲ੍ਹ ਕੇ ਵਰਤਦੇ ਰਹੇ। ਲੇਕਿਨ ਉਸ ਤੋਂ ਬਾਅਦ ਅਮਰੀਕਾ ਨੇ ਰਿਅਲਾਈਜ਼ ਕੀਤਾ ਕਿ ਚਾਈਨਾ ਇੱਕ ਰਿਐਲਿਟੀ ਬਣ ਚੁੱਕਾ ਹੈ ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਉਹਦੀ ਹਮਾਇਤ ਚਿਆਂਗ ਕਾਈ ਸ਼ੇਕ ਦਾ ਜਿਹੜਾ ਫਾਰਮੂਸਾ ਜਾਂ ਤਾਈਵਾਨ ਜਾਰੀ ਸੀ, ਸਿਕਿਉਰਿਟੀ ਕਾਉਂਸਲ 'ਚ ਵੀ ਉਹਨੂੰ ਲਿਆਂਦਾ ਹੋਇਆ ਸੀ। ਲੇਕਿਨ 70s ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਰੀਗਨ ਪ੍ਰੈਜ਼ੀਡੈਂਟ ਬਣਦੇ ਨੇ ਔਰ ਸੈਕਟਰੀ ਆਫ ਸਟੇਟ ਹੈਨਰੀ ਕਿਸਿੰਜਰ ਨੇ ਉਹਨਾਂ ਰਾਹੀਂ ਔਰ ਪਾਕਿਸਤਾਨ 'ਚ ਜ਼ੁਲਫਿਕਾਰ ਅਲੀ ਭੁੱਟੋ ਪ੍ਰਾਈਮ ਮਿਨਿਸਟਰ, ਇਹ ਪੋਸਟ ਬੰਗਲਾਦੇਸ਼ ਜਿਹੜਾ ਸਿਨੈਰੀਓ ਹੈ ਉਹਦੇ 'ਚ ਪਾਕਿਸਤਾਨ ਬ੍ਰੇਕ ਥਰੂ ਕਰਵਾਉਂਦਾ ਹੈ ਅਮਰੀਕਾ ਦੀ ਚੀਨ ਦੇ ਨਾਲ
ਔਰ ਅਮਰੀਕਾ ਚੀਨ ਦੇ ਰਿਲੇਸ਼ਨਸ਼ਿਪ ਜਿਹੜੇ ਨੇ ਐਸਟੈਬਲਿਸ਼ ਹੁੰਦੇ ਨੇ ਔਰ ਉਹਦੀਆਂ ਸ਼ਰਤਾਂ ਦੇ ਵਿੱਚ ਇੱਕ ਮੁੱਖ ਸ਼ਰਤ ਹੈ ਕਿ ਜਿਹੜਾ ਤਿੱਬਤ ਚੀਨ ਦਾ ਅਨਿੱਖੜਵਾਂ ਅੰਗ ਹੈ, ਇਨਸੈਪਰੇਬਲ ਪਾਰਟ। ਅਮਰੀਕਾ ਉਸ ਦੇ ਉੱਤੇ ਸਹੀ ਪਾਉਂਦਾ ਹੈ ਔਰ ਇਹ ਜਿਹੜਾ ਫਿਰ ਅਮਰੀਕਾ ਚੀਨ ਦੇ ਰਿਲੇਸ਼ਨਸ ਕਿਸ ਹੱਦ ਤੱਕ ਜਾਂਦੇ ਨੇ ਉਹ ਅਸੀਂ ਦੇਖ ਰਹੇ ਹਾਂ ਕਿ ਅੱਜ ਦੇ ਬਾਵਜੂਦ ਕਿ ਮਿਲੀਟੈਰੀਲੀ ਜਾਂ ਇਕਨੋਮਿਕਲੀ ਇੱਕ ਦੂਸਰੇ ਨੂੰ ਜਿਹੜੇ ਨੇ ਉਹ ਕੌੜੀ ਅੱਖ ਨਾਲ ਵੇਂਦੇ ਹੋਣ, ਲੇਕਿਨ ਅੱਜ ਵੀ 500-600 ਬਿਲੀਅਨ ਡਾਲਰ ਤੋਂ ਜ਼ਿਆਦਾ ਚਾਈਨਾ ਦਾ ਅਮਰੀਕਾ ਨਾਲ ਟ੍ਰੇਡ ਸਰਪਲਸ ਹੈ। ਇਹਦੀ ਬਿਗਨਿੰਗ 1970ਵਿਆਂ ਦੇ ਵਿੱਚ ਹੀ ਹੁੰਦੀ ਹੈ ਔਰ ਤਿੱਬਤ ਦਾ ਇਸ਼ੂ ਫੋਰਐਵਰ ਜਿਹੜਾ ਇਹ ਬਰੀ ਕਰ ਦਿੱਤਾ ਜਾਂਦਾ। ਲੇਕਿਨ ਇਸ ਸਾਰੇ ਪੀਰੀਅਡ 'ਚ ਅਮਰੀਕਾ ਦਲਾਈ ਲਾਮੇ ਨੂੰ ਕਿਤੇ ਨਾ ਕਿਤੇ ਐਜ਼ ਏ ਰਿਲੀਜੀਅਸ ਮੈਨ, ਹਾਲਾਂ ਕਿਸੇ ਵੀ ਅਮਰੀਕਨ ਪ੍ਰੈਜ਼ੀਡੈਂਟ ਨੇ ਫਰੰਟ ਆਫਿਸ 'ਚ ਓਵਲ ਆਫਿਸ 'ਚ ਵੈਲਕਮ ਨਹੀਂ ਕੀਤਾ ਦਲਾਈ ਲਾਮੇ ਨੂੰ, ਬੈਕ ਦਫ਼ਤਰ 'ਚ ਮਿਲ ਲੈਂਦੇ ਰਹੇ, ਓਬਾਮਾ ਵੀ ਮਿਲਿਆ ਉਹ ਵੀ ਕਿ ਐਜ਼ ਏ ਰਿਲੀਜੀਅਸ ਲੀਡਰ, ਕਿਉਂਕਿ ਚਾਈਨਾ ਦਾ ਇੱਕਦਮ ਉਸ ਦੇ ਉੱਤੇ ਪ੍ਰੋਟੈਸਟ ਹੁੰਦਾ ਹੈ। ਪਰ ਟਰੰਪ ਐਡਮਿਨਿਸਟ੍ਰੇਸ਼ਨ ਜਾਂਦੇ ਜਾਂਦੇ ਜਦੋਂ ਕਿ ਇਹ ਸਾਹਮਣੇ ਆ ਗਿਆ ਸੀ ਕਿ ਜੀ ਇਹ ਹੁਣ ਵੁਹਾਨ ਵਾਇਰਸ ਨੂੰ ਚਾਈਨੀਜ਼ ਵਾਇਰਸ ਕਿਹਾ ਗਿਆ ਔਰ ਦੂਸਰਾ ਮਤਲਬ ਸੀ ਕਿ ਚਾਈਨਾ ਨੂੰ ਘੇਰਨਾ ਹੈ, ਉਹਨਾਂ ਨੇ ਜਿਹੜੀ ਗਵਰਨਮੈਂਟ ਇਨ ਐਗਜ਼ਾਈਲ ਉਹਨਾਂ ਬਣਾਈ ਹੋਈ ਹੈ ਤਿਬਤਨਸ ਨੇ ਉਹਨੂੰ ਵੀ ਕਿਤੇ ਨਾ ਕਿਤੇ ਰੈਕਗਨਾਈਜ਼ ਕੀਤਾ ਔਰ ਫੰਡ ਵੀ ਐਕਸਟਰਾ ਅਲਾਟ ਕੀਤੇ। ਔਰ ਉਸ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਆਂਦੇ ਆ ਦਲਾਈ ਲਾਮੇ ਨੂੰ ਕਿਵੇਂ ਜਿਹੜਾ ਉਸ ਦੀ ਰੈਕਗਨੀਸ਼ਨ ਵੱਲ ਜਾਂ ਉਹਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਕਿਵੇਂ ਜਿਹੜਾ ਉਹ ਠੁੰਮਣਾ ਦਿੱਤਾ ਹੈ। ਉਹਦਾ ਸਬੂਤ ਇਹੀ ਹੈ ਕਿ ਈਵਨ ਨੈਂਸੀ ਪੈਲੋਸੀ ਜਿਹੜੀ ਸਪੀਕਰ ਹੈ ਉਹ ਆਲ ਦਾ ਵੇ ਟਰੈਵਲ ਕਰਕੇ ਧਰਮਸ਼ਾਲਾ ਗਈ, ਮਕਲੋਡਗੰਜ, ਦਲਾਈ ਲਾਮੇ ਨੂੰ ਮਿਲੀ। ਔਰ ਹੁਣ ਜਿਹੜੀ ਐਕਟੀਵਿਟੀ ਇਹਨਾਂ 2 ਦਿਨਾਂ 'ਚ ਅੱਜ ਅਸੀਂ 22 ਤਰੀਕ ਨੂੰ ਇਹ ਗੱਲ ਕਰ ਰਹੇ ਹਾਂ ਔਰ ਕੱਲ 23 ਹੈ, 22 ਔਰ 23 ਦੀਆਂ ਇਹਨਾਂ 2 ਤਰੀਕਾਂ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਉਹਨਾਂ ਨੇ ਗਵਰਨਮੈਂਟ ਇਨ ਐਗਜ਼ਾਈਲ ਤਿੱਬਤ ਵਾਲਿਆਂ ਨੇ ਇੱਕ ਪਾਰਲੀਮੈਂਟੇਰੀਅਨ ਕਨਵੈਨਸ਼ਨ ਰੱਖੀ ਹੈ। ਇੱਕ ਦਿਨ ਅੱਜ ਹੋ ਗਿਆ ਔਰ ਪਾਰਲੀਮੈਂਟਰੀ ਕਨਵੈਨਸ਼ਨ ਦੇ ਵਿੱਚ ਜੇ ਇਹਨਾਂ ਦੀ ਜਿੱਥੇ ਨੈਂਸੀ ਪੈਲੋਸੀ ਨੇ ਆਪਣਾ ਮੈਸੇਜ ਦਿੱਤਾ, ਅੱਜ ਪਹਿਲਾ ਦਿਨ ਸੀ ਓਪਨਿੰਗ ਦਾ, ਦੂਸਰਾ ਮੈਸੇਜ ਦਲਾਈ ਲਾਮੇ ਨੇ ਵੀਡੀਓ ਮੈਸੇਜ ਵੀ ਇਸ ਮੌਕੇ ਤੇ ਦਿੱਤਾ ਔਰ ਹੋਰ ਵੀ ਕਾਂਗਰਸਮੈਨ ਔਰ ਜਿਹੜੇ ਸਿੰਪੈਥਾਈਜ਼ਰ ਨੇ ਉਸ ਦੇ ਵਿੱਚ ਸ਼ਾਮਲ ਹੋਏ ਜਿਹੜਾ ਅੱਜ ਉਹਨਾਂ ਦੀ ਕਨਵੈਨਸ਼ਨ ਹੋਈ ਹੈ। ਔਰ ਉਹਦੇ 'ਚ ਕਨਵੈਨਸ਼ਨ ਨੇ ਇਹ ਕਿਹਾ ਕਿ ਜੀ ਜਿਹੜਾ ਰਿਜ਼ੋਲਵ ਦਾ ਤਿੱਬਤ ਇਸ਼ੂ ਕਿ ਇਸ ਨੂੰ ਤੁਸੀਂ ਰਿਜ਼ੋਲਵ ਕਰੋ ਔਰ ਇਹਦੇ 'ਚ ਸਪੈਸੀਫਿਕਲੀ ਇਟ ਸੀਕਸ ਟੂ ਐਨਕਰੇਜ ਲੈਜਿਸਲੇਚਰਸ ਟੂ ਐਡਵੋਕੇਟ ਫॉर द ਸਰਵਾਈਵਲ ਆਫ ਤਿਬਤਨ ਆਈਡੈਂਟੀਟੀ ਐਂਡ ਕਲਚਰ ਐਂਡ ਟੂ ਟੇਕ ਨੋਟ ਆਫ ਹਿਊਮਨ ਰਾਈਟਸ ਕੰਸਰਨਸ ਐਂਡ ਰਿਪਰੈਸ਼ਨ ਇਨ ਤਿੱਬਤ ਕਿ ਜੀ ਤਿੱਬਤ ਦੀ ਲੈਂਗੁਏਜ ਔਰ ਉਹਨਾਂ ਦਾ ਕਲਚਰ ਤਹਿਜ਼ੀਬ ਇਹ ਮਹਿਫੂਜ਼ ਹੋਣਾ ਚਾਹੀਦਾ। ਔਰ ਦੂਸਰਾ ਜਿਹੜਾ ਆਬਜੈਕਟਿਵ ਸੀ ਕਿ ਭਾਈ ਇਹ ਪ੍ਰੈਸ਼ਰ ਪਾਇਆ ਜਾਏ ਚਾਈਨਾ ਗਵਰਨਮੈਂਟ ਦੇ ਉੱਤੇ ਕਿ ਦਲਾਈ ਲਾਮੇ ਦੇ ਨਾਲ ਉਹ ਗੱਲਬਾਤ ਕਰਨ ਤਾਂ ਕਿ ਨੈਗੋਸ਼ੀਏਟਡ ਸੋਲੂਸ਼ਨ ਔਨ ਤਿੱਬਤ। ਹੁਣ ਇਸ ਸਾਰੇ 'ਚ ਕਿਉਂਕਿ ਦਲਾਈ ਲਾਮੇ ਨੇ ਵੀ ਇਸ ਮੌਕੇ ਆਪਣਾ ਮੈਸੇਜ ਭੇਜਿਆ ਔਰ ਦਲਾਈ ਲਾਮੇ ਨੇ ਅਨਇਕਵੀਵੋਕਲੀ ਕਿਹਾ ਕਿ ਵੀ ਗੋਲ ਇਜ਼ ਪ੍ਰੀਜ਼ਰਵੇਸ਼ਨ ਆਫ ਤਿਬਤਨ ਕਲਚਰ ਐਂਡ ਲੈਂਗੁਏਜ not independence। ਦਲਾਈ ਲਾਮਾ tells parliamentarians in DC। ਹੁਣ ਦਲਾਈ ਲਾਮਾ ਜਿਹੜਾ ਇਹ ਕਹਿੰਦਾ ਇਹਦਾ ਪੋਲੀਟੀਕਲ ਗੋਲ ਇਜ਼ ਨਾਟ ਇੰਡੀਪੈਂਡੈਂਸ ਫॉर ਤਿੱਬਤ ਕਿ ਅਸੀਂ ਤਿੱਬਤ ਨੂੰ ਚੀਨ ਤੋਂ ਆਜ਼ਾਦ ਨਹੀਂ ਚਾਹੁੰਦੇ, ਅਸੀਂ ਕੋਈ ਅੱਡ ਮੁਲਕ ਨਹੀਂ ਚਾਹੁੰਦੇ, ਪਰ ਅਸੀਂ ਤਿੱਬਤਨ ਕਲਚਰ ਔਰ ਲੈਂਗੁਏਜ ਨੂੰ ਸੇਵ ਕਰਨਾ ਚਾਹੁੰਦੇ। 86 ਸਾਲ ਦੀ ਉਮਰ ਹੈ, ਨਾਟ 88। ਔਰ ਇਹ ਦਲਾਈ ਲਾਮੇ ਦਾ ਮੈਸੇਜ ਸੀ ਔਰ ਇਹ ਉਹਨਾਂ ਨੇ ਕਿਹਾ ਕਿ ਜੀ ਦੇਖੋ ਅਸੀਂ politically we are not seeking independence for Tibet। I have made this clear over the years। What most concerns us is the importance of preserving and safeguarding our culture and language। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਜਿਸ ਨੂੰ ਅਮਰੀਕਾ ਨੇ ਜਦੋਂ ਚੀਨ ਦੇ ਨਾਲ ਸਬੰਧ ਬਣਾਏ ਇਹ ਮੰਨਿਆ ਕਿ ਤਿੱਬਤ ਇਨਸੈਪਰੇਬਲ ਪਾਰਟ ਹੈ ਚਾਈਨਾ ਦਾ। ਜਿਸ ਦਲਾਈ ਲਾਮੇ 15-16 ਸਾਲ ਦੇ ਛੋਕਰੇ ਨੂੰ ਕੱਢ ਕੇ ਲਿਆਏ CIA ਔਰ ਇੰਟੈਲੀਜੈਂਸ ਬਿਊਰੋ ਵਾਲਾ ਉਹ 86 ਸਾਲਾਂ ਦਾ ਵੀ ਹੋ ਕੇ ਕਹਿ ਰਿਹਾ ਕਿ ਅਸੀਂ ਆਜ਼ਾਦੀ ਨਹੀਂ ਮੰਗਦੇ, ਅਸੀਂ ਚੀਨ ਦਾ ਹੀ ਹਿੱਸਾ ਹੈ ਔਰ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਵੀ ਸਾਡੀ ਲੈਂਗੁਏਜ ਔਰ ਸਾਡੀ ਤਹਿਜ਼ੀਬ ਸੇਫ ਰਹੇ। ਔਰ ਇੱਥੇ ਉਹਨਾਂ ਦੇ ਪਾਰਲੀਮੈਂਟੇਰੀਅਨ ਸਣੇ ਨੈਂਸੀ ਪੈਲੋਸੀ ਦੇ ਕਹਿੰਦੇ ਨੇ ਕਿ ਜੀ ਚੀਨ ਦਲਾਈ ਲਾਮੇ ਨਾਲ ਗੱਲਬਾਤ ਕਰੇ। ਦੇਖੋ ਅਸੀਂ ਕਿਤੇ ਵੀ ਦੁਨੀਆ 'ਚ ਜ਼ਬਰ ਹੁੰਦਾ ਹੈ, ਜ਼ੁਲਮ ਹੁੰਦਾ, ਉਹਦੇ ਖਿਲਾਫ ਆਵਾਜ਼ ਚੁੱਕਦੇ ਹਾਂ। ਅਸੀਂ ਸਮਝਦੇ ਹਾਂ ਕਿ ਤਿੱਬਤ ਦਾ ਇੱਕ ਆਪਣਾ ਡਿਸਟਿੰਕਟ ਕਲਚਰ ਹੈ, ਤਿੱਬਤਨ ਕਲਚਰ, ਉਹਦੇ 'ਚ ਉਹਨਾਂ ਦੀ ਲੈਂਗੁਏਜ ਵੀ ਹੈ ਔਰ ਤਿੱਬਤਨ ਬੁੱਧਿਜ਼ਮ ਜਿਹੜਾ ਹੈ
ਬਾਕੀ ਬੁੱਧਿਜ਼ਮ ਵਾਂਗ ਸ਼ਿੰਟੋਇਜ਼ਮ ਔਰ ਮਹਾਯਾਨਾ, ਲਘੂਯਾਨਾ, ਹੀਨਾਯਾਨਾ ਜਿਹੜੇ ਉਹਨਾਂ ਦੇ ਬੁੱਧਿਜ਼ਮ ਦੇ ਅਲੱਗ-ਅਲੱਗ ਪਾਰਟ ਨੇ ਜਿਨ੍ਹਾਂ ਤੇ ਬੇਸਡ ਇਹਨਾਂ ਦੇ ਅੱਡ-ਅੱਡ ਫਿਰਕੇ ਨੇ, ਇਵੇਂ ਤਿਬਤਨ ਜਿਹੜਾ ਬੁੱਧਿਜ਼ਮ ਹੈ ਉਹਦੇ 'ਚ ਰੀਇਨਕਾਰਨੇਸ਼ਨ ਔਰ ਦਲਾਈ ਲਾਮਾ ਇਹ ਪਤਾ ਨਹੀਂ ਕਿੰਨਵਾਂ ਹੈਗਾ, ਇਹ ਮਰਨ ਤੋਂ ਪਹਿਲਾਂ ਦੱਸ ਦਿੰਦਾ ਹੈ ਕਿ ਬਈ ਉੱਥੇ ਲੱਭ ਲਿਓ ਔਰ ਉਵੇਂ ਉਹਨੂੰ ਜਿਹੜਾ ਉਹ ਟ੍ਰੇਨਡ ਕੀਤਾ ਜਾਂਦਾ ਔਰ ਬਣਾਇਆ ਜਾਂਦਾ। ਹੁਣ ਅਸੀਂ ਇਸ ਦੇ ਹਮਾਇਤੀ ਹਾਂ ਕਿ ਵੀ ਉਹਨਾਂ ਦੇ ਕਲਚਰ ਨੂੰ, ਉਹਨਾਂ ਦੀ ਲੈਂਗੁਏਜ ਨੂੰ ਮਹਿਫੂਜ਼ ਕਰਨਾ ਜ਼ਰੂਰੀ ਹੈ, ਲੇਕਿਨ ਇਸ ਦੇ ਲਈ ਇੰਨੀ ਵੱਡੀ ਨੌਟੰਕੀ ਜਿਹੜੀ ਪਿਛਲੇ 80 ਸਾਲਾਂ ਤੋਂ 1959-60 ਤੋਂ ਲੈ ਕੇ ਹੁਣ ਤੱਕ ਦੁਨੀਆ ਭਰ 'ਚ ਕੀਤੀ ਗਈ, ਨੋਬਲ ਪੀਸ ਪ੍ਰਾਈਜ਼ ਵੀ ਦਿਵਾਇਆ ਗਿਆ, ਦਲਾਈ ਲਾਮੇ ਨੂੰ ਲਾਰਜਰ ਦੈਨ ਲਾਈਫ ਪ੍ਰੈਜ਼ੈਂਟ ਕੀਤਾ ਗਿਆ। ਹੁਣ ਅਮਰੀਕਾ ਦਾ ਇੰਟਰਸਟ ਕਿ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਰਾਹੀਂ ਇੱਥੇ ਉਹ ਆਪਣੀ ਕਨਵੈਨਸ਼ਨ 2 ਰੋਜ਼ਾ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਉਹਨਾਂ ਦਾ, ਤੇ ਇਹ ਫਾਰਮੂਲਾ ਹੁਣ ਹਾਲਾਂਕਿ ਮੈਂ ਹੋਰਨਾਂ ਵੀ ਬਹੁਤ ਸਾਰਿਆਂ ਬਾਰੇ, ਕਸ਼ਮੀਰੀਆਂ ਬਾਰੇ ਵੀ, ਦੂਜਿਆਂ ਬਾਰੇ ਵੀ, ਕਿ ਭਾਈ ਉਹਨਾਂ ਦੀ ਕੋਈ ਲੈਂਗੁਏਜ, ਉਹਨਾਂ ਦਾ ਕੋਈ ਕਲਚਰ ਨਹੀਂ ਹੈ ਵੀ ਜਿਸ ਬੰਦੇ ਨੂੰ ਰਿਫਿਊਜ ਦੇ ਕੇ, ਰਿਫਿਊਜੀ ਬਣਾ ਕੇ ਭਾਰਤ 'ਚ ਬਿਠਾਇਆ ਹੋਇਆ ਹੈ, ਉਹਦੇ ਲਈ ਤਾਂ ਅਮਰੀਕਾ ਇੰਨਾ ਫਿਕਰਮੰਦ ਹੈ ਕਿ ਉਹ ਚੀਨ ਨੂੰ ਜਿਹੜਾ ਹੈ ਉਹ ਦਬਾਅ ਵੀ ਉਹਦੇ ਤੇ ਬਣਾ ਰਿਹਾ ਕਰੋ। ਪਰ ਜਿਸ ਭਾਰਤ ਦੇ ਵਿੱਚ ਹਿੰਦੂਤਵਾ ਦੇ ਨਾਂ ਥੱਲੇ ਦੂਸਰਿਆਂ ਦੀ ਤਹਿਜ਼ੀਬ, ਕਲਚਰ, ਲੈਂਗੁਏਜ, ਉਸ ਸਾਰੇ ਨੂੰ ਸਵਾਲੋ ਕੀਤਾ ਜਾ ਰਿਹਾ ਹੈ, ਉਹਨੂੰ ਤੁਸੀਂ ਕਹਿ ਰਹੇ ਹੋ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ। ਹੁਣ ਜੇ ਸਿੱਖ ਫਿਕਰਮੰਦ ਨੇ, ਸਿੱਖ ਇੱਕ ਇਕੱਲਾ ਮਜ਼ਹਬ ਨਹੀਂ ਹੈ, ਸਿੱਖ ਇੱਕ ਤਹਿਜ਼ੀਬ ਹੈ, ਸਾਡੀ ਇੱਕ ਸਿਵਲਾਈਜੇਸ਼ਨ ਹੈ, ਸਾਡਾ ਸਭ ਕੁਝ ਜਿਹੜਾ ਉਸ ਤਹਿਜ਼ੀਬ ਦੇ ਤਹਿਤ 5.5 ਸਦੀਆਂ ਤੋਂ ਉਸ ਖਿੱਤੇ ਦੇ ਵਿੱਚ ਅਸੀਂ ਆਪਣੀ ਤਹਿਜ਼ੀਬ ਤੇ ਆਧਾਰਿਤ ਆਪਣਾ ਜੀਵਨ ਜਿਉਣਾ ਚਾਹੁੰਦੇ। ਉਸ ਲਈ ਸਾਡੀ ਆਪਣੀ ਅਡਰੀ ਜ਼ਬਾਨ ਹੈ, ਸਾਡੀ ਆਪਣੀ ਉਸ ਜ਼ਬਾਨ ਦੀ ਅਡਰੀ ਸਕ੍ਰਿਪਟ ਹੈ, ਗੁਰਮੁਖੀ ਸਕ੍ਰਿਪਟ ਹੈ, ਜਿਹਨੂੰ ਇੱਕ ਸੂਬਾ ਪੰਜਾਬ ਦੇ ਵਿੱਚ ਐਜ਼ ਏ ਸਟੇਟ ਲੈਂਗੁਏਜ ਵੀ ਅਸੀਂ ਕੁਰਬਾਨੀਆਂ ਕਰਕੇ ਰੈਕਗਨਾਈਜ਼ ਕਰਵਾਇਆ ਹੋਇਆ। ਸਾਡਾ ਆਪਣਾ ਮਜ਼ਹਬੀ ਕੇਂਦਰ ਹੈ ਜਿਸ ਦੇ ਉੱਤੇ ਜੇ ਚੀਨ ਦੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਜੀ ਉਸਨੇ ਤਿੱਬਤ ਦੇ ਵਿੱਚ ਇਹ ਕੀਤਾ, ਉਹ ਕੀਤਾ, ਅਮਰੀਕਾ ਨੂੰ ਨਜ਼ਰ ਨਹੀਂ ਆਇਆ ਕਿ ਵੀ 38 ਸਾਲ ਪਹਿਲਾਂ ਟੈਂਕਾਂ ਤੋਪਾਂ ਨਾਲ ਉਹਨਾਂ ਨੇ ਸਾਡੇ ਸਭ ਤੋਂ ਮੁਕੱਦਸ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਤਖਤ ਅਕਾਲ ਨੂੰ ਜਿਹੜਾ ਉਹ ਡਿੱਗਿਆ, ਉਸ ਨੂੰ ਖੰਡਰਾਤ ਬਣਾਇਆ। ਸਾਡਾ ਸਾਰਾ ਕਲਚਰਲ ਖਜ਼ਾਨਾ ਰੈਫਰੈਂਸ ਲਾਇਬ੍ਰੇਰੀ ਚੋਂ ਲੁੱਟ ਕੇ ਲੈ ਗਏ ਔਰ ਇਹ ਜਿਹੜੀ ਅਨਲਾਨੀਆ ਟੋਟਲ ਵਾਰ ਹੈ ਅੱਜ ਵੀ ਚੱਲ ਰਹੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਤਾਂ ਦੁਨੀਆ ਦੇ ਵਿੱਚ ਅਸੀਂ ਕੋਈ ਸੱਚ, ਹੱਕ, ਇਨਸਾਫ ਦਾ ਕੋਈ ਸਿਸਟਮ ਕ੍ਰੀਏਟ ਕਰਨਾ ਹੈ ਕਦੇ, ਤੇ ਉਹਦੇ ਲਈ ਇਹਨਾਂ ਵੱਡੀਆਂ ਤਾਕਤਾਂ ਨੂੰ ਇਮਾਨਦਾਰ ਹੋਣਾ ਹੋਏਗਾ। ਇਹ ਨਹੀਂ ਹੈ ਕਿ ਭਾਈ ਸਾਡੀ ਜਿਹੜੀ ਹੈ ਉਹ ਇੱਕ ਅੱਖ ਦਾ ਜਿਹੜਾ ਅੱਖ ਦੇ ਵਿੱਚ ਪਿਆ ਤਿਣਕ ਹੈ ਉਸ ਨੂੰ ਤੁਸੀਂ ਸ਼ਤੀਰ ਬਣਾ ਕੇ ਪ੍ਰੈਜ਼ੈਂਟ ਕਰੋ ਤੇ ਜਿਹੜਾ ਤੁਹਾਡੀਆਂ ਅੱਖਾਂ ਦੇ ਵਿੱਚ ਸ਼ਤੀਰ ਹੈ ਉਹਨੂੰ ਕਹੋ ਕਿ ਜੀ ਇਹ ਤਾਂ ਤਿਣਕਾ ਵੀ ਨਹੀਂ ਹੈ। ਇਸ ਤਰ੍ਹਾਂ ਇਹ ਚੱਲਦਾ ਨਹੀਂ ਹੈ। ਇਹ ਜਿਹੜਾ ਭਾਰਤ ਦੇ ਜ਼ੁਲਮ ਨੇ ਉਹ ਨਾਜ਼ੀਆਂ ਵਾਂਗ ਜਿਹੜੇ ਨੇ ਉਹ ਚੱਲ ਰਹੇ ਨੇ। ਉਹਨਾਂ ਨੇ ਚਾਈਨਾ ਤਾਂ ਆਲਰੇਡੀ ਜੋ ਕੁਛ ਵੀ ਉਹ ਕਰ ਰਿਹਾ ਉਹ ਭਾਵੇਂ ਉਹਨਾਂ ਨਾਲ ਵੀਗਰ ਮੁਸਲਮਾਨਾਂ ਨਾਲ ਕਰ ਰਿਹਾ ਸਿਨਕਿਆਂਗ ਦੇ ਵਿੱਚ ਜਾਂ ਦੂਸਰਿਆਂ ਨਾਲ, ਉਹਨਾਂ ਨੂੰ ਤਾਂ ਆਲਰੇਡੀ ਤੁਸੀਂ ਕਮਿਊਨਿਜ਼ਮ ਦੇ ਥੱਲੇ ਔਰ ਦੂਸਰਾ ਤੁਸੀਂ ਕਹਿ ਰਹੇ ਹੋ ਜੀ ਕਮਿਊਨਿਜ਼ਮ ਹੈ ਉਹ ਮੰਨ ਲਿਆ, ਉਹ ਕੰਡੈਮਨੇਬਲ ਹੈ। ਪਰ ਜੋ ਭਾਰਤ ਕਰ ਰਿਹਾ ਉਹ ਤਾਂ ਉਹ ਤੁਹਾਡਾ ਜਿਹੜਾ ਤੁਸੀਂ ਲਿਫਾਫਾ ਆਪਣਾ ਬਣਾਇਆ ਹੋਇਆ ਡੈਮੋਕ੍ਰੇਸੀ ਦਾ, ਉਸੇ ਡੈਮੋਕ੍ਰੇਸੀ ਦੇ ਲਿਫਾਫੇ ਦੀ ਮੋਹਰ ਹੀ ਉਹਨਾਂ ਨੇ ਲਾਈ ਹੋਈ ਹੈ। ਘੱਟੋ ਘੱਟ ਉਹਨਾਂ ਵਾਲੀ ਨਿਗਾਹਸਾਨੀ ਕਰ ਲਓ ਕਿ ਭਾਈ ਇਵੇਂ ਨਹੀਂ ਹੈ। ਜੇ ਉਹ ਕਮਿਊਨਿਜ਼ਮ ਦੇ ਨਾਂ ਥੱਲੇ ਕਿਸੇ ਕਲਚਰ ਜਾਂ ਲੈਂਗੁਏਜ ਦਾ ਮਰੀਆਮੇਟ ਕਰਨਾ ਚਾਹੁੰਦੇ ਨੇ ਉਹ ਕੰਡੈਮਨੇਬਲ ਹੈ। ਪਰ ਜੇ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਅੱਖਾਂ ਦੇ ਸਾਹਮਣੇ ਹੋ ਰਿਹਾ ਤੇ ਇਹ ਕੀ ਕੰਡੈਮਨੇਬਲ ਨਹੀਂ ਹੈ? ਜਾਂ ਤੁਹਾਡਾ ਫਰਜ਼ ਨਹੀਂ ਹੈ ਵੀ ਤੁਸੀਂ ਉਹਨਾਂ ਦੀ ਹਮਾਇਤ ਕਰੋ? ਇਸ ਵੇਲੇ ਸਿੱਖ ਪੰਜਾਬ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਤਲਬਗਾਰ ਨੇ ਤਾਂ ਕਿ ਉਹ ਆਪਣੀ ਲੈਂਗੁਏਜ, ਕਲਚਰ, ਤਹਿਜ਼ੀਬ ਨੂੰ ਸੇਵ ਕਰ ਸਕਣ। ਕਸ਼ਮੀਰੀ ਆਪਣੇ ਖਿੱਤੇ ਦੇ ਵਿੱਚ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ। ਨਾਰਥ ਈਸਟ ਦੇ ਵਿੱਚ ਤੁਹਾਡੇ ਹੀ ਮਜ਼ਹਬ ਦੇ ਲੋਕ ਨਾਗੇ ਔਰ ਮੀਜ਼ੋ ਜਿਹੜੇ ਕ੍ਰਿਸਚੀਅਨਸ ਨੇ ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਹੋਏ ਨੇ, ਉਹ ਵੀ ਇਸੇ ਹੀ ਹੱਕ ਨੂੰ ਮੰਨਦੇ ਨੇ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜੇ ਇਕੱਲੇ ਇੱਕ ਤਾਂ ਹੁੰਦਾ ਨਾ ਜੀ ਕਿ ਡਬਲ ਸਟੈਂਡਰਡ, ਇਹ ਡਬਲ ਨਹੀਂ, ਇਹ ਤਾਂ ਬਿਲਕੁਲ ਹੀ ਜਿਹੜਾ ਉਹ ਜਾਲਸਾਜ਼ੀ ਹੈ, ਇਸ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਚ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ
ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮਸ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਲਗਭਗ 500 ਸਿੱਖਾਂ ਦਾ ਜਥਾ ਜਦੋਂ ਭਾਰਤ ਪਾਕਿਸਤਾਨ ਸਰਹੱਦ ਤੇ ਵਾਘਾ ਬਾਰਡਰ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਇਆ ਤਾਂ ਉਹਨਾਂ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ ਔਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਸਾਂਝੀ ਵਿਰਾਸਤ ਦੀ ਨੁਮਾਇੰਦਗੀ ਕਰਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਿ ਇਹਦੇ ਬਾਵਜੂਦ ਕਿ ਭਾਰਤੀ ਹਕੂਮਤ ਉਹਨਾਂ ਦੀਆਂ ਏਜੰਸੀਆਂ ਇਸ ਕਿਸਮ ਦੀਆਂ ਸ਼ਰਾਰਤਾਂ ਈਵਨ ਵਾਇਲੈਂਸ ਜੋ ਕੁਝ ਗੁਰਦੁਆਰਾ ਕਰਤੇ ਪ੍ਰਵਾਨ ਕਾਬਲ ਦੇ ਵਿੱਚ ਹੋਇਆ ਬੈਡ ਬਲੱਡ ਪੈਦਾ ਕਰਨ ਦੇ ਲਈ ਦੋਨਾਂ ਕੌਮਾਂ ਦੇ ਵਿਚਾਲੇ ਕਰਦੀਆਂ ਨੇ, ਲੇਕਿਨ ਘੱਟੋ ਘੱਟ ਮੇਰਾ ਵੀ ਜਦੋਂ ਪੰਜਾਬ ਦੇ ਜਿਨ੍ਹਾਂ ਲੋਕਾਂ ਦੇ ਨਾਲ ਕਮਿਊਨੀਕੇਸ਼ਨ ਹੁੰਦੀ ਹੈ ਔਰ ਮੈਂ ਇਹ ਦੇਖ ਰਿਹਾ ਕਿ ਜਿਹੜਾ ਇਹਨਾਂ ਦਾ ਪ੍ਰੋਪੇਗੈਂਡਾ ਅੱਜ ਤੋਂ 20-25 ਸਾਲ ਪਹਿਲਾਂ ਸੌਖਿਆਂ ਵਿਕਦਾ ਸੀ ਉਹ ਹੁਣ ਵਿਕਦਾ ਨਹੀਂ ਹੈ। ਲੋਕ ਜਿਹੜੇ ਨੇ ਉਹ ਹਰ ਗੱਲ ਨੂੰ ਸੋਚ ਕੇ ਕਹਿੰਦੇ ਨੇ ਕਿ ਭਾਈ ਨਹੀਂ ਇਹ ਏਜੰਸੀਆਂ ਦਾ ਕੰਮ ਹੋ ਸਕਦਾ ਹੈ। ਜਿਵੇਂ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਇਹਨਾਂ ਨੇ ਉਹਨੂੰ ਸਿੱਧੇ ਤੌਰ ਤੇ ਕੱਲ੍ਹ ਜਿਹੜੀ ਉਹਨਾਂ ਦੀ ਇਨਵੈਸਟੀਗੇਟਿਵ ਟੀਮਾਂ ਦਿੱਲੀ, ਪੰਜਾਬ, ਪਾਕਿਸਤਾਨ ਤੇ ISI ਦੇ ਖਾਤੇ 'ਚ ਪਾਇਆ ਔਰ ਲੋਕਾਂ ਦਾ ਉੱਥੇ ਇਮੀਡੀਏਟਲੀ ਉਹਦੇ ਕੋਲਡ ਬਲੱਡਡ ਮਰਡਰ ਤੋਂ ਬਾਅਦ ਹੀ ਸੀ ਕਿ ਏਜੰਸੀਆਂ ਦਾ ਕੰਮ ਹੈ। ਔਰ ਹੁਣ ਜਿਉਂ-ਜਿਉਂ ਜਿਵੇਂ ਉਹਦਾ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਜਿਹੜਾ ਗਾਣੇ ਨੂੰ ਕਿਸੇ ਨੇ ਰਿਲੀਜ਼ ਕੀਤਾ ਹੈ, ਥੋੜਾ ਬਹੁਤ ਲੀਕ ਕੀਤਾ ਹੈ ਸੋਸ਼ਲ ਮੀਡੀਆ ਤੇ, ਔਰ ਉਹਦੇ 'ਚ ਜਿਹੜੇ ਸਰ ਬਲਵਿੰਦਰ ਸਿੰਘ ਜਟਾਣਾ ਜੁਝਾਰੂ ਲੀਡਰ ਜਿਨ੍ਹਾਂ ਦੀ ਟੀਮ ਨੇ ਜਦੋਂ ਇਹ ਨਹਿਰ ਬਣਨ ਜਾ ਰਹੀ ਸੀ 1988 ਦੇ ਵਿੱਚ ਜੁਝਾਰੂ ਐਕਸ਼ਨ ਕਰਕੇ ਉਹਨੂੰ ਰੁਕਵਾ ਦਿੱਤਾ ਸੀ ਔਰ ਉਸ ਦਾ ਨਤੀਜਾ ਹੈ ਕਿ ਭਾਈ ਇਹਨਾਂ ਸਾਰੇ ਆਲਮੋਸਟ ਜਿਹੜਾ 30 ਤੋਂ ਜ਼ਿਆਦਾ ਵਰਿਆਂ 'ਚੋਂ ਦੁਬਾਰਾ ਉਹ ਨਹਿਰ ਅਜੇ ਬਣੀ ਨਹੀਂ ਹੈ ਕਿਉਂਕਿ ਇਹਨਾਂ ਜੁਝਾਰੂਆਂ ਉਹਨੂੰ ਵੀ ਉਹਦੀ ਸਿੱਧੂ ਮੂਸੇਵਾਲਾ ਨੇ ਸ਼ਲਾਘਾ ਕੀਤੀ ਹੋਈ ਹੈ ਕਿ ਭਾਈ ਸਾਡਾ ਪਾਣੀ ਹੈ ਔਰ ਸਾਡੀ ਸਲੂਟ ਹੈ ਬਲਵਿੰਦਰ ਸਿੰਘ ਜਟਾਣੇ ਨੂੰ ਜਿਹਨੇ ਇਸ ਨੂੰ ਰੋਕਿਆ ਸੀ। ਹੁਣ ਜਿਹੜੇ ਤਾਂ ਇਸ ਸਾਰਿਆਂ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਭਾਈ ਇਸ ਸਭ ਦੇ ਪਿੱਛੇ ਉਹ ਪਾਕਿਸਤਾਨ ਦੀ ISI ਨਾਲ ਤੁਸੀਂ ਹਥਿਆਰ ਤਾਂ ਦੂਜੇ ਉਹਨਾਂ ਦਾ ਕੀ ਉਹਨਾਂ ਨੂੰ ਤਾਂ ਸੂਟ ਕਰਦਾ ਕਿ ਦੂਸਰਾ ਪਾਰਟ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੇ ਬਾਵਜੂਦ ਕਿ ਬਿਟਰਨੈਸ ਔਰ ਨੈਗੇਟਿਵਿਟੀ ਔਰ ਇਸ ਕਿਸਮ ਦਾ ਹੁੰਦਾ ਹੈ ਪਾਕਿਸਤਾਨ ਵਾਲੇ ਪਾਸਿਓਂ ਜਦੋਂ ਵੀ ਕੋਈ ਅਸੀਂ ਉਹਨਾਂ ਦਾ ਜੈਸਚਰ ਦੇਖਦੇ ਹਾਂ ਤੇ ਉਹਦੇ ਚੋਂ ਵੀ ਜਿਹੜਾ ਸਾਨੂੰ ਮੁਹੱਬਤ ਔਰ ਪਿਆਰ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਹੁਣ ਜਿਵੇਂ ਅਸੀਂ ਅਕਸਰ ਜ਼ਿਕਰ ਕੀਤਾ ਕਿ ਨਹਿਰੂ ਲਿਆਕਤ ਅਲੀ ਪੈਕਟ ਦੇ ਥੱਲੇ 4 ਮੌਕਿਆਂ ਦੇ ਉੱਤੇ ਵੱਡੇ ਜਥੇ ਜਿਹੜੇ ਨੇ ਉਹ ਪਾਕਿਸਤਾਨ ਜਾਣ ਦੀ ਇਜਾਜ਼ਤ ਸੀ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ 'ਚ 2000 ਸਿੱਖਾਂ ਦਾ ਜਥਾ, 1000 ਸਿੱਖਾਂ ਦਾ ਜਥਾ ਵਿਸਾਖੀ ਦੇ ਮੌਕੇ, 500 ਸਿੱਖਾਂ ਦਾ ਜਥਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਤੇ 500 ਸਿੱਖਾਂ ਦਾ ਜਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਜਿਹੜੇ ਕਿ 29 ਜੂਨ 1839 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਬੇਸ਼ੱਕ ਕਿਸੇ ਦਾ ਕੋਈ ਮਤਭੇਦ ਹੋ ਸਕਦਾ ਹੈ, ਜਦੋਂ ਅਸੀਂ ਵਕਤ ਦੀ ਗੱਲ ਕਰਦੇ ਹਾਂ ਜੇ ਅਸੀਂ 19ਵੀਂ ਸਦੀ ਦੇ ਵਿੱਚ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਸ ਨੇ 5 ਦਰਿਆਵਾਂ ਦੀ ਧਰਤੀ ਨੂੰ ਹੀ ਸਿਰਫ ਇਕੱਠਿਆਂ ਨਹੀਂ ਕੀਤਾ, ਉਸ ਦੀਆਂ ਹੱਦਾਂ ਜਿਸ ਦੇ ਵਿੱਚ ਸਮੁੱਚਾ ਜੰਮੂ ਕਸ਼ਮੀਰ, ਲੱਦਾਖ ਔਰ ਇਧਰ ਦਰਾ ਖੈਬਰ ਤੱਕ ਪਿਸ਼ਾਵਰ ਤੋਂ ਲੈ ਕੇ 1.5 ਲੱਖ ਮੁਰੱਬਾ ਮੀਲ ਦਾ ਉਹ ਖਿੱਤਾ ਕਾਇਮ ਕੀਤਾ ਜਿਹੜਾ ਉਸ ਵੇਲੇ ਦੇ ਯੂਰਪੀਅਨ ਕੋਰਟ, ਬ੍ਰਿਟਿਸ਼ ਕੋਰਟ ਨਾਲੋਂ ਵੀ ਪ੍ਰੋਸਪਰਸ ਸੀ। ਪੰਜਾਬ ਨੇ ਪ੍ਰੋਸਪੈਰਿਟੀ ਮਾਣੀ, ਸਦੀਆਂ ਬਾਅਦ ਕਮਿਊਨਲ ਹਾਰਮੋਨੀ, ਸਿੱਖ, ਮੁਸਲਮਾਨ, ਹਿੰਦੂ, ਈਸਾਈ ਜਿਹੜੇ ਇੱਕ ਝੰਡੇ ਥੱਲੇ ਆਏ ਔਰ ਉਸ ਸਾਂਝੇ ਪੰਜਾਬ ਦੀ ਤਾਕਤ ਨੂੰ ਬ੍ਰਿਟਿਸ਼ਰਸ ਨੇ ਵੀ ਮੰਨਦੇ ਆ। ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ 1799 ਚੋਂ ਲਾਹੌਰ
ਫਤਹ ਕਰਦੇ ਨੇ 1839 ਚ ਰੁਖਸਤ ਹੁੰਦੇ ਨੇ 40 ਸਾਲ ਉਹ ਇੱਧਰ ਦੇਖਣ ਦੀ ਜੁਰਤ ਨਹੀਂ ਕਰ ਸਕੇ। ਉਹਨਾਂ ਨੇ ਵੀ ਜਿਹੜੇ ਉਹਨਾਂ ਦੇ ਬੜੇ ਜਿਹੜੇ ਗਵਰਨਰ ਜਨਰਲ ਔਰ ਉਹਨਾਂ ਦੀ ਰਾਣੀ ਵੱਲੋਂ ਤੋਹਫੇ ਘੋੜਿਆਂ ਦੇ ਔਰ ਦੂਸਰੇ ਜਿਹੜੇ ਨੇ ਲਾਰਡ ਡਲਹੌਜ਼ੀ ਤੋਂ ਪਹਿਲਾਂ ਜਿਹੜੇ ਨੇ ਲਾਰਡ ਵਿਲੀਅਮ ਬੈਂਟਿੰਗ, ਕਿਵੇਂ ਉਹ ਰੋਪੜ ਦੇ ਵਿੱਚ ਜਦੋਂ ਇਹਨਾਂ ਦੀ 1837 ਚ ਮੁਲਾਕਾਤ ਹੁੰਦੀ ਹੈ, ਜੋ ਤੁਸੀਂ ਹਿਸਟੋਰੀਕਲ ਵੇਰਵੇ ਦੇਖਦੇ ਹੋ, ਤੇ ਉਸ ਲਾਹੌਰ ਦਰਬਾਰ ਦੀ ਸਰਕਾਰੇ ਖਾਲਸਾ ਦੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਔਰ ਜਿਹੜੀ ਕਮਿਊਨਿਟੀ ਦੇ ਜਿਹੜੀ ਹਾਰਮਨੀ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਫੋਰਨ ਮਿਨਿਸਟਰ ਜਿਹੜਾ ਸਾਰੀਆਂ ਟ੍ਰੀਟੀਜ਼ ਡੀਲਸ ਅਫਗਾਨਾਂ ਨਾਲ ਵੀ ਕਰਦਾ ਹੈ, ਅੰਗਰੇਜ਼ਾਂ ਨਾਲ ਵੀ ਕਰਦਾ ਹੈ, ਫ੍ਰੈਂਚ ਜਨਰਲਾਂ ਨਾਲ ਵੀ ਕਰਦਾ ਹੈ। ਫਕੀਰ ਅਜ਼ੀਜ਼ੁਦੀਨ ਇੱਕ ਮੁਸਲਮਾਨ ਨੇ, ਉਹਨਾਂ ਦੀ ਇੰਟਰਨਲ ਸਿਕਿਉਰਿਟੀ ਜਿਹਨੂੰ ਅੱਜ ਹੋਮ ਮਿਨਿਸਟਰ ਕਹੋਗੇ, ਉਸ ਦਾ ਇੰਚਾਰਜ ਫਕੀਰ ਅਜ਼ੀਜ਼ੁਦੀਨ ਦਾ ਭਰਾ ਹੈ, ਉਹ ਵੀ ਮੁਸਲਮਾਨ ਨੇ। ਔਰ ਜਿਹੜਾ ਖਜ਼ਾਨਾ ਮੰਤਰੀ ਹੈ, ਸਾਰਾ ਟ੍ਰੇਜਰ, ਉਹ ਦੀਨਾਨਾਥ ਹੈ। ਹੁਣ ਤੁਸੀਂ ਜਦੋਂ ਇਹ ਔਰ ਜ਼ਾਹਰ ਹੈ ਕਿ ਜਿਹੜੇ ਫੌਜੀ ਜਨਰਲ ਔਰ ਦੂਜੇ ਹਰੀ ਸਿੰਘ ਨਲੂਆ ਔਰ ਕਿਸ ਲੈਵਲ ਦੇ ਜਿਹੜੇ ਬਹਾਦਰ ਯੋਧੇ ਨੇ, ਹੁਣ ਇਹ ਹੈ ਹਾਰਮਨੀ। ਔਰ ਲਾਹੌਰ ਦੇ ਵਿੱਚ ਜੇ ਸਕੂਲਿੰਗ ਹੈ, ਮਦਰਸਿਆਂ ਨੂੰ ਫੰਡਿੰਗ ਜਾ ਰਹੀ ਹੈ, ਧਰਮਸ਼ਾਲਾਵਾਂ ਨੂੰ ਜਾ ਰਹੀ ਹੈ, ਠਾਕਰ ਦੁਆਰਿਆਂ ਨੂੰ ਜਾ ਰਹੀ ਹੈ, ਔਰ ਜਿਹੜਾ ਉਸ ਵੇਲੇ ਦਾ ਲਿਟਰੇਸੀ ਰੇਟ ਹੈ ਉਹ ਲਗਭਗ 90% ਦੇ ਨੇੜੇ ਤੇੜੇ ਹੈ ਉਸ। ਔਰ ਇਸੇ ਤਰ੍ਹਾਂ ਮੰਦਰ, ਗੁਰਦੁਆਰੇ, ਮਸੀਤਾਂ ਸਭ ਦੇ ਲਈ ਬਰਾਬਰ ਦਾ ਰਿਸਪੈਕਟ ਹੈ। 1 ਲੱਖ ਰੁਪਏ ਦਾ ਕੁਰਾਨ ਸ਼ਰੀਫ ਇੱਕ ਹੈਦਰਾਬਾਦ ਦੇ ਕਿਸੇ ਉਸ ਏਰੀਏ 'ਚ ਕਿਸੇ ਇਸਲਾਮਿਕ ਜਿਹਨਾਂ ਨੂੰ ਸਕਾਲਰ ਤਾਂ ਹੁੰਦੇ ਹੀ ਨੇ ਜਿਹੜੇ ਉਸ ਨੂੰ ਕੈਲੀਗ੍ਰਾਫਿਕ ਢੰਗ ਨਾਲ ਜਿਹਨੇ ਲਿਖਿਆ, ਔਰ ਉਹਨੂੰ ਇਹ ਆਸ ਸੀ ਕਿ ਵੀ ਨਿਜ਼ਾਮ ਹੈਦਰਾਬਾਦ ਔਰ ਜਿਹੜੀਆਂ ਹੋਰ ਇਸਲਾਮਿਕ ਰਿਆਸਤਾਂ ਉੱਥੇ ਸਾਊਥ ਤੋਂ ਤੁਰਿਆ, ਕਿਸੇ ਨੇ ਵੀ ਉਹਦਾ ਮੂੰਹ ਮੰਗਿਆ ਜੋ ਚਾਹੁੰਦਾ ਸੀ ਨਹੀਂ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ, ਉਸ ਨੇ ਉਸ ਨੂੰ ਮਸਤਕ ਨਾਲ ਲਾਇਆ। 1 ਲੱਖ ਰੁਪਏ 'ਚ ਕੁਰਾਨ ਸ਼ਰੀਫ, 1 ਲੱਖ ਉਹਨੇ ਕਿਹਾ ਮੈਂ ਖਰੀਦੀ ਦੀ ਕੀਮਤ ਕੋਈ ਨਹੀਂ ਹੈ, ਇਹ ਭੇਟ ਹੈ ਜਿਹੜੀ ਤੂੰ ਮਿਹਨਤ ਕੀਤੀ ਹੈ, ਔਰ ਉਹ ਫਕੀਰ ਅਜ਼ੀਜ਼ੁਦੀਨ ਨੂੰ ਭੇਟ ਕੀਤਾ। ਹੁਣ ਇਹ ਹੋਇਆ ਜਦੋਂ ਜੇ ਕਿਸੇ ਨੂੰ ਬਹੁਤੇ ਦਾ ਜਾਲੀ ਤੌਰ ਤੇ ਉਹਨੂੰ ਜਗਤ ਨਾਰਾਇਣ ਨੂੰ ਪੰਜਾਬ ਕੇਸਰੀ ਲਫ਼ਜ਼ ਸੰਸਕ੍ਰਿਤ ਦਾ ਸ਼ੇਰ ਲਈ ਆ ਬਣਾਇਆ। ਅੱਜ ਵੀ ਜੇ ਕੋਈ ਰੀਅਲੀ ਜਿਹਨੂੰ ਲੋਕਾਂ ਨੇ ਕਿਹਾ ਸ਼ੇਰੇ ਪੰਜਾਬ, ਤੇ ਉਹ ਮਹਾਰਾਜਾ ਰਣਜੀਤ ਸਿੰਘ ਹੀ ਸੀ। ਔਰ ਇਸ ਦੇ ਉੱਤੇ ਸ਼ਾਹ ਮੁਹੰਮਦ ਜਿਹੜੇ ਇੱਕ ਮੁਸਲਮਾਨ ਸ਼ਾਇਰ ਨੇ ਉਸ ਦੌਰ ਦੇ, ਜਦੋਂ ਕਹਿੰਦੇ ਨੇ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਹੁਣ ਇਹ ਜਿਹੜਾ ਇਸ ਲੈਵਲ ਦੀ ਟ੍ਰਿਬਿਊਟ, ਔਰ ਜਦੋਂ ਪਹਿਲੀ ਐਂਗਲੋ ਸਿੱਖ ਵਾਰ ਵੇਲੇ ਸਿੱਖ ਫੌਜਾਂ ਦੇ ਨਾਲ ਸਿੱਖ ਜਨਰਲ ਜਿਹੜੇ ਡੋਗਰੇ ਨੇ ਉਹ ਗਦਾਰੀ ਕਰਦੇ ਨੇ, ਤੇ ਉਦੋਂ ਵੀ ਸ਼ਾਹ ਮੁਹੰਮਦ ਖੂਨ ਦੇ ਅਥਰੂ ਰੋਂਦਿਆਂ ਕਹਿੰਦਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਤਿਕਾਰ ਦੇ ਵਿੱਚ ਆਮ ਸ਼ਹਿਰੀ ਸਰਕਾਰ ਕਹਿ ਕੇ ਸੰਬੋਧਨ ਕਰਦੇ ਸੀ, ਔਰ ਸਿੱਖ ਸਿੰਘ ਸਾਹਿਬ ਕਹਿਣ 'ਚ ਆਨਰ ਮਹਿਸੂਸ। ਰਣਜੀਤ ਸਿੰਘ ਵੀ ਸਿੰਘ ਸਾਹਿਬ ਕਹਾ ਕੇ ਬੜਾ ਖੁਸ਼ ਹੁੰਦਾ ਸੀ। ਲੋਕਾਂ ਦੇ ਵਿੱਚ ਵਿਚਰਨ ਵਾਲਾ ਇੱਕ ਬਿਨੇਵੋਲੈਂਟ ਕਿੰਗ। ਔਰ ਸ਼ਾਇਦ ਇਹੀ ਕਾਰਨ ਹੈ ਕਿ 1839 ਤੋਂ ਬਾਅਦ ਅੰਗਰੇਜ਼ ਅਗਲੇ 10 ਸਾਲ ਦੇ ਵਿੱਚ ਉਹ ਕਾਬਜ਼ ਹੋਏ, 98 ਸਾਲ ਬਾਅਦ ਉਹ ਗਏ, ਤੇ ਜਦੋਂ ਸਿੱਖਾਂ ਨੇ ਵੀ 47 ਤੋਂ ਬਾਅਦ ਦੇ ਦੌਰ 'ਚ ਜਿਹੜੇ ਦਿਨ ਮੁਕਰਰ ਕੀਤੇ ਕਿ ਜਿਨ੍ਹਾਂ ਨੂੰ ਅਸੀਂ ਯਾਦ ਕਰਨੇ, ਉਹਨਾਂ 'ਚ 29 ਜੂਨ ਦਾ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਤੌਰ ਤੇ ਜਥਾ ਜਾਂਦਾ ਹੈ। ਔਰ ਖੁਸ਼ੀ ਦੀ ਗੱਲ ਹੈ ਕਿ ਇਸ ਸਾਰੇ ਪੀਰੀਅਡ ਦੇ ਚੱਲਦੇ ਆ ਜਦੋਂ ਕਿ ਇਨਰ ਕ੍ਰਾਈਸਿਸ ਵੀ ਨੇ ਮੁਲਕਾਂ ਦੇ, 500 ਦੇ ਲਗਭਗ ਸਿੱਖਾਂ ਦਾ ਜਥਾ, ਜਿਸ ਨੂੰ ਸ਼੍ਰੋਮਣੀ ਕਮੇਟੀ ਔਰ ਹੋਰ ਕੁਝ ਸੰਸਥਾਵਾਂ, ਦਿੱਲੀ ਕਮੇਟੀ ਵੀ ਹੁੰਦੀ ਹੈ, ਉਹਨਾਂ 'ਚ ਬਾਕੀ ਸਟੇਟਾਂ ਤੋਂ ਵੀ ਆਉਂਦੇ ਨੇ, ਉਹਨਾਂ ਨੇ ਕੱਲ ਜਿਹੜਾ ਹੈ ਉਹ ਕ੍ਰਾਸ ਕੀਤਾ ਵਾਘਾ ਬਾਰਡਰ। ਔਰ ਜਿਵੇਂ ਉਹਨਾਂ ਦੀ ਰੈੱਡ ਕਾਰਪੇਟ ਵੈਲਕਮ ਹੋਈ, ਔਰ ਪੰਜਾਬੀ ਦਾ ਜਿਹੜਾ ਸਭ ਤੋਂ ਜ਼ਿਆਦਾ ਛਪਣ ਵਾਲਾ ਅਜੀਤ ਅਖਬਾਰ ਹੈ, ਉਸ ਦੀ ਹੈਡਲਾਈਨ ਹੈ, ਔਰ ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ ਕਿ ਸ਼ੇਰੇ ਪੰਜਾਬ ਦੀ ਬਰਸੀ ਮਨਾਉਣ ਪਾਕਿਸਤਾਨ ਗਏ ਜਥੇ ਦਾ ਵਾਘਾ ਪਹੁੰਚਣ ਤੇ ਨਿੱਘਾ ਸਵਾਗਤ। ਔਰ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਸਰਿਆਂ ਤੋਂ ਇਲਾਵਾ ਉਹਨਾਂ ਦੇ ਪਾਕਿਸਤਾਨ ਐਵੈਕੂਏਜ਼ ਟਰਸਟ ਪ੍ਰਾਪਰਟੀ ਬੋਰਡ ਦੇ ਡਿਪਟੀ ਸੈਕਟਰੀ ਇਮਰਾਨ ਗੋਂਦਲ ਖੁਦ ਵਾਘਾ ਬਾਰਡਰ ਤੇ ਆਏ ਹੋਏ ਸੀ। ਔਰ ਜਿਹੜਾ ਉਹਨਾਂ ਦਾ ਟੂਰ ਪ੍ਰੋਗਰਾਮ ਹੈ, ਉਹਨਾਂ ਨੂੰ ਜਿਵੇਂ ਉਹਨਾਂ ਨੇ ਵੈਲਕਮ ਕੀਤਾ, ਹੈਵੀ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਹੋਈ ਹੈ। ਔਰ ਇਹ ਵਾਘਾ ਤੋਂ ਜਿਹੜੇ ਨੇ ਨਨਕਾਣਾ ਸਾਹਿਬ ਲਈ ਉਹ ਜਥਾ ਗਿਆ, ਉੱਥੇ ਕੱਲ
22 ਜੂਨ ਨੂੰ ਨਨਕਾਣਾ ਸਾਹਿਬ ਦੇ ਜਿਹੜੇ ਲੋਕਲ ਗੁਰਦੁਆਰੇ ਨੇ ਸਾਰੇ ਉਹਨਾਂ ਦੇ ਉਹ ਦਰਸ਼ਨ ਕਰਨਗੇ। 23 ਜੂਨ ਨੂੰ ਬੱਸਾਂ ਰਾਹੀਂ ਫਿਰ ਫਾਰੂਖਾਬਾਦ ਦੇ ਵਿੱਚ ਗੁਰਦੁਆਰਾ ਸੱਚਾ ਸੌਦਾ ਉਸ ਦੇ ਦਰਸ਼ਨਾਂ ਲਈ ਜਥਾ ਜਾਏਗਾ। ਔਰ 24 ਜੂਨ ਨੂੰ ਉੱਥੋਂ ਹਸਨ ਅਬਦਾਲ ਪੰਜਾ ਸਾਹਿਬ ਕਿਉਂਕਿ ਉਹ ਦੂਰ ਪੈਂਦਾ ਹੈ ਉਸ ਦੇ ਲਈ ਸੰਗਤਾਂ ਜਿਹੜੀਆਂ ਨੇ ਰਵਾਨਾ ਹੋਣਗੀਆਂ। ਔਰ 25 ਜੂਨ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ 26 ਜੂਨ ਨੂੰ ਵਾਪਸ ਉੱਥੋਂ ਪੰਜਾ ਸਾਹਿਬ ਤੋਂ ਲਾਹੌਰ ਲਈ ਸੰਗਤਾਂ ਆਉਣਗੀਆਂ। 27 ਜੂਨ ਨੂੰ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ ਉੱਥੇ ਉਹਨਾਂ ਨੂੰ ਦਰਸ਼ਨ ਕਰਵਾਏ ਜਾਣਗੇ ਤੇ ਇੱਕ ਰਾਤ ਉੱਥੇ ਰੁਕਣਗੇ। ਔਰ 28 ਜੂਨ ਨੂੰ ਫਿਰ ਏਮਨਾਬਾਦ ਕਸਬੇ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਆਏ, ਭਾਈ ਲਾਲੋ ਦੀ ਖੂਹੀ ਔਰ ਬਾਬਰ ਨੂੰ ਚੈਲੰਜ ਕੀਤਾ, ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ। ਤੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਡੇਰਾ ਸਾਹਿਬ 'ਚ ਰੱਖੇ ਅਖੰਡ ਪਾਠ ਦਾ ਭੋਗ, ਕਿਉਂਕਿ ਡੇਰਾ ਸਾਹਿਬ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨਾਲ ਸੰਬੰਧਿਤ ਹੈ। ਤੇ 30 ਜੂਨ ਨੂੰ ਫਿਰ ਜਿਹੜਾ ਜਥਾ ਭਾਰਤ ਦੇ ਲਈ ਰਵਾਨਾ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਹੀ ਨੋਬਲ ਜੈਸਚਰ ਹੁੰਦਾ ਹੈ ਉਹਨਾਂ ਨੂੰ ਆਨਰ ਕਰਨ ਦਾ। ਔਰ ਜਿਵੇਂ ਇਸ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਆਲਮੋਸਟ 8 ਦਿਨਾਂ ਦੇ ਵਿੱਚ ਪਾਕਿਸਤਾਨ ਦੇ ਸਾਰੇ ਹਿੱਸਿਆਂ 'ਚ ਇੱਥੋਂ ਨਨਕਾਣਾ ਸਾਹਿਬ ਤੋਂ ਲੈ ਕੇ ਪੰਜਾ ਸਾਹਿਬ, ਹਸਨ ਅਬਦਾਲ ਤੱਕ, ਨਾਰੋਵਾਲ, ਕਰਤਾਰਪੁਰ ਸਾਹਿਬ ਤੱਕ ਔਰ ਓਬਵੀਅਸਲੀ ਲਾਹੌਰ ਸਾਰੇ ਗੁਰਦੁਆਰਿਆਂ ਦੇ ਸਿੱਖ ਦਰਸ਼ਨ ਕਰ ਸਕਣ। ਸੋ ਅਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਤੌਰ ਤੇ ਪਾਕਿਸਤਾਨ ਵੈਕਿਊਸ ਟਰਸਟ ਪ੍ਰਾਪਰਟੀ ਬੋਰਡ ਉਹਨਾਂ ਦਾ ਸ਼ੁਕਰਗੁਜ਼ਾਰ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ। ਔਰ ਉਹਨਾਂ ਦੇ ਪਾਕਿਸਤਾਨ ਰੇਂਜਰਸ ਉਹ ਹੁਣ ਉਹਦਾ ਟੋਜ਼ ਹੋਣਗੇ ਜਦੋਂ ਤੱਕ ਜਥਾ ਸੇਫਲੀ ਵਾਪਸ ਨਹੀਂ ਚਲਾ ਜਾਂਦਾ, ਕਿਉਂਕਿ ਭਾਰਤੀ ਏਜੰਸੀਆਂ ਰਾਹ ਵਰਗਿਆਂ ਦੇ ਹੱਥ ਜੋ ਉਹਨਾਂ ਕਰਤੇ ਪ੍ਰਵਾਨ 'ਚ ਕਾਬਲ ਕੀਤਾ ਹੈ। ਔਰ ਵਿਦਨ ਕੰਟਰੀ ਵੀ ਇਸ ਕਿਸਮ ਦਾ ਜਨੂਨੀ ਐਲੀਮੈਂਟ ਵੀ ਹਰ ਥਾਂ ਨੇ ਜਿਹੜੇ ਕਿਸੇ ਦੀ ਵੀ ਜਿਹੜੇ ਮੂਲ ਨੇ ਕਿਸੇ ਦੇ ਵੀ ਏਜੰਟ ਬਣ ਕੇ ਕੋਈ ਵੀ ਕਾਰਾ ਕਰ ਸਕਦੇ ਨੇ। ਸੋ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਥਾ ਜਿਹੜਾ ਉਹ ਬਿਲਕੁਲ ਆਪਣੀ ਯਾਤਰਾ ਨੂੰ ਮਜ਼ਹਬੀ ਯਾਤਰਾ ਨੂੰ ਪੂਰਾ ਕਰਕੇ ਵਤਨ ਜਿਹੜਾ ਭਾਰਤ ਵਾਪਸ ਮੁੜੇ। ਔਰ ਜਿਵੇਂ ਅਸੀਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ, ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁੱਖਾਂ ਸੁਖ ਉਪਜੈ, ਦਰਗਹਿ ਪੈਂਦਾ ਜਾਏ। ਰਹਾਉ ਦੀ ਤੁਕ ਕੇਂਦਰੀ ਨੁਕਤਾ ਕਿ ਹੇ ਮੇਰੇ ਮਨ ਉਸ ਇੱਕ ਰੱਬ ਦੇ ਵਿੱਚ ਧਿਆਨ ਧਰ, ਉਸ ਇੱਕ ਨਿਰੰਕਾਰ ਨੂੰ, ਅਕਾਲ ਜੋਤ ਨੂੰ, ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ, ਰੱਬੁਲ ਆਲਮੀਨ ਨੂੰ ਆਪਣੀਆਂ ਯਾਦਾਂ ਦੇ ਵਿੱਚ, ਆਪਣੇ ਧਿਆਨ ਦੇ ਵਿੱਚ, ਆਪਣੇ ਸਿਮਰਨ ਦੇ ਵਿੱਚ, ਆਪਣੀ ਇਬਾਦਤ ਦੇ ਵਿੱਚ ਲਿਆ। ਸਰਬ ਸੁੱਖਾ ਸੁਖ ਉਪਜੈ ਕਿ ਸੁੱਖਾਂ ਦਾ ਸੁੱਖ ਅਸੀਂ ਬਹੁਤ ਵਾਰ ਵਰਲਡਲੀ ਕੋਈ ਵੀ ਜਿਹੜਾ ਚੀਜ਼ ਚਾਹੁੰਦੇ ਆ ਸਾਨੂੰ ਮਿਲਦੀ ਹੈ, ਸੁੱਖ ਮਿਲਦਾ, ਪਰ ਫਿਰ ਹੋਰ ਡਿਜ਼ਾਇਰ ਆਉਂਦੀ ਹੈ। ਤੇ ਜਿਹੜਾ ਸੁੱਖਾਂ ਦਾ ਸੁੱਖ ਹੈ ਉਹ ਤਾਂ ਅਲਟੀਮੇਟਲੀ ਇਹੀ ਹੈ ਕਿ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਡਿਜ਼ਾਇਰਸ ਨੇ ਕਿ ਉਹ ਡਿਜ਼ਾਇਰਸ ਉਦੋਂ ਹੀ ਖਤਮ ਹੋਣਗੀਆਂ ਜਦੋਂ ਇੱਕੋ ਨਾਮ ਸਲਾਹ, ਮਨ ਮੇਰੇ ਇੱਕੋ ਨਾਮ ਸਲਾਹ, ਇੱਕੋ ਨਾਮ ਦੀ ਸਲਾਹਣਾ ਕਰਨੀ। ਸਰਬ ਸੁੱਖਾਂ ਸੁਖ ਉਪਜੈ ਤੇ ਜਦੋਂ ਉਹ ਸੁੱਖ ਅੰਦਰ ਆਏਗਾ ਫਿਰ ਦਰਗਾਹ ਪੈਦਾ ਜਾਏ ਕਿ ਦਰਗਾਹ ਰੱਬ ਦੀ ਹਜ਼ੂਰੀ ਦਾ ਜਿਹੜਾ ਰਾਹ ਹੈ ਉਹ ਵੀ ਪੱਧਰਾ ਹੋ ਜਾਏਗਾ ਤੇ ਸਿੱਧਾ ਹਜ਼ੂਰੀ ਦੇ ਵਿੱਚ ਹੀ ਜਿਹੜਾ ਉਹ ਟਿਕਾਣਾ ਮਿਲੇਗਾ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ। ਇੱਥੇ ਤਾਂ ਵੈਸੇ ਗੁਰਦੁਆਰਿਆਂ ਦੇ ਹੀ ਪ੍ਰਧਾਨ ਬਣ ਕੇ ਖੁਸ਼ ਹੋ ਜਾਂਦੇ ਨੇ, ਉਹ ਕਹਿੰਦੇ ਨੇ ਵੀ ਪੂਰਾ ਉਹੀ ਹੈ, ਉਹੀ ਪ੍ਰਧਾਨ ਹੈ। ਹੁਣ ਪ੍ਰਧਾਨ ਜਦੋਂ ਅਸੀਂ ਦੇਖਦੇ ਹਾਂ ਇਹ ਰੂਹਾਨੀਅਤ ਦੀ ਦੁਨੀਆ, ਜਦੋਂ ਅਸੀਂ ਜਪਜੀ ਸਾਹਿਬ ਦੀ ਇਹ ਪੌੜੀ ਪੜ੍ਹਦੇ ਹਾਂ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਕਿ ਜਿਹੜਾ ਪੰਚ ਦਾ ਮਤਲਬ ਹੀ ਇਹ ਹੈ ਜਿਹੜਾ ਰੂਹਾਨੀ ਤੌਰ ਦੇ ਉੱਤੇ ਪੂਰਾ ਸੁਥਰਾ ਹੈ, ਸਾਫ਼ ਹੈ, ਪਿਓਰ ਹੈ, ਔਰ ਉਹੀ ਪੰਚ ਬਣਦਾ, ਉਹੀ ਪ੍ਰਵਾਨ ਹੁੰਦਾ, ਉਹੀ ਪ੍ਰਧਾਨ ਹੁੰਦਾ ਤੇ ਉਹੀ ਰੱਬ ਦੀ ਦਰਗਾਹ ਦੇ ਵਿੱਚ ਮਾਨ ਸਨਮਾਨ ਪਾਉਂਦਾ। ਔਰ ਇਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ।
ਕਿ ਜਿਨ੍ਹਾਂ ਦੇ ਉੱਤੇ ਸਤਿਗੁਰੂ ਰਹਿਮਤ ਕਰਦੇ ਨੇ, ਦਿਆਲਤਾ ਕਰਦੇ ਨੇ, ਰਹਿਮ ਕਰਦੇ ਨੇ, ਤਰਸ ਕਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਇਹ ਬ੍ਰਹਮ ਗਿਆਨ, ਰੱਬੀ ਗਿਆਨ ਉਪਜਦਾ ਹੈ, ਪੈਦਾ ਹੁੰਦਾ ਹੈ। ਅੱਛਾ। ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਜਿਨ੍ਹਾਂ ਦੇ ਮਸਤਕ ਦੇ ਉੱਤੇ ਰੱਬ ਦੀ ਸਟੈਂਪ ਲੱਗੀ ਹੋਈ ਹੈ, ਨਿਸ਼ਾਨ ਹੈ, ਮੋਹਰ ਹੈ, ਉਹਨਾਂ ਨੂੰ ਇਹ ਪਵਿੱਤਰ ਨਾਮ ਹਾਸਲ ਹੁੰਦਾ ਹੈ। ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀਐ, ਗੁਰਦਰਸ਼ਨ ਦੇਖ ਨਿਹਾਲ। ਜਦੋਂ ਰੱਬ ਦਾ ਨਾਮ ਅੰਦਰ ਆ ਵਸਦਾ ਹੈ, ਰੱਬ ਦੀ ਰਹਿਮਤ ਦੇ ਨਾਲ ਇਹ ਨਾਮ ਦ੍ਰਿੜ ਹੁੰਦਾ ਹੈ ਤੇ ਜਨਮ ਮਰਨ ਦਾ ਭਉ ਖਤਮ ਹੋ ਜਾਂਦਾ ਹੈ, ਇਸ ਚੋਂ ਨਿਕਲ ਜਾਂਦਾ ਹੈ। ਅੱਛਾ। ਭਾਉ ਭਗਤ ਗੋਪਾਉ ਹੁੰਦਾ ਹੈ ਪਿਆਰ, ਭਾਉ ਹੈ ਡਰ। ਜਦੋਂ ਕੰਨਾਂ ਦਾ ਭਾਉ ਹੈ ਪਿਆਰ, ਕਿ ਫਿਰ ਭਾਉ ਭਗਤ ਉਸ ਵਾਹਿਗੁਰੂ ਦੀ ਜਿਹੜਾ ਸਾਰੀ ਦੁਨੀਆ ਨੂੰ ਪਾਲਣ ਵਾਲਾ ਹੈ, ਉਸ ਦੇ ਵਿੱਚ ਮਨ ਜੁੜ ਜਾਂਦਾ ਹੈ। ਸਾਧੂ ਦੀ ਸੰਗਤ, ਭਲੇ ਲੋਕਾਂ ਦੀ ਸੰਗਤ ਦੇ ਵਿੱਚ ਅੰਦਰ ਦੀ ਮੈਲ ਖਤਮ ਹੋ ਜਾਂਦੀ ਹੈ ਤੇ ਆਪ ਪ੍ਰਿਤ ਪਾਲਣਾ ਕਰਦਾ ਹੈ, ਆਪ ਜਿਹੜਾ ਉਹ ਪਾਲਦਾ ਹੈ। ਪਰ ਇਸ ਦਾ ਨਤੀਜਾ ਜਦੋਂ ਸਾਧੂ ਦੀ ਸੰਗਤ, ਮਨ ਦੇ ਅੰਦਰ ਭਾਵ ਦਾ ਪੈਦਾ ਹੋਣਾ, ਪਿਆਰ ਦਾ ਚਸ਼ਮਾ, ਨਾਮ ਦਾ ਸਰੋਵਰ ਅੰਦਰ ਫੁੱਟਦਾ ਹੈ ਤੇ ਜਨਮ ਮਰਨ ਕੀ ਮਲ ਕੱਟੀ ਹੈ। ਫਿਰ ਜਿਹੜੀ ਮੈਲ ਜਿਹਨੂੰ ਗੁਰੂ ਸਾਹਿਬ ਨੇ ਕਿਤੇ ਫਰਮਾਇਆ ਕਿ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਕਿ ਜਿਹੜਾ ਕਾਲਾ ਸਿਆਹ ਮਨ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਡਰਟ ਲੈ ਕੇ ਅਸੀਂ ਤੁਰੇ ਫਿਰਦੇ ਹਾਂ, ਜਨਮ ਮਰਨ ਕੀ ਮਲ ਕੱਟੀ ਹੈ, ਸਾਰੀ ਮੈਲ ਧੁੱਪ ਜਾਂਦੀ ਹੈ। ਗੁਰਦਰਸ਼ਨ ਦੇਖ ਨਿਹਾਲ, ਫਿਰ ਤਾਂ ਨਿਹਾਲ 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 ਹੀ ਹੁੰਦਾ ਗੁਰੂ ਦਾ ਦੀਦਾਰ ਕਰਕੇ। ਥਾਨ ਥਨੰਤਰ ਰਵ ਰਿਹਾ, ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋਏ, ਤਿਸ ਸਰਣਾਈ ਛੁੱਟੀ ਹੈ, ਕੀਤਾ ਲੋੜੇ ਸੋ ਹੋਏ। ਉਹ ਵਾਹਿਗੁਰੂ ਹਰ ਥਾਂ ਦੇ ਉੱਤੇ, ਥਾਨ ਥਨੰਤਰ ਐਵਰੀਵੇਅਰ, ਓਮਨੀ ਰਵ ਰਿਹਾ, ਰਵਿਆ ਹੋਇਆ, ਓਮਨੀ ਪ੍ਰੈਜ਼ੈਂਟ, ਹਰ ਥਾਂ ਤੇ ਹੈ। ਪਾਰ ਬ੍ਰਹਮ ਪ੍ਰਭ, ਉਹ ਪਾਰ ਬ੍ਰਹਮ ਹੈ, ਉਹ ਵਾਹਿਗੁਰੂ ਹੈ, ਸਭਨਾ ਦਾ, ਉਹ ਸਾਰਿਆਂ ਹੀ ਜੀਵਾਂ ਦਾ। ਜਦੋਂ ਅਸੀਂ ਇਹ ਕਹਿੰਦੇ ਹਾਂ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਸੋ ਉਹ ਸਭਨਾ ਦਾਤਾ ਇੱਕ ਹੈ, ਦੂਜਾ ਕੋਈ ਉਹਦੇ ਬਰਾਬਰ ਨਹੀਂ ਹੈ। ਤਿਸ ਸਰਨਾਈ ਛੁੱਟੀ ਹੈ, ਕੀਤਾ ਲੋੜੇ ਸੋ ਹੋਏ। ਹੋਰ ਖੱਬੇ ਸੱਜੇ ਜਿੰਨੀਆਂ ਮਰਜ਼ੀਆਂ ਟੱਕਰਾਂ ਮਾਰ ਲਈਏ, ਛੁਟਕਾਰਾ ਨਹੀਂ ਹੋਣਾ ਇਸ ਸਾਰੀ ਜੰਜਾਲ ਚੋਂ। ਜਦੋਂ ਉਹਦੀ ਸ਼ਰਨ ਚ ਆਵਾਂਗੇ ਵਾਹਿਗੁਰੂ ਦੀ, ਫਿਰ ਛੁਟਕਾਰਾ ਵੀ ਹੋਏਗਾ ਤੇ ਜੋ ਉਹ ਫਿਰ ਚਾਹੁੰਦਾ ਕੀਤਾ ਲੋੜੇ ਸੋ ਹੋਏ, ਉਹੀ ਕੁਝ ਹੋਏਗਾ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨ ਕੀ ਸੋਭਾ ਨਿਰਮਲੀ, ਪ੍ਰਗਟ ਪਈ ਜਹਾਨ। ਜਿਨੀ ਮੇਰਾ ਪ੍ਰਭ, ਜਿਨੀ ਮੇਰਾ ਪ੍ਰਭੂ ਧਿਆਇਆ, ਨਾਨਕ ਤਿਨ ਕੁਰਬਾਨ। ਕਿ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਵਸਿਆ ਉਹ ਪੂਰੇ ਪ੍ਰਧਾਨ ਨੇ, ਉਹਨਾਂ ਦੀ ਸੋਭਾ ਵਡਿਆਈ ਜਿਹੜੀ ਆ ਉਹ ਚਾਰ ਚਫੇਰੇ ਪ੍ਰਗਟ ਹੁੰਦੀ ਹੈ, ਪ੍ਰਗਟ ਪਈ ਜਹਾਨ, ਨਿਰਮਲ ਸੋਭਾ ਉਹਨਾਂ ਦੀ। ਪੰਜਵੇਂ ਨਾਨਕ ਪਾਤਸ਼ਾਹ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਨੇ, ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿਨ ਕੁਰਬਾਨ। ਕਿ ਜਿਨ੍ਹਾਂ ਨੇ ਮੇਰੇ ਉਸ ਵਾਹਿਗੁਰੂ ਨੂੰ ਧਿਆਨ 'ਚ ਲਿਆਂਦਾ ਹੈ, ਇਬਾਦਤ ਕੀਤੀ ਹੈ, ਯਾਦ ਕੀਤੀ ਹੈ, ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹੈ, ਉਹਨਾਂ ਤੋਂ ਬਲਿਹਾਰ ਜਾਂਦਾ ਹੈ। ਕੁਰਬਾਨ ਕੁਰਬਾਨ ਕੁਰਬਾਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।